ਕੱਲ ਮੈਂ ਆਉਣਾ ਵਾ ਕਿ ਨਹੀਂ ਆਉਣਾ ਪਲੀਜ਼ ਦੱਸੋ। ਜਿਵੇਂ 2 ਵਜੇ ਆ ਗਈ ਤੇ ਕੋਈ ਰੌਲਾ ਤੇ ਨਹੀਂ ਹੈਗਾ। 4 ਬਿਲਕੁਲ 2-2 ਦਿਨ ਦੇ ਬੱਚੇ ਹੋਣ ਇੱਥੇ ਪਏ ਹੋਣ ਗੱਦੀਆਂ ਦੇ। ਐਡਾ ਬਗੈਰ ਤੇ ਸਪਾਈਡਰਮੈਨ ਬਣ ਕੇ ਤੇ ਆਪਣੇ ਜਾਲੇ ਖਾਣ ਲੱਗ ਪਿਆ। ਇਹਦਾ ਪਾਗਲ ਸੁਪਰਮੈਨ ਬਣ ਗਿਆ। ਇੰਜ ਕਰਕੇ ਉੱਠਿਆ ਤੇ ਇਸ਼ਾਰੇ ਤੇ ਖਲੋਤਾ ਤੇ ਕਹਿੰਦਾ ਥੱਲੇ ਇਸ਼ਾਰਾ ਬੰਦ ਹੋਇਆ। ਉਹ ਜੀ ਬਾਲ ਗੱਡੀ ਕੀਤੀ ਹੁੰਦੀ ਹੈ। अस्सलाम वालेकुम जी, टी टाइम में खुश आमदीद। अच्छा 21 खुशी ਚ ਤੁਸੀਂ ਵਜਾਈਆਂ ਨੇ ਸਾਰੀਆਂ, ਮਤਲਬ ਕੀ ਹੋਇਆ? ਟੀ ਟਾਈਮ ਅਸੀਂ ਕੀਤਾ ਵਾ ਬਹੁਤ ਦਿਨਾਂ ਬਾਅਦ। ਨਹੀਂ ਉਹ ਤਾਂ ਰੋਜ਼ ਦੇਖ ਰਹੇ ਨੇ। ਹਾਂਜੀ ਹਾਂ ਬਾਬਾ ਜੀ, ਗੱਲ ਇਹ ਹੈ ਕਿ ਚਲੋ ਜੀ ਸੂਰਤ ਹਾਲ ਕੁਛ ਨਿਜ਼ਾਮ ਠੀਕ ਹੋ ਗਿਆ ਸਾਡਾ, ਬਹੁਤ ਠੀਕ ਹੈ ਜੀ ਸਾਰਿਆਂ ਦਾ। ਤੁਹਾਡੇ ਹਾਲ ਤਾਂ ਨਹੀਂ ਕੋਈ ਮਸਲਾ ਬਣਿਆ ਜ਼ਿਆਦਾ? ਮੱਕੋਣੇ ਬਣ ਨਹੀਂ ਸਕਦਾ ਸਾਜ ਜੀ। ਕਿਉਂ ਜੀ? ਸਟੀਲ ਦੀਆਂ ਚਾਦਰਾਂ ਹਰ ਪਾਸੇ ਲਾਈਆਂ, ਕੋਈ ਮਸਲਾ ਨਹੀਂ। ਜ਼ਮੀਨ ਹੀ ਐਸੀ ਪੱਕੀ ਆ, ਜੋ ਬੰਬ ਮਾਰੇ ਜੋ ਵਰਮੇ ਮਾਰੇ ਜੋ ਫਰੀ। ਅੱਛਾ ਸਟੀਲ ਦੀਆਂ ਚਾਦਰਾਂ ਤੇ ਖਰਚਾ ਕਰ ਕਰਕੇ ਨਾ ਤੁਸੀਂ ਹਾਂਜੀ ਦੂਜੀਆਂ ਚਾਦਰਾਂ ਬਿਲਕੁਲ ਗਵਾ ਲਈਆਂ। ਉਹ ਹੈ ਹੀ ਨਹੀਂ। ਆਹੋ ਇਹਨਾਂ ਦੀ 4 ਦੀਵਾਰੀ ਚਾਦਰ ਵੀ। ਮੱਕੋਣਾ ਸਖਤ ਜ਼ਮੀਨ ਹੈ ਸਾਜ ਜੀ। ਸਾਰੇ ਬਦਮਾਸ਼ ਟਾਈਪ ਵੱਡੇ ਦਿਲਾਂ ਵਾਲੇ ਬੰਦੇ ਆ, ਕੋਈ ਡਰਪੋਕ ਬੰਦਾ ਨਹੀਂ ਉੱਥੇ। ਹਾਂਜੀ ਸਾਡੇ ਸਾਹਮਣੇ ਮਿਸਾਲ ਮੈਂ। ਇਹਨਾਂ ਨੇ ਬੈਨਰ ਲੈ ਕੇ ਲਾਇਆ ਸੀ, ਪਲੀਜ਼ ਇੱਕ ਡਰੋਨ ਇਧਰ ਵੀ ਅਤਾ ਫਰਮਾਏ, ਹਨਾ? ਉਹ ਯਾਰ ਅਸੀਂ ਆ ਡਰਾਉਣ ਵਾਲੇ ਲੋਕੀ ਵੀ ਐਡਾ। ਲੋ ਦੱਸੋ ਹੁਣ ਤੂੰ ਕੀ ਦੱਸ ਰਿਹਾ ਸੀ ਮੈਨੂੰ? ਨਹੀਂ ਨਹੀਂ ਮੈਂ ਸੀਰੀਅਸ। ਮੈਂ ਨਾ ਕੱਲ ਖਬਰਾਂ ਸੁਣਿਆ ਕਿ ਮੁੰਡਾ ਇੱਕ ਡਰੋਨ ਚੁੱਕ ਕੇ ਲੈ ਗਿਆ ਘਰ। ਹੁਣ ਉਹ ਜਿਹੜੇ ਵੀ ਸੀਗੇ ਉੱਥੇ ਦਾ ਮੁਤਲਕਾ ਅਦਾਰੇ ਜਿਹੜੇ ਸੀਗੇ ਉਹ ਡਰੋਨ ਲੱਭਦੇ ਰਹੇ ਵੀ ਇੱਥੇ ਡਰੋਨ ਡਿੱਗਿਆ। ਉਹਨੇ ਕਿਤੇ ਦੱਸਿਆ ਸਾਰੀ ਦਿਨ ਲੱਭਦੇ ਰਹੇ। ਸ਼ਾਮ ਨੂੰ ਉਸ ਮੁੰਡੇ ਦੇ ਘਰ ਗਏ ਆ ਕਿ ਯਾਰ ਅਸੀਂ ਡਰੋਨ ਲੈਣਾ, ਤੇ ਮੁੰਡੇ ਦਾ ਅੱਬਾ ਬਾਹਰ ਨਿਕਲ ਕਹਿੰਦਾ ਹਾਂਜੀ। ਉਹ ਕਹਿੰਦੇ ਸੀ ਫਲਾਹ ਅਦਾਰੇ ਵੱਲੋਂ ਸਾਨੂੰ ਡਰੋਨ ਚਾਹੀਦਾ। ਕਿਹੜਾ ਡਰੋਨ ਦੇ ਦਈਏ ਤੁਹਾਨੂੰ? ਕਹਿੰਦੇ ਜਿਹੜਾ ਸਵੇਰੇ ਉਹ ਫਲਾਹ ਜਗ੍ਹਾ ਦੇ ਮੁੰਡਾ ਤੁਹਾਡਾ ਚੁੱਕ ਲਿਆ ਫੇਰ ਕੀ ਕਰ ਗਿਆ ਹੁਣ ਤੁਸੀਂ ਆ ਕੇ ਸਵੇਰ ਦੇ ਕਿੱਥੇ ਸੀਗੇ? ਉਹਦੇ ਹਿਸਾਬ ਨਾਲ ਗੁੱਡਾ ਵਾ ਜਿਹੜਾ ਚੁੱਕ ਲਿਆ। ਕਹਿੰਦਾ ਕਦੇ ਜ਼ਮੀਨ ਤੇ ਲੱਭਾ। ਨਹੀਂ ਉਹ ਹੋਰ ਸੀਗਾ। ਇਹ ਸਵੇਰ ਦੇ ਹੁਣ ਮੁੰਡੇ ਖੇਲਣੇ, ਮੁੰਡੇ ਆਰੇ ਲੱਗਿਆ ਸੀ ਤੇਰਾ ਨਾਲ ਭੱਜੋ ਇੱਥੋਂ। ਉਹਨਾਂ ਨੇ ਕਿਹਾ ਕਿ ਅਸੀਂ ਅਦਾਰੇ ਦੇ ਬੰਦੇ ਆ, ਤੁਸੀਂ ਤੁਹਾਨੂੰ ਡਰਾਉਣ ਦੇਣਾ ਪੈਣਾ। ਕਹਿੰਦਾ ਉਹ ਤਾਂ ਮੈਂ 1300 ਦਾ ਵੇਚ ਆਇਆ। ਫਿਰ ਹੁਣ ਖਾ ਦੀ ਕਬਾੜੀਏ ਨੂੰ ਕਬਾੜੀ 1300 ਦਾ ਵੇਚਿਆ। ਹੁਣ ਉਹ ਗਏ ਸਾਰੇ ਰਲ ਕੇ ਕਬਾੜੀਏ ਕੋ। ਕਬਾੜੀਏ ਕਹਿੰਦਾ ਹਾਂ ਕੀ ਗੱਲ ਆ ਪਾਉਣਾ ਤੁਸੀਂ? ਉਹ ਕਹਿੰਦੇ ਤੁਹਾਨੂੰ ਡਰੋਨ ਵੇਚਿਆ 1300 ਦਾ। ਵੇਚਿਆ ਫਿਰ? ਉਹ ਕਹਿੰਦੇ ਸਰਕਾਰੀ ਮਾਲ ਹੈ, ਤੁਹਾਨੂੰ ਡਰੋਨ ਦੇਣਾ ਪੈਣਾ। ਲੈ ਜਾਓ 200 ਉੱਤੇ ਮੁਨਾਫਾ ਦੇ ਦੋ, ਲੈ ਜਾਓ। ਯਾਰ ਡਰੋਨ ਦੀ ਤਿਜਾਰਤ ਕਿਵੇਂ ਹੋਣੀ? ਤੁਸੀਂ 1500 ਦੇ ਕੇ ਲੈ ਕੇ ਗਏ। ਤੁਸੀਂ ਇਸ ਗੱਲ ਦਾ ਮਤਲਬ ਲਓ ਵੀ ਵਾਕਿਆ ਜੋ ਵੀ ਜਿੱਥੇ ਮਰਜ਼ੀ ਲੈ ਗਏ, ਉਹਨੇ ਕੱਲੇ ਬੰਦੇ ਦੀ ਟੋਨ ਟੈਂਪਰ ਯਾਦ ਰੱਖੀ। ਮਿੱਠੇ ਦੀ ਇਹ ਗੱਲ ਵੱਡੀ ਆ। ਤੂੰ ਵੇਖ ਕਿੱਡਾ ਅੱਗੋਂ ਜੇ ਸਾਈਕਲ ਵਾਲਾ ਮਿਲਦਾ ਉਹਨੇ ਕਹਿੰਦਾ ਕਿੱਧਰ ਜਾ ਰਿਹਾ। ਇਹ ਕਈ ਬੰਦਿਆਂ ਦਾ ਇੱਕ ਪ੍ਰੈਜੈਂਟੇਸ਼ਨ। ਉਹ ਭਾਜੀ ਉਹ ਸਾਡੇ ਕੋਲ ਨਹੀਂ ਸੀ, ਸ਼ਾਹਦ ਨਹੀਂ ਸੀ ਨਾ ਆਪਣਾ। ਆਹੋ ਸ਼ਾਹਦ ਬੈਕਅਪ ਵਾਲਾ। ਬੈਕਅਪ ਵਾਲਾ ਨਹੀਂ, ਉਹ ਮੇਕਅਪ ਵਾਲਾ। ਬੈਕਅਪ ਸਾਜੀ ਮੈਕਅਪ। ਹਾਂ ਮੈਕਅਪ, ਠੀਕ ਹੈ ਜੀ। ਤੇ ਉਹਦਾ ਸਟਾਈਲ ਸੀ ਇਹ। ਹਾਏ ਹਾਏ। ਉਹਨੇ ਉਸਤਾਦ ਜੀ ਤੁਸੀਂ ਨਾ ਜਾਣ ਕੇ ਅਸੀਂ ਉਹਨੂੰ ਛੇੜਨਾ। ਉਹ ਨਹੀਂ, ਉਹਦੇ ਕੋਲ ਨੌਲੇਜ ਵੀ ਹੈਗਾ ਸੀ, ਉਹ ਪੜ੍ਹਿਆ ਲਿਖਿਆ ਸੀ। ਉਹ ਸਾਰੀ ਅਖਬਾਰ ਵੀ ਪੜ੍ਹ ਰਿਹਾ, ਆਰਟੀਕਲ ਵੀ ਪੜ੍ਹਦਾ ਸੀ। ਲੇਕਿਨ ਉਹਦਾ ਆਪਣਾ ਤਰੀਕਾ ਸੀ ਦੱਸਣ ਦਾ, ਗੱਲ ਪਹੁੰਚਾਉਣ ਦਾ। ਉਹਨੇ ਕਹਿਣਾ, ਉਹਨੇ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਵੀ ਜਿੱਥੇ ਸਿਰਫ ਅਮਰੀਕਾ ਦਾ ਸਦਰ ਆ ਤੇ ਪਾਕਿਸਤਾਨ ਦਾ ਸਦਰ ਆ ਜਿਸ ਕਮਰੇ 'ਚ, ਉਹਨਾਂ ਦੀ ਜਿਹੜੀ ਗੱਲ ਹੋਈ ਹੈ। ਉਹਨੇ ਹੁਣ ਤੁਹਾਨੂੰ ਟਰੰਪ ਦਾ ਤੇ ਕਹਿ ਲਓ ਵੀ ਸ਼ਬਾਜ਼ ਸ਼ਰੀਫ ਸਾਹਿਬ ਦਾ ਵਾਕਿਆ ਸੁਣਾਉਣਾ। ਤੇ ਉਹਨੇ ਕਹਿਣਾ, ਅਸੀਂ ਜਾਣ ਕੇ ਉਹਦੇ ਸਾਹਮਣੇ ਕਹਿਣਾ ਉਹ ਯਾਰ ਇੰਜ ਕਰਦੇ ਆ ਮੁਲਾਕਾਤ। ਉਹਨੇ ਥੋੜੀ ਦੇਰ ਸੁਣ ਕੇ ਉਹਨੇ ਕਹਿਣਾ ਉਹ ਭਾਈ ਮੈਂ ਤੁਹਾਨੂੰ ਦੱਸਦਾ ਵਾਂ, ਇਹ ਤੁਹਾਨੂੰ ਪਤਾ ਕੀ ਗੱਲ ਹੋਈ ਹੈ? ਕੀ ਗੱਲ ਹੋਈ? ਟਰੰਪ ਸਾਹਿਬ ਮਿਲੇ ਨੇ ਸ਼ਬਾਜ਼ ਸ਼ਰੀਫ ਸਾਹਿਬ ਨੂੰ। ਅੱਛਾ। ਅੰਦਰ ਵੜੇ ਨੇ ਕਮਰੇ 'ਚ। ਟਰੰਪ ਨੇ ਪਹਿਲੇ ਇਹਨੂੰ ਕਿਹਾ ਕੁੰਡੀ ਲਾ। ਅੱਛਾ ਪੂਰਾ ਟਰੰਪ ਗਲਤ ਆਦਮੀ। ਸੁਣ ਤੇ ਲਾਣਾ। ਉਹਨੇ ਕਿਹਾ ਵੀ ਅਸੀਂ ਆਪਸ 'ਚ ਗੱਲ ਕਰਨੀ, ਕੁੰਡੀ ਲਾ। ਸ਼ਬਾਜ਼ ਸ਼ਰੀਫ ਸਾਹਿਬ ਨੇ ਕੁੰਡੀ ਲਾਈ ਹੈ। ਸ਼ਬਾਜ਼ ਸ਼ਰੀਫ ਸਾਹਿਬ ਗਏ ਨੇ। ਸ਼ਬਾਜ਼ ਸ਼ਰੀਫ ਸਾਹਿਬ ਨੇ ਥੋੜਾ ਇੰਜ ਵੇਖਿਆ ਵੀ ਪਾਲ ਠੀਕ ਹੈ, ਮਤਲਬ ਟਰੰਪ ਨੇ ਦੇਖਿਆ ਵੀ ਕੋਈ ਗੱਲ ਮੈਂ ਕਰਨੀ ਆ ਤੇ ਕੋਈ ਦੇਖ ਤੇ ਨਹੀਂ ਰਿਹਾ। ਟਰੰਪ ਉੱਠਿਆ ਵਾ, ਉਹਨੇ ਦੇਖਿਆ ਵੀ ਪਰਦਾ ਥੋੜਾ ਇੰਜ। ਟਰੰਪ ਨੇ ਪਰਦਾ ਇੰਜ ਕੀਤਾ। ਇਹ ਹੁਣ ਤੁਹਾਨੂੰ ਜੈਨੂਇਨ ਹਰ ਚੀਜ਼ ਸੁਣਾਏਗਾ। ਉਸ ਤੋਂ ਬਾਅਦ ਨਾ ਉਹਨੇ ਸ਼ਬਾਜ਼ ਸ਼ਰੀਫ ਨੂੰ ਕਹਿਣਾ ਬਹਿ ਜਾ।
ਯਾਨੀ ਇੱਕ ਇੱਕ ਮੂਵਮੈਂਟ ਸੁਣਾਏਗਾ ਜਿਵੇਂ ਉੱਥੇ ਤੀਸਰਾ ਇਹ ਸੀ ਪੂਰਾ ਲਾਈਵ ਮਾਹੌਲ। ਦੇਖਿਆ ਤਾਂ ਆਹੋ ਉਹਨਾਂ ਦੇ ਐਕਸਪ੍ਰੈਸ਼ਨ ਦੱਸੇਗਾ, ਉਹਨਾਂ ਦੇ ਕਮਰੇ ਦਾ ਸੈਟਅਪ ਦੱਸੇਗਾ, ਉਹਨੇ ਕਿਹਾ ਕੁਰਸੀ ਥੋੜੀ ਲੱਗੇ ਕਰ ਲੈ। ਯਾਰ ਉਹ ਉੱਚੀ ਬੋਲਿਆ ਉਹਨੇ ਟਰੰਪ ਨੇ ਥੋੜਾ ਇੰਜ ਵੇਖਿਆ, ਉਹਨੇ ਕਿਹਾ ਇਹ ਗੱਲ ਸੁਣ ਐਸ ਟਾਈਪ ਦਾ, ਯਾਨੀ ਇੰਜ ਹੋਏਗਾ ਵੀ ਜਿਵੇਂ ਉੱਥੇ ਐ ਸੀ ਇਹ। ਉਹਨਾਂ ਨੂੰ ਬੁਲਾ ਨਹੀਂ ਸਕਦੇ ਸੀ ਕਿਸੇ ਸ਼ੋਅ 'ਚ? ਬੁਲਾ ਸਕਦੇ ਆ ਲੇਕਿਨ ਇਹ ਤੁਹਾਨੂੰ ਪਤਾ ਲੱਗ ਜਾਣਾ। ਉਹ ਜਿਹੜੀ ਰੈਂਡਮ ਗੱਲ ਕਰਦਾ ਸੀ ਨਾ, ਬੜਾ ਯਾਰ ਅਸੀਂ ਉਹਦਾ ਮਜ਼ਾ ਲੈਣਾ, ਉਹਨੇ ਗੱਲ ਉਸਤਾਦ ਸੁਣਾਉਣੀ। ਜੀ ਮੈਂ ਤੇ ਫਰੀਦ ਨੇ ਕੋਈ ਗੱਲ ਕਰੀ ਨਾ, ਉਹਨੇ ਹੁਣ ਗੈਟਅਪ ਵੀ ਕਰ ਰਿਹਾ, ਬੇਸ ਵੀ ਲਾਉਣਾ। ਮੈਂ ਕਹਣਾ ਫਰੀਦ ਨਹੀਂ ਇਦਾਂ ਬਣਦਾ ਨਹੀਂ ਸੀ ਯਾਰ, ਇਹ ਮੁਲਕ ਨੂੰ ਹੋਣਾ ਨਹੀਂ ਚਾਹੀਦਾ। ਤੇ ਮੈਨੂੰ ਛੱਡ ਕੇ ਤੈਨੂੰ ਬੜਾ ਪਤਾ ਵਾ, ਤੂੰ ਚੁੱਪ ਕਰਕੇ ਮੇਕਅਪ ਕਰਾਈ ਆ, ਤੈਨੂੰ ਪਤਾ ਉੱਥੇ ਕੀ ਹੋਇਆ? ਫਿਰ ਉਹਨੂੰ ਦੱਸਣ ਲੈਣਾ ਸੀਨਾ ਵਾਜਦ ਦੀ ਪੂਰੀ ਜ਼ਿੰਦਗੀ ਦੀ ਸਟੋਰੀ, ਹਾਂਜੀ। ਉਹਦੇ ਪਿਓ ਦੀ, ਬੰਗਲਾਦੇਸ਼ ਮੁਜੀਬੁਰ ਰਹਿਮਾਨ ਸਾਹਿਬ ਦੀ ਪੂਰੀ ਜ਼ਿੰਦਗੀ ਦੀ ਸਟੋਰੀ। ਉਦੋਂ ਕੀ ਹੋਇਆ ਸੀ, ਉਦੋਂ ਜਦੋਂ ਉਹਨਾਂ ਦੀ ਭੱਟੋ ਨਾਲ ਮੁਲਾਕਾਤ ਹੋਈ ਸੀ, ਉਸ ਕਮਰੇ 'ਚ ਕੀ ਕੀ ਹੋਇਆ ਸੀ, ਉਹ ਸਾਰਾ ਉਹਨੇ ਦੱਸਣਾ। ਹਾਂ ਉਸਤਾਦ ਜੀ, ਔਰ ਉਹਨੇ ਇਹ ਵੀ ਦੱਸਣਾ ਵਾ ਕਿ ਕਹਿੰਦਾ ਜਦੋਂ ਬਾਮਾ ਸੀ ਨਾ, ਕਹਿੰਦਾ ਉਧਰੋਂ ਵੇਨਜੀ ਤੇ ਉਹ ਲੈ ਕੇ ਜਾਣ ਦੇ, ਹੁਣ ਲਿਫਟ ਦੀ ਵਿਚਲੀ ਗੱਲ ਉਹਨੂੰ ਪਤਾ। ਹਾਂ ਕਹਿੰਦਾ ਉਸੇ ਟਾਈਮ ਬਾਮਾ ਲਿਫਟ ਦੇ ਵਿੱਚ ਪੈਰੀ ਪੈ ਗਿਆ। ਆਹ, ਕਹਿੰਦਾ ਮੇਰੀ ਗੱਲ ਸੁਣ ਲੈ, ਜੋ ਵੀ ਹੈ ਕਹਿੰਦਾ ਹੁਣ ਇਸ ਵਾਰੀ ਸਾਨੂੰ, ਯਾਨੀ ਉਹਨੇ ਅੰਦਰ ਦੀ ਸਟੋਰੀ ਇਦਾਂ ਜਿਵੇਂ ਤੁਸੀਂ ਦੱਸਿਆ। ਤੇ ਉਹ ਭਾਵੇਂ ਇੰਗਲਿਸ਼ 'ਚ ਗੱਲ ਕਰ ਰਿਹਾ ਨਾ, ਟਰੰਪ ਇੰਗਲਿਸ਼ 'ਚ ਗੱਲ ਕਰ ਰਿਹਾ, ਲੇਕਿਨ ਉਹਨੇ ਤੁਹਾਨੂੰ ਪੂਰੀ ਪੰਜਾਬੀ ਦੱਸਣੀ ਕਿ ਟਰੰਪ ਨੇ ਕਿਹਾ ਹੋ ਰਿਹਾ ਹੈ। ਆਹੋ ਜ਼ਿਆਲ ਹੱਕ ਨੂੰ ਉਹਨਾਂ ਰੋਕਿਆ, ਜ਼ਿਆਲ ਹੱਕ ਨੂੰ 3-4 ਜਣੇ ਰੋਕਿਆ ਵਾ ਵੀ ਯਾਰ ਨਾ ਜਾ, ਜਹਾਜ਼ ਜਿਹੜਾ ਸਹੀ ਨਹੀਂ ਹੈਗਾ। ਹਾਂ ਹਾਂ ਜ਼ਿਆਲ ਹੱਕ ਨੇ ਕਿਹਾ ਨਹੀਂ, ਜ਼ਿਆਲ ਹੱਕ ਨੂੰ ਉਹਨਾਂ ਨੇ ਕਿਹਾ ਫਿਰ ਹੁਣ ਜੇ ਜਾਣਾ ਤੇ ਆਪਣੀ ਜ਼ਿੰਮੇਵਾਰੀ ਤੇ ਜਾਣਾ ਹੀ। ਨਹੀਂ ਇਦਾਂ ਨਹੀਂ ਦੱਸਦਾ ਵੀ ਜ਼ਿਆਲ ਹੱਕ ਸਾਹਿਬ ਦੇ ਐਕਸਪ੍ਰੈਸ਼ਨ ਵੀ ਦੱਸਦਾ ਵਾ ਹਾਂ ਕਿ ਉਹਨਾਂ ਨੇ ਕਿ ਨਹੀਂ ਜਾਣਾ। ਜ਼ਿਆਲ ਹੱਕ ਸਾਹਿਬ ਨੇ ਇੰਜ ਵੇਖਿਆ ਦਿਲ ਕਿਉਂ ਨਹੀਂ ਜਾਣਾ, ਉਹਨੇ ਕਿਹਾ ਸਰ ਖਤਰਾ ਹੈ। ਉਹਨਾਂ ਨੇ ਇੰਜ ਕਰਕੇ ਨਾ ਯਾਨੀ ਇੱਕ ਇੱਕ ਐਕਸਪ੍ਰੈਸ਼ਨ ਦੱਸਦਾ ਵਾ ਕਿ ਇੰਜ ਹੋਇਆ। ਉਸਤਾਦ ਜੀ ਚਾਈਨੀਜ਼ ਜੋ ਸਦਰ ਸ਼ਿੰਗਪਾਂਗ ਚਿੰਗ, ਹੁਣ ਉਹ ਜੋ ਆਇਆ ਮਤਲਬ ਉਹਨੇ ਆ ਕੇ ਆਪਣੀ ਜ਼ੁਬਾਨ 'ਚ ਉਹਨੇ ਕੁਝ ਕਿਹਾ ਤੇ ਇਹਨੂੰ ਕਿੱਦਾਂ ਪਤਾ ਲੱਗ ਗਿਆ? ਯਾਰ ਇਹਨੂੰ ਸਾਰਾ ਹੀ ਪਤਾ ਵਾ, ਇਹਦੇ ਉਹਨੂੰ ਸਾਰਾ ਛੱਡ ਦੇ ਤੂੰ। ਹੁਣ ਉਸਤਾਦ ਜੀ ਮੈਨੂੰ ਗੱਲ ਦਾ ਜਵਾਬ ਦੇਣਾ, ਇਹਦੀ ਕਿੰਨੀ ਫੈਨ ਫੋਲੋਇੰਗ ਆ, ਕਿੰਨਾ ਸੌਖਾ ਘਰੋਂ ਸੈੱਟ ਵਾ, 4 ਚਿੱਟੇ ਨਹੀਂ ਪਟਾਉਣ ਡਿਆ। ਓਏ ਯਾਰ ਮੇਰਾ ਪਟਾਉਣੇ ਚਾਹੀਦੇ ਨੇ ਕਿ ਨਹੀਂ ਨਮੋਸ ਹੋਣਾ ਹੀ ਆ। ਇਹ ਜਿਸ ਜਗ੍ਹਾ ਤੇ ਇਹਦੇ ਆਇਆ ਨਾ ਉਸਤਾਦ ਜੀ, ਇਹ ਚਿੱਟੇ ਵਾਲ ਆਬਦ ਅਲੀ ਸਾਹਿਬ ਵੇਖੇ ਜੀ, ਪਾਕਿਸਤਾਨੀ ਜਿਹੜੇ ਆਰਟਿਸਟ ਨੇ, ਡਰਾਮਾ ਆਰਟਿਸਟ, ਇਹ ਉਹ ਸਟਾਈਲ, ਇਹਦਾ ਚਿਹਰਾ ਵੀ ਰਿਜ਼ੈਂਬਲੈਂਸ। ਕਈਆਂ ਬੰਦਿਆਂ ਨੇ ਮੁੱਛ ਨਾ ਆ ਕਾਲੀ ਇੱਥੇ ਰੱਖੀ ਨਹੀਂ, ਇੱਥੋਂ ਚਿੱਟੇ ਕਰ ਜਾਣ ਕੇ ਕਰਾਏ, ਉਹ ਵੀ ਸਟਾਈਲ ਹੁੰਦਾ। ਦੂਰੋਂ ਇੰਜ ਲੱਗਦਾ ਕੱਲੀਆਂ ਇੱਥੇ ਹੀ ਮੁੱਛਾਂ ਨੇ। ਬੜਾ ਰਿਚ ਸਟਾਈਲ ਹੈ, ਬੜਾ ਲਾਈਕ ਕੀਤਾ ਲੋਕਾਂ ਨੇ। ਉਹ ਯਾਰ ਲਾਈਕ ਕੀਤਾ ਪਰ ਯਾਰ ਉਹ ਖੱਤ ਵੀ ਹੁੰਦਾ ਵਾ ਕੋਈ। ਯਾਰ ਖੱਤ ਕਰਾ ਲਾਂਗੇ। ਮੈਂ ਕੋਈ ਲੁੱਕ ਬਣਾਉਣਾ ਚਾਹ ਰਿਹਾ ਮੈਂ ਯਾਰ ਆਪਣੀ, ਕੋਈ ਤੁਸੀਂ ਦੇਖੋਗੇ ਤਾਂ ਜੀ ਇਹ ਦਾੜੀ ਵਧਾ ਕੇ ਮੁੱਛ ਪੂਰੀ ਐ ਇੱਥੇ ਕਰਕੇ ਕੰਨ 'ਚ ਵਾਲੀ। ਹੁਣੇ ਤੇ ਤੂੰ ਕਹਿ ਰਿਹਾ ਸੀ ਕਿ ਮੈਂ 2-3-4 ਸ਼ੋਆਂ 'ਚ ਤੂੰ ਕਹਿ ਮੈਂ ਕਲੀਨ ਸ਼ੇਵ ਕਰਾਉਣ ਲੱਗਾ। ਆਹੋ ਉਹ ਮੈਂ ਤਾਂ ਕਰਾਉਣ ਲੱਗਾ ਉਹ ਸੀ। ਹੁਣ ਉਹਨਾਂ ਨੇ ਕਹਿਤਾ ਹੁਣ ਤੁਸੀਂ ਦਾੜੀ ਰੱਖੋ। ਉਹ ਠਹਿਰ ਜਾ ਇੱਕ ਮਿੰਟ ਯਾਰ। ਅੱਛਾ ਉਹ ਹਾਂ ਉਹ ਨਹੀਂ ਉਸਤਾਦ ਜੀ ਮੈਂ ਕਰਾਉਣ ਲੱਗਾ ਸੀਗਾ ਯਾਰ, ਨਾ ਮਿੱਠੇ ਚਵਲਾ ਮਾਰਿਆ ਕਰ। ਤਾਂ ਜੀ ਉਹ ਘਰ ਲੜਾਈ ਹੋ ਗਈ ਆ ਤੁਹਾਡੀ, ਇਹ ਹਟਦਾ ਨਹੀਂ। ਉਹ ਲੜਾਈ ਉਹਦੀ ਤੇ ਗੱਲ ਕਰ ਰਿਹਾ ਵੋਇਸ ਮੈਸੇਜ ਕਰਕੇ ਚਵਲਾ ਮਾਰ। ਭਾਈਜਾਨ। ਉੱਥੇ ਇੱਕ ਖਵਾਜਾ ਸਰਾਣੇ ਮਹੱਲੇ ਉਹ ਆਸ਼ਕੀ ਫਿਦਾਏ ਅਲਤਮਾਸੇ ਯੂਨੀਕਨੈਸ ਹੋਏ ਪਏ ਨੇ। ਤੇ ਅੱਗੋਂ ਕਹਿੰਦਾ ਯੂਨੀਕਨੈਸ ਉਹ ਗੱਠ ਜੋੜ ਬੰਧਨ ਉਸਤਾਦ ਜੀ ਉਹ ਉਹਨਾਂ ਦਾ ਹੋ ਗਿਆ, ਬਸ ਜੀਨ ਮਰਨ ਇਕੱਠਾ। ਅੱਗੋਂ ਲਾਲੇ ਬੈਦੁੱਲਾ ਨੂੰ ਪਤਾ ਲੱਗ ਗਿਆ। ਹਾਂ ਤੇ ਲਾਲੇ ਬੈਦੁੱਲਾ ਨੇ ਕਿਹਾ ਜਾਂ ਖੁਸਰਾ ਰੱਖ ਲੈ, ਸਭ ਰੱਖ ਲਾ। ਡੇਲੀ ਕੋਟਾ ਕੈਫੇ ਤੇ ਉਸਤਾਦ ਜੀ ਮੇਰੀ ਚਾਹ ਤੇ ਆਲੂ ਵਾਲਾ ਪਰਾਠਾ ਡੇਲੀ ਹੁੰਦਾ। ਲਓ ਜੀ ਐ ਲੈ ਬੌਂਡ ਹੋਇਆ ਜੀ, ਇੱਕ ਪਰੌਠੇ ਤੇ ਚਾਹ ਤੇ ਬੌਂਡ ਹੋਇਆ। ਉਹ ਮੁਹੱਬਤ ਕਰਦਾ ਵੈਸੇ। ਤਾਂ ਜੀ ਐਕਸੀਡੈਂਟ ਹੋਇਆ ਤੇ ਤੂੰ ਬਾਚੀ ਪਾੜ ਗਈ ਤੇ ਮੈਂ ਕਿਹਾ ਇਹ ਕਹਿੰਦਾ ਯਾਰ ਲੁੱਕ ਚੇਂਜ ਕੀਤੀ। ਕਿੰਨਾ ਲੁੱਕ ਬਣਾਉਣ ਲੱਗਾ ਤੂੰ ਦੇਖੇਗਾ। ਮੇਰੀ ਗੱਲ ਸੁਣ ਨਾ, ਮੈਂ ਕੱਲ ਨੂੰ ਯਾਰ ਦੋਸਤ ਬਣਾਈ ਦੇ ਨੇ। ਮੇਰੀ ਗੱਲ ਸੁਣ ਕਿ ਕਿਤੇ ਫੋਨ ਕਰੇ ਬੰਦਾ, ਕਹਿੰਦਾ ਓਏ ਆ ਜਾਓ ਮੇਰੀ ਲੜਾਈ ਪਈ, ਕਹਿੰਦਾ ਕੌਣ ਆ ਰਹੇ ਆ। ਹੁਣ ਤੂੰ ਜਿਹਨੂੰ ਯਾਰ ਦੋਸਤ ਬਣਾ ਲਿਆ, ਉਹ ਤੂੰ ਉਹਨੂੰ ਕਹੇ ਮੇਰੀ ਲੜਾਈ ਹੋ ਪਈ, ਉਹ ਕੀ ਕਰੇਗਾ? ਉਹ ਮੈਂ ਆ ਰਿਹਾ ਇਹ ਆ ਕੇ ਆਨੇ ਆ ਬਸ ਢੋਲੇ ਕਲਾਂ ਲੇਟ ਜਿੱਦਾਂ ਹੀ ਆਂਦਾ ਫਿਰ ਆਨੇ ਤੇ। ਆ ਉਸਤਾਦ ਜੀ ਉਹ ਹਰ ਗੱਲ ਮੰਨਦਾ ਵਾ, ਮੈਨੂੰ ਪੈਸੇ ਸ਼ੈਸੇ ਦੀ ਲੋੜ ਹੋਵੇ ਦੇ ਦਿੰਦਾ ਹੁੰਦਾ। ਲਓ ਕਿਸੇ ਯਾਰ ਵੀ 700 ਰੁਪਏ ਲੈ ਕੇ ਉਹਦੇ ਕੋਲ ਅੱਛਾ ਯਾਰ, ਇੱਕ ਬੰਦਾ ਅੱਲਾ ਮਾਫੀ ਦੇਵੇ ਆ ਜਿਹੜੀ ਪੰਜਾਬੀ ਚ ਆਪਾਂ ਕਹਿੰਦੇ ਜੀ ਇਹ ਜੀ ਔਰਤਾਂ ਦੀ ਕਮਾਈ ਖਾਂਦਾ, ਇਹਨੂੰ ਕੀ ਕਹੇਗਾ? ਜਿਹੜੀ ਉਸ ਤੋਂ ਵੀ ਅਗਲੀ ਗੱਲ ਆ, ਆਹੋ ਇਹ ਖਵਾਜਾ ਸਰਾਵਾਂ ਦੇ ਜਿਹੜੇ ਵਿਚਾਰੇ ਅੱਗੇ ਹੀ ਹੈ ਅੱਲਾ ਦੀਆਂ ਚਿੜੀਆਂ ਕਰਦੇ ਫੈਨ ਆ ਮੇਰਾ ਉਸਤਾਦ ਜੀ। ਉਹ ਫੈਨ ਨਹੀਂ। ਓਏ ਫੈਨ ਤੇਰਾ ਫੈਨ ਅਤੇ ਦਾ ਮਤਲਬ ਤੂੰ ਏਦਾਂ ਕਰੇਗਾ? ਅੱਛਾ ਉਹ ਫੈਨ ਆ ਮੇਰਾ ਉਸਤਾਦ ਜੀ, ਮੈਨੂੰ ਮੁਹੱਬਤ ਕਰਦਾ, ਵੈਸੇ ਮੁਹੱਬਤ ਕਰਦਾ। ਉਹ ਮੁਹੱਬਤ ਨਹੀਂ ਤੁਸੀਂ ਕਿੱਧਰ ਲਈ ਜਾਂਦੇ ਗੱਲ। ਬੱਬਰ ਯਾਰੀ ਦੋਸਤੀ ਵਾਲੀ ਕਰਦਾ। ਆ ਮਿੱਠਾ ਜੀ ਉਹ ਕਹਿੰਦਾ ਮੇਰੇ ਕੋਲ ਆ ਕੇ ਵਿਆਹ ਕਰ, ਮੈਂ ਨਾ ਗੈਂਦਰੀ ਕਰਾਇਆ ਕਰ, ਕੋਈ ਐਸਾ ਮਸਲਾ ਨਹੀਂ। ਗੈਂਦਰਿੰਗ ਕਰਨੀ ਵੀ ਚਾਹੀਦੀ। ਮੈਂ ਪੁੱਛਿਆ, ਮੈਂ ਕਿਹਾ ਕਾਲੂ ਸ਼ਰਮ ਨਹੀਂ ਆਉਂਦੀ? ਮੈਂ ਕਿਹਾ ਤੂੰ ਨਾ ਦੋਸਤੀ ਕੀਤੀ? ਕਹਿੰਦਾ ਯਾਰ ਉਹਨੂੰ ਵੇਖ ਕੇ ਮੈਨੂੰ ਅੱਬੂ ਬਹੁਤ ਯਾਦ ਆਉਂਦੇ ਵੀ ਵਾਲ ਸਾਡੇ ਪਟਾ ਲੈਣੇ ਸਿਰ ਤੇ। ਨਹੀਂ ਆ ਤੂੰ ਮਿੱਠੇ ਕੋਲੋਂ ਹਿੰਦੂ ਗੱਲ ਬਣਾ ਕੋਲੇ ਕੀਤੀ ਆ ਹਸਾਇਆ ਲਾਫਟਰ। ਨਹੀਂ ਉਹ ਆਇਆ ਨਹੀਂ, ਉਹ ਵੀ ਨਹੀਂ ਆਇਆ ਪਤਾ ਕਿ ਉਹ ਵੀ ਪਤਾ ਰਹਿ ਨਹੀਂ ਗਿਆ ਕਿਹਦੇ ਜੰਗ ਤੋਂ ਬਾਅਦ ਲੋਕ ਪੱਥਰ ਨਹੀਂ ਕਰੀ ਜਾ ਕਿਤੇ ਅੱਲਾ ਬਰਕਤ ਪਾ ਦੇਗਾ ਕਰੀ। ਫਰੀਦ ਨੇ ਨਾ ਇੱਕ ਖੁਸਰੇ ਨੇ ਘੂਰਿਆ ਤੇ ਉਹਦਾ ਦੇਖ ਕਹਿੰਦਾ ਜੀਨੇ ਲਗਾ। ਓਏ ਤੂੰ ਉਹਨੂੰ ਛੱਡ, ਤੂੰ ਆਪਣੀ ਗੱਲ ਕਰ। ਆ ਉਸਤਾਦ ਜੀ
ਇਹ ਨੁਕਸਾਨ ਹੁੰਦਾ ਹੈ। ਫਿੱਕੀ ਗੱਲ ਕਿੰਨੀ ਅਸਰ ਰੱਖਦੀ ਤੇਰੀ ਸੋਚ ਹੋਣੀ। 4 ਬੰਦੇ ਅੱਛੀਆਂ ਜੁਗਤੀਆਂ ਕਰ ਰਹੇ ਨੇ ਨਾ, ਵਿੱਚ ਇੱਕ ਫਿੱਕੀ ਕਰਦੇ, ਉਸ ਤੋਂ ਬਾਅਦ 15 ਮਿੰਟ ਉਹ ਅੱਛੀ ਕਰ ਜਾਣ, ਮੈਨੂੰ ਫੜ ਲੈ। ਇਹਦਾ ਇਹ ਇੱਕ ਰੂਹਾਨੀ ਕੰਮ ਆ। ਆਮਦ, ਕਿਉਂਕਿ ਆਮਦ ਹੋ ਰਹੀ ਹੁੰਦੀ ਆ। ਇਹ ਇੱਕ ਦੀ ਗੱਲ ਕਰਦਾ ਆਹੋ ਉਸਤਾਦ ਜੀ ਉਹ ਟੈਟੂ ਬਣਾਉਣ ਲੱਗਾ ਤੇ ਗਲੇ ਤੇ ਮੇਰੇ ਨਾਮ ਦਾ ਟੈਟੂ ਨਹੀਂ ਬਣਾਉਣਾ। ਇੱਥੇ ਉਹ ਬੜਾ ਔਖਾ ਤੱਤਾ ਚਿਮਟਾ ਕਰਕੇ ਐ ਲਾਉਣਾ ਕਾਲੂ ਬਣ ਨਹੀਂ ਉਹ ਬੜੇ ਬਣਾਏ ਨੇ ਯਾਰ। ਇਹ ਤੂੰ ਦੇਖੀ ਇੱਕ ਤਾਂ ਉਹਦਾ ਸੋਹਣਾ ਵਾ ਚਾਹੇ ਫੁੱਗਾ ਹੱਥ ਦੇਤਲਾ ਬੰਦਾ, ਉਹ ਟੂਲ ਪਲਾਈ ਤੇ ਪੈਂਦਾ ਛਾਬੀ ਝੋਲੀ ਜੀ ਰੱਖ ਕੇ 20 ਰੁਪਏ ਲੈਂਦਾ ਬਸ ਵਾਲਿਆਂ ਕੋਲ ਦੇ। ਉਸਤਾਦ ਜੀ ਪਰਸੋਂ ਨੇ ਫੋਨ ਕੀਤਾ, ਸੋਰੀ ਤੇਰੀ ਗੱਲ ਕੱਟਣ ਲੱਗਾ, ਮਾਦਰਤ ਕਰਤੀ ਹੈ ਕੋਈ ਨਹੀਂ। ਉਸਤਾਦ ਜੀ ਪਰਸੋਂ ਉਹਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਤੂੰ ਆਨਲਾਈਨ ਨਹੀਂ ਹੋਣ ਦਿਆ। ਮੈਂ ਕਿਹਾ ਮੇਰਾ ਪੈਕੇਜ ਹੈ ਨਹੀਂ। ਉਸਤਾਦ ਜੀ ਨੇ ਪੈਕੇਜ ਲਵਾ ਤੇ ਪੈਕੇਜ ਵੀ ਕੋਈ 3000 ਜਿਹੜਾ ਪੈਕੇਜ ਲਵਾ ਦਿੰਦਾ ਨਾ ਉਸਤਾਦ ਜੀ। ਭਾਈਆਂ ਨੇ ਇਹ ਬੜੇ ਪਿਆਰੇ ਜੀ ਹੁੰਦੇ ਨੇ, ਇਹਨਾਂ ਦੇ ਬੜੇ ਵਫਾਦਾਰ ਜੀ ਹੁੰਦੇ ਨੇ, ਹਰ ਔਖੇ ਸੌਖੇ ਵੇਲੇ ਖਲੋਤੇ ਹੁੰਦੇ ਨੇ, ਇੰਜ ਦੇ ਜੀ ਹੁੰਦੇ ਨੇ। ਅਸਲ 'ਚ ਇਹਨਾਂ ਦੇ ਨਾ, ਇਹਨਾਂ ਨੂੰ ਮੁਆਸ਼ਰੇ 'ਚ ਨਾ ਥੋੜੀ ਜਿਹੀ ਮਹਿਰੂਮੀ ਦਾ ਸਾਹਮਣਾ ਨਾ ਅੱਜ ਦੇ ਦੌਰ 'ਚ ਥੋੜਾ ਠੀਕ ਹੋ ਗਏ ਨੇ, ਲੇਕਿਨ ਅੱਜ ਤੋਂ 20 25 30 40 ਸਾਲ ਪਹਿਲੇ ਨਾ ਇਹਨਾਂ ਨੂੰ ਮਹਿਰੂਮੀ ਸੀ। ਅਸੀਂ ਇਹਨਾਂ ਨੂੰ ਆਪਣੇ ਜੇ ਵਰਗਾ ਮੰਨਦੇ ਹੀ ਨਹੀਂ ਸੀ। ਹਾਂਜੀ ਹੁਣ ਅੱਜ ਭਾਈ ਪੁਲਿਸ 'ਚ ਲੱਗੇ ਨੇ, ਟੀਚਰ ਲੱਗੇ ਨੇ, ਹੁਣ ਨਿਜ਼ਾਮ ਹੋਰ ਹੋ ਗਿਆ ਮੈਂ ਆਪ ਇਹਨੂੰ ਨੌਕਰੀ ਜੀ। ਅੱਛਾ ਉਸਤਾਦ ਜੀ, ਇੱਕ ਵੈਸੇ ਸਵਾਲ ਹੈ। ਇੱਕ ਸਾਡੇ ਖਵਾਜਾ ਸਰਾ ਦੋਸਤ ਨੇ, ਜੇ ਕਹੋ ਤੁਸੀਂ ਨੈਕਸਟ ਟੀ ਟਾਈਮ 'ਚ ਉਹਨਾਂ ਨੂੰ ਬੁਲਾਈਏ। ਬੁਲਾਓ ਯਾਰ, ਬੁਲਾਓ। ਤੂੰ ਵੀ ਬੁਲਾ ਉਹਨਾਂ ਨੂੰ, ਸਾਜੀ ਬੁਲਾਵਾਂ ਮੈਂ। ਬੁਲਾ। ਬਸ ਵੇਲੇ ਤੇ ਖਵਾਜਾ ਸਰੀ ਬੁਲਾਓ ਸਾਰੇ। ਤੂੰ ਆਪਣੇ ਉਹਨੂੰ ਬੁਲਾ। ਜੇ ਇੱਥੇ ਖਵਾਜਾ ਸਰਾਵਾਂ ਦੀਆਂ ਵੈਕੈਂਸੀਆਂ ਖੁੱਲੀਆਂ ਫਿਰ ਮੈਨੂੰ ਰੋਕੇ ਕੋਈ ਨਾ, ਮੈਂ ਟਰਾਲੀਆਂ ਭਰ ਲਿਆਉਣੀਆਂ ਵਾ ਤੇ ਮੈਂ ਉਹ ਖਵਾਜਾ ਸਰਾ ਲੈ ਕੇ ਆਉਣਾ। ਤੇਰਾ ਸਾਰਾ ਟੱਬਰ ਮੈਂ ਹੀ ਠਾਂਗਾ। ਤੁਸੀਂ ਆਪ ਕਹਿਣਾ ਵਾ। ਇਹਦਾ ਅੱਧਾ ਖਾਨਦਾਨ ਜੀ। ਅਗਲਾ 1000 ਟੀ ਟਾਈਮ ਜਿਹੜਾ ਹੋਣਾ ਨਾ, 1000 ਟੀ ਟਾਈਮ ਉਹ ਖਵਾਜਾ ਸਰਾਂ ਦੀ ਹੋ ਜਾਣਾ। ਤੁਸੀਂ ਦੇਖੋ ਇੱਥੇ ਸਾਰੇ ਆਉਣੇ, ਨੂਰਾ ਲਾਲ ਵੀ ਕੀ ਮਜ਼ਾ ਆਵੇ। ਕਸਮ ਵਾਲੀ ਗੱਲ ਆ ਕਿ ਚਾਰੇ ਖਵਾਜਾ ਸਰਾ ਬੈਠੇ ਹੋਣ ਮੇਰੇ ਟੀ ਟਾਈਮ ਤੇ ਉਹਨਾਂ ਨਾਲ ਮੈਂ ਟੀ ਟਾਈਮ ਕਰ ਰਿਹਾ ਹਾਂ, ਚਾਰਾਂ ਨਾਲ, ਤੇ ਉਹ ਆਪਸ ਵਿੱਚ ਲੜਨਗੇ ਕਿ ਤੁਸੀਂ ਤਾਂ ਕਦੋਂ ਉਠਾ ਜਾਣਾ। ਉਹਨਾਂ ਦਾ ਕਿੰਨਾ ਮਜ਼ਾ ਆਏਗਾ। ਰਾਮ ਨੇ ਬੈ ਮਿੱਠੇ ਮੈਂ ਤੈਨੂੰ ਕਹਿ ਦਿੱਤਾ, ਰਾਮ ਨੇ ਗੱਲ ਅਗਲੇ ਦੀ ਸੁਣ ਲੈ ਕੇ ਓਵਰਲੈਪ ਨਾ ਕਰੇ ਕਿ ਉਤਰਿਆ। ਇਹਦਾ ਭਾਵੇਂ ਸੁਪਰਮੈਨ ਬਣ ਗਿਆ, ਇੰਜ ਕਰਕੇ ਉੱਠਿਆ ਤੇ ਇਸ਼ਾਰੇ ਤੇ ਖਲੋਤਾ ਤੇ ਕਿਤੇ ਇਸ਼ਾਰਾ ਬੰਦ ਹੋਇਆ। ਨਹੀਂ ਵੀ ਕੀ ਇਹ ਕਿੱਡਾ ਬਗੈਰ ਤੇ ਸਪਾਈਡਰਮੈਨ ਬਣ ਕੇ ਤੇ ਆਪਣੇ ਜਾਲੇ ਖਾਣ ਲੱਗ ਪਿਆ। ਨਹੀਂ ਯਾਰ ਲਿਆਓ ਯਾਰ, ਇੱਕ ਸ਼ੋਅ ਕਰਾਂ ਮੈਂ ਉਹਨਾਂ ਦੇ ਨਾਲ। ਅੱਜ ਸਵੇਰੇ ਲਿਆਵਾਂਗੇ ਉਸਤਾਦ ਜੀ। ਨਹੀਂ 4 ਪੂਰੇ ਚਾਹੀਦੇ, ਤੁਸੀਂ ਨਥੀ ਫਿਰ। ਇੱਕ ਮੇਰਾ ਉਸਤਾਦ ਜੀ ਫਿਰ ਇੱਕ ਮੇਰਾ ਹੋ ਗਿਆ, ਇੱਕ ਫਰੀਦ ਦਾ ਤੇ ਇੱਕ ਮਿੱਠੇ ਦਾ। ਉਹ ਮੇਰਾ ਤੇ ਦੋ ਮਤਲਬ ਮੇਰੀ ਗੱਲ ਸੁਣੋ, ਮੇਰਾ ਉਹ ਨਾ ਪਾ। ਮੈਂ ਤੇ ਵੈਸੇ ਉਸਤਾਦ ਜੀ ਉਹਨਾਂ ਨੂੰ ਬੜਾ ਅੱਛਾ ਤੇ ਮੈਂ ਵੀ ਵੈਸੇ ਹੀ ਨਹੀਂ ਉਹਨਾਂ ਦੀ ਲਾਈਫ ਸੁਣੀਏ ਯਾਰ, ਉਹਨਾਂ ਦੀ ਜ਼ਿੰਦਗੀ ਹਾਂ ਬਿਲਕੁਲ। ਮੈਂ ਤਾਂ ਕਹਿੰਦਾ ਹਫਤੇ ਦਾ ਇੱਕ ਸ਼ੋਅ ਉਹਨਾਂ ਦਾ ਤੁਸੀਂ ਲਿਆਓ 4, ਮੈਂ ਉਹਨਾਂ ਨਾਲ ਡੀਲ ਕਰਦਾ ਕੋਈ ਅੱਛੀ। ਓਕੇ ਇਹ ਨਾ ਹੋਵੇ ਦੋ, ਇੱਕ ਤੂੰ ਲੈ ਨਾ ਦੋਸਤ, 2 ਤੂੰ ਲੈ, ਇੱਕ ਤੂੰ ਲੈ ਆਪਣੇ ਨਾਲ। ਓਕੇ ਨੰਦ ਕਰਦੇ ਨਹੀਂ ਇਹ ਹੁਣ ਕਿੱਦਣ ਮੈਨੂੰ ਦੱਸਣਾ ਵਾ ਤੁਸੀਂ। ਉਹਨੇ ਤੇ ਉਸਤਾਦ ਜੀ ਘਰੋਂ ਭਰਾਵਾਂ ਨੂੰ ਕਹਿਣਾ ਤਿਆਰ ਹੋਈਏ ਤੇ ਆ ਜਾਣਾ ਵਾ। ਇਹ ਸਾਡਾ ਮਸਲਾ ਵਾ। ਨਹੀਂ ਤੂੰ ਕਿਤੇ ਬਿਲਟੀ ਕਰਾਉਣੇ ਆ, ਤੂੰ ਵੀ ਘਰੋਂ ਲਿਆਉਣੇ ਉਹਦੇ ਕੋਲ ਆਪਣੇ ਸਾਥੀ ਹੈਗੇ, ਵੇਖ ਤਾਂ ਕਹਿੰਦਾ ਮੇਰਾ ਖਵਾਜਾ ਸਰਾ। ਉਹ ਦਾਤੀ ਮੈਂ ਬੇਫਰਜ਼ ਕਹਿੰਦੇ ਨਹੀਂ ਮੇਰਾ ਸੁਲਤਾਨ, ਮੇਰਾ ਖਵਾਜਾ ਸਰਾ। ਕਹਿੰਦਾ ਮੈਂ ਆਪਣੇ ਖਵਾਜਾ ਸਰਾਂ ਨੂੰ ਜੌਬ ਕਰਵਾਣੀ। ਨਹੀਂ ਲੈ ਕੇ ਆ ਲੈ। ਯਾਰ ਇਹ ਵੈਸੇ ਉਸਤਾਦ ਜੀ ਕੈਸੀ ਗੱਲ ਹੈ। लेकिन यह कि सच धज के समझाने आए और हमें बहकाने आए। ਅਸੀਂ ਐਵੇਂ ਨਹੀਂ دیਵਾਨੇ ਹੋ ਗਏ। चुप करके ਵਾਹ ਜੀ। ਇਹ ਤਾਂ ਤੇ ਸਾਜੀ ਅਸੀਂ ਵੀ ਨਾਲ ਬਹਿਆਂਗੇ ਸਾਰੇ 8 ਜਾਣੇ। नहीं फिर ਉਸਤਾਦ ਜੀ ਮੇਰੇ ऐसा देखो है जो शो शुरू हुए ए छन है ਮੈਂ ਕਹਿੰਦੇ ਮੇਰੇ ਤੋਂ ਇਲਾਵਾ ਬਣਾ ਉਸਤਾਦ ਜੀ ਹੁਣ ਮਨੋਰੰਜਨ ਕਿਸੇ ਵੀ ਸ਼ਕਲ 'ਚ ਵੇਖਣਾ ਪਸੰਦ ਕਰਦਾ। आहो यार भरावा ਕੁਛ ਵੀ ਤਹਿਕੀਕ ਕਰ ਸਕਦੇ। ਕੁਝ ਨਾ ਹੋ ਯਾਰ ਭਰਾ। कुछ भी ਛੰਛਨ ਹੋਣੀ ਚਾਹੀਦੀ ਹੈ ਭਾਵੇਂ ਕਿਸੇ ਦਾ ਵੀ ਬੱਚਾ ਹੋਵੇ। ਯਾਰ ਕਿਸਵੇਂ। ਲੇਕਿਨ ਉਸਤਾਦ ਜੀ ਇਹ ਵੇਖੋ ਨਾ ਕੈਸੀ ਗੱਲ ਹੈ ਕਿ ਅਸੀਂ ਇਹ ਸਾਡਾ ਮਜ਼ਾਕ ਦਾ ਵੀ ਇਹ ਪਹਿਲੂ ਬਣ ਗਿਆ ਨਾ ਪੂਰੇ ਮੁਆਸ਼ਰੇ ਦਾ, ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਗੱਲਾਂ ਕਰਕੇ। ਇਸੇ ਤਰ੍ਹਾਂ ਜਿਵੇਂ ਉਹ ਖਾਨ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ, ਕਹਿੰਦੇ ਪਿਸਟਲ ਲੈ ਕੇ ਬੰਦਾ ਜਾਂਦਾ ਮੁਆਸ਼ਰੇ 'ਚ ਬੜਾ ਅੱਛਾ ਸਮਝਿਆ ਜਾਂਦਾ, ਹਾਰਮੋਨੀਅਮ ਲੈ ਕੇ ਜਾਂਦਾ ਬੰਦਾ ਉਹਨੂੰ ਲੋਕ ਗੱਲਾਂ ਕਰ ਸਕਦੇ। ਕੈਸੀ ਗੱਲ ਕੈਸੀ ਗੱਲ ਸਹੀ। ਹਾਲਾਂਕਿ ਜਿਹੜੇ ਸੁਰ ਨੂੰ ਸਮਝਣ ਵਾਲੇ ਉਹਨਾਂ ਲਈ ਹਾਰਮੋਨੀਅਮ ਵਿੱਚ ਪਿਸਟਲ ਆ। ਓਏ ਹੋਏ ਉੱਥੇ ਐਸੀ ਕਰਨ ਨਾ ਥਕਾ ਹਾਏ ਹਾਏ ਹਾਂ ਓਹ ਹੋ ਮਰਦੇ ਨਹੀਂ ਬੜੇ ਬੰਦੇ ਮਰਦੇ ਨੇ। ਕਿਉਂ? ਮੈਂ ਕਹਿੰਦਾ ਕਈ ਸ਼ੇਖ ਮਰ ਜਾਂਦੇ ਆ। ਸ਼ੇਖ? ਕਿਹੜੀ ਜਿਹਦੇ ਕੰਨ ਹੈਗੇ ਭਾਈ, ਜਿਹੜਾ ਸੁਰ ਨੂੰ ਸਮਝਦਾ ਯਾਰ ਓਏ ਆ ਗਿਆ, ਉਹ ਗੜਗੀਲਾ ਨੂੰ ਭੇਜ, ਗੜਗੀਲਾ ਆ ਗਿਆ, ਸਾਡਾ ਗੜਗੀਲਾ ਆ ਗਿਆ। ਮੈਂ ਗੜਗੀਲੇ ਦੀ ਡਿਊਟੀ ਲਾਉਣਾ ਵਾ ਤੇ ਤੂੰ ਪਤਾ ਕੀ ਕਰਨਾ ਵਾ, ਤੂੰ ਉਹਨਾਂ ਦੇ ਨੰਬਰ ਲੈਣੇ ਚਾਰਾਂ ਦੇ। ਠੀਕ ਹੈ ਜੀ। ਸਾਡੇ ਭਰਾ ਜਿਹੜੇ ਖਵਾਜਾ ਸਰਾ 4 ਚਾਰਾਂ ਦੇ ਨੰਬਰ ਲੈ ਕੇ ਚਾਰਾਂ ਨੂੰ ਓਕੇ ਤੂੰ ਪਾਰਲਰ ਚੋਂ ਤਿਆਰ ਕਰਾ ਕੇ ਲਿਆਉਣਾ ਉਹਨਾਂ ਨੂੰ। ਗੱਡੀ ਤੇ ਲੈ ਕੇ ਜਾਣਾ ਤੂੰ। ਆਹੋ यार प्रोड्यूसर नहीं है उस्ताद जी को यार वो इंसान नहीं है ठीक है नहीं मैं क्या है वो
मैं कह रहा हूँ कि पार्लर तो 4 है गड्डी पार्लर तो तैयार होने में उन्हें 10 मिनट लगेंगे मिट्टे तो तेरा 20 मिनट भाईजान आपने गाड़ी लेके जानी, एक साथ बिठाना है, 3 पीछे बिठा के शीशे नीचे करके आपने लेके आना था। ठीक है ਤੇ ਜੇ ਕੁਆਰ ਵਾਲਾ ਰੱਖਿਆ ਕਹਿੰਦੀ ਫੈਮਿਲੀ ਮੈਨੂੰ ਜ਼ਰਾ ਹਾਂ ਤੇ ਇਕੱਠੇ ਜਾ ਰਹੇ ਨਾ ਬਿਠਾਵੀਓ ਗਰਮ ਹੁੰਦੇ ਹੀ नहीं ठीक ਲਾ ਕੇ है। ਉਹਨੂੰ ਤੀਲੀ ਨਾ ਵਾਲੀ आजा गड़कीले आजा। ਸਾਜੀ ਇਹ ਵੈਸੇ ਸਾਨੂੰ ਇੱਕ ਨਵੀਂ ਚੀਜ਼ ਹੋਏਗੀ ऐसी नवी चीज ਹਨਾ ओए ਲੇਕਿਨ ਸਾਜੀ ਸਾਡਾ ਵੀ ਵਿੱਚ ਹੋਣਾ ਜ਼ਰੂਰੀ ਹੈ ਨਾ ਯਾਰ ਇਦਾਂ नहीं नहीं ਸਾਰੇ ਤੁਸੀਂ ਬਿਠਾਓ नहीं 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 ਨਹੀਂ ਸਤਾਈ ਚਾਂਸ ਆਏਗੀ ਤੇ ਉਹ ਰੌਣਕ ਨਹੀਂ ਨਹੀਂ ਤੁਹਾਡਾ ਸੈਟਅਪ ਹੀ ਹੋ ਰਿਹਾ ਸਾਰਾ ਆ ਗੜਕੀਲੇ ਉਰੇ ਆ ਨਵੀਂ ਗੇਮ ਇੱਥੇ ਤੁਰ ਪਈ ਆ अस्सलाम वालेकुम सर ਆਵੇ ਇੱਕ ਤੇ ਆਵੇ ਕਰਾਇਆ ਸਹੀ आपने सलाम वालेकुम हाँ जी सर जी ਓਕੇ ਹੋ ਗਈ हाँ जी ਲੋ ਇੰਨੀ ਗੱਲ ਸੀ ਕਿੰਨੇ ਪੈ ਲੱਗੇ साजी लग गया 45 सौ रुपये ਬਸ ਠੀਕ ਓਕੇ ਕਰ लेकिन गड्डी अपनी जगह ते आ ਤੇਲ ਬਦਲਾ ਲਿਆ सारा कुछ ਇਹ मैं ਤੂੰ ਜ਼ੇਨ ਚ ਰੱਖਣਾ ਕਿੰਨੀ ਦੇਰ ਬਾਅਦ ਤੇਲ ਇਹਦਾ ਬਦਲਾਉਣਾ ठीक है सर ਠੀਕ ਹੈ हाँ जी ਹਾਂ और जी ਵੀ ਤਾਂ ਨਹੀਂ ਗਿਆ ਤੇਲ ਅੱਛਾ ਮੂੰਹ ਦਾ ਅਗਲਾ ਚੱਕਾ ਚੁੱਕ ਕੇ ਆਉਂਦੇ ਸੀ ਤੁਸੀਂ ਆਏ ਅੱਛਾ ਯਾਰ ਮੇਰੀ ਗੱਲ ਸੁਣ ਗੜਕੀਲੇ ਸਾਨੂੰ 4 ਅਦਦ ਖਵਾਜਾ ਸਰਾ ਚਾਹੀਦੇ ਨੇ ਅੱਛੇ ਸੋਹਣੇ ਅਸੀਂ ਸ਼ੋਅ ਕਰਨਾ ਮੈਂ ਉਹਨਾਂ ਦੇ ਨਾਲ ਮੈਂ ਕਰਨਾ ठीक है सर जी हाँ। ओके ਤੂੰ ਬਹਿ ਜਾਣਾ ਮੇਰੇ ਨਾਲ ਹਾਂਜੀ। 4 ਖਵਾਜਾ ਸਰਾ एक तो है ना ਇਹ ਪਹਿਲੇ ਹੋ ਗਈਆਂ ਸਾਰੀਆਂ ਗੱਲਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੋ ओके ठीक है ਤੈਨੂੰ ਬਤਾਨਾ ਪਾਣੀ ਪੜਨਾ ਲਿਆਵਾਂ ਸੰਜੇ नहीं 13-14 ਮਿੰਟ ਦਾ ਸ਼ੋਅ ਹੋ ਗਿਆ ਉਹ ਚ ਹੀ ਗੱਲਾਂ ਹੋਈਆਂ ਨੇ ठीक हो गया सर जी 3 ਤੋਂ 4 ਖਵਾਜਾ ਸਰਾ खूबसूरत ਖੂਬਸੂਰਤ मेरे तरह ਨਹੀਂ ਨਹੀਂ ਮੇਰੀ ਗੱਲ ਸੁਣ ਖੂਬਸੂਰਤ ਦੀ ਨਹੀਂ ਗੱਲ ਹੈਗੀ ਜੀ। ਜਿੱਦਾਂ ਦਾ ਅੱਲਾ ਨੇ ਉਹਨਾਂ ਨੂੰ ਬਣਾਇਆ ਉਦਾਂ ਦੇ ਹੋਣ ਲੇਕਿਨ ਆਪਣੇ ਆਪ ਨੂੰ ਉਹ ਠੀਕ ਕਰਕੇ ਆਓ जी सही है ਠੀਕ ਹੈ ਜੀ ਉਹਨਾਂ ਦੇ ਵਿੱਚੋਂ ਅਗਰ ਕੋਈ ਏਜਡ ਵੀ ਹੋ ਜੇ Okay। ਕੋਈ ਉਹਨਾਂ ਦਾ ਕੋਈ ਰੋਲਾ ਨਹੀਂ नहीं सर जी जेडे वेल करांगे वो सूई पूछ रहे होंगे ਹਾਂ ਵੀ ਜਿਹਨਾਂ- ਹੈ ਕੁਦਰ ਕੋਈ ਹੈ ਨਾ ਤਲਾ ਹਾਂਜੀ, ਹਾਂਜੀ, ਪਰ ਤੂੰ 4 ਕਰਕੇ ਨਾ ओके 3 ਤੋਂ 4 ਹਾਂਜੀ। ਬਲਕਿ 4 ਹੀ ਹੈ ਚੌਕਟੀ ਬੈਠੀ ਹੋਵੇ आहो चार ਐ ਫਰੇਮ ਖੁੱਲੇ ਹਾਂ ਨਜ਼ਾਰੇ ठीक है ते किते जा रहे ने बाकी ਨਹੀਂ ਹਾਂਜੀ। ਮੈਂ ਉਹਨਾਂ ਦੇ ਨਾਲ ਵੀ ਸੈਟਅਪ ਕਰਨਾ ਨਾ अच्छा अच्छा ठीक हो गया ਤਾਂ ਜਾਈਏ ਤੇ ਫਿਰ ਤੂੰ ਖੜਨੇ ਕੋਈ ਨਾ ਕੁਛ ਆ ਲਿਆਉਂਦਾ ਇੱਥੇ ਨਵਾਂ ਨਿਜ਼ਾਮ ਹੋਣਾ ਯਾਰ ਇਸ ਵਾਰੀ ਤੁਸੀਂ ਗੜਕੀਲਾ ਸਾਰੇ ਖੁਸਰੇ ਚੈੱਕ ਕਰੋ ਤੁਸੀਂ ਸਾਡੇ ਵੀ ਚੈੱਕ ਕਰਿਓ ਹਾਜੀ ਗਫੂਰੀ ਲਿਆਉਂਗਾ ਯਕੀਨ ਮੰਨੋ ਹਾਜੀ ਗਫੂਰੀ ਫਰੀਦ ਆ 2 ਪੈਰ ਲਾ ਲਾ ਅੱਗੇ ਨੂੰ ਉਹਦਾ ਇੱਕ ਪੈਰ ਹੀ ਇਦਾਂ ਹੀ ਆ ਸੀਰੀਅਸਲੀ ਸਾਈਕਲ ਚਲਾਉਂਦਾ ਵਾ ਜਿਹਦਾ ਪੈਰ ਹੀ ਜਿੱਡਾ ਹੋਏਗਾ ਉਹ ਕੀ ਨਫਾਸਤ ਉਹਦੇ ਚ ਇੱਕ ਹੋਏਗੀ ਮਿੰਟ ਹੈ ਜਾ ਪਹਿਲੇ ਭਾਜੀ ਦੀ ਗੱਲ ਹਾਂਜੀ ਸਾਈਕਲ ਚਲਾਉਂਦਾ ਡੰਡਾ ਤੇ ਨਾ ਉੱਤੇ ਖੜ ਕੇ ਐ ਲਾ ਉਹ ਵੀ ਉੜਦਾ ਹੀ ਆਉਂਦੇ ਯਕੀਨ ਮੰਨੋ ਉਸਤਾਦ ਜੀ ਜਿਹੜੇ ਬੋਲਦੇ ਉਹਦੇ ਉਸਤਾਦ ਹਾਜੀ ਕਫੂਰੀ ਮੈਂ ਵੇਖਿਆ ਵਾ ਆਹੋ। ਇੰਨੇ ਇੰਨੇ ਉਸਤਾਦ ਜੀ ਦੇ ਵਾਲ ਨੇ ਤੇ ਵਿਆਹ ਸ਼ਾਦੀ ਤੇ ਸਮੇਤ ਮਹੀਨੇ ਨਹੀਂ 6 ਵਜੇ ਨੱਚ ਪੈਂਦਾ ਵਾ ਨਹੀਂ ਤੂੰ ਉਹ ਲੈ ਕੇ ਆਉਣੇ ਆ ਨਾ ਜਿਹੜੇ ਹਾਂਜੀ। ਸਾਡਾ ਅੱਛਾ ਅਸੀਂ ਲੋਕਾਂ ਨੂੰ ਉਹਨਾਂ ਦਾ ਤਾਰਫ ਕਰਾਈਏ ਉਹਨਾਂ ਨੂੰ ਉਹਨਾਂ ਦੀ ਲਾਈਫ ਪੁੱਛੀਏ ਹਾਏ ਸਹੀ ਬਲਕਿ ਮੈਨੂੰ ਹੀ ਨਹੀਂ ਪਤਾ ਮੈਂ ਪੁੱਛਾਂ ਕਿ ਭਾਈ ਤੁਹਾਡੀ ਕੀ ਪਰਵਰਿਸ਼ ਛੋਟੇ ਹੁੰਦੇ ਪੜ੍ਹਾਈ ਲਿਖਾਈ ਇਹ ਉਹ ਖਾਣਾ ਪੀਣਾ ਮੁਆਸ਼ਰੇ ਮਜ਼ਾ ਆ ਜਾਏਗਾ ਸ਼ੋਅ ਦਾ ਉਸਤਾਦ ਜੀ। ਔਰ ਹਰ ਹਫਤੇ ਇੱਕ ਸ਼ੋਅ ਉਹਨਾਂ ਦੇ ਨਾਲ ਕਰਿਆ ਕਰਨਾ ਮੈਂ ਇੱਕ ਗੱਲ ਤੁਸੀਂ ਦੱਸੀ ਨਹੀਂ ਕਿਹੜੀ? ਤੁਹਾਨੂੰ ਚੇਲੇ ਚਾਹੀਦੇ ਕਿ ਅੰਮੀਆਂ ਚਾਹੀਦੀਆਂ ਆਓ ਗੁਰੂ ਹੁਣ ਅੰਮੀਆਂ ਵੀ ਹੁੰਦੀਆਂ ਨਾ ਗੁਰੂ ਅੰਮੀਆਂ ਨੂੰ ਕਹਿੰਦੇ ਆ ਨਹੀਂ ਚੇਲੇ ਹੀ ਮੈਨੂੰ ਅੱਛਾ ਖੂਬਸੂਰਤ ਮਾਹੌਲ ਉਹ ਅੰਮੀਆਂ ਬਹੁਤ ਖੂਬਸੂਰਤ ਅੱਛੀਆਂ ਮੂਰਤਾਂ ਉਹਨਾਂ ਨੂੰ ਕਿਹਾ ਜਾਂਦਾ ਹਾਂ, ਮੂਰਤਾਂ। ਥੀਏਟਰਲੈਂਡ ਚ ਹੁੰਦੀਆਂ ਕਿਸੇ ਦੀ ਸੋਹਣੀ ਸੂਰਤ ਵਾਲੇ ਹੁੰਦੇ ਕਿਸੇ ਦੇ ਬਾਂਕਾ ਲਓ ਸ਼ੀਸ਼ੀ ਵੀ ਕਹਿੰਦੇ ਵੀਰ ਸਾਜੀ ਜੀ, ਉਹਨਾਂ ਨੂੰ ਹਾਜੀ ਹੀਰੋ ਆਪਣਾ ਕਸਾਈ ਸਾਜੀ ਨੇ ਸਾਰੇ ਵਰਕਸ਼ਾਪ ਵਾਲੇ ਚੁੱਕ ਲਏ ਅੱਛਾ ਆਏ ਤੇ ਕੋਈ ਖਵਾਜਾ ਸਰਾ ਤੇ ਲੇਕਿਨ ਹੈ ਮਜ਼ਬੀ ਨਹੀਂ ਮਿਸਤਰੀ ਟਾਇਰ ਸਾਰੇ ਨਹੀਂ ਮਜ਼ਬੀ ਨੇ ਹਾਜੀ ਹਾਜੀ ਲੈ ਗਾਤ ਫਿਲਮ ਹਾਜੀ ਦੇ ਹੀਰੋ ਹੀਰੋ ਨੇ ਨਾ ਹਾਜੀ ਹੀਰੋ ਮੇਰਾ ਬਚਪਨ ਦਾ ਯਾਰ ਆ ਮੈਨੂੰ ਗੋਲ ਚ ਡੱਕ ਲਿਆ ਤੇ ਜਿਹੜਾ ਉਹ ਹਾਜੀ ਦੂਜਾ ਜਿਹੜਾ ਉਹ ਹਾਜੀ ਮਿੱਠੂ ਪੂਰੀ ਹਾਂਜੀ ਸਾਰੇ ਸਾਡੇ ਬਚਪਨ ਦੇ ਯਾਰ ਆ ਇਹ ਸਾਰੇ ਇਹਲੇ ਇਲਾਕਾ ਵਾ ਤੁਸੀਂ ਸੀਰੀਅਸਲੀ ਸਤਾਜ ਤੁਸੀਂ ਕਹਿੰਦਾ ਝੂਠ ਬੋਲਦਾ ਤੁਸੀਂ ਘੋੜਾ ਖੁਸਰਾ ਨੇ ਦੇਖਿਆ ਲੈ ਕਿਹੜਾ ਜੀ ਘੋੜਾ ਖੁਸਰਾ ਡਬਲ ਪਾਨ ਪਾਉਂਦਾ ਸੀ ਇੱਧਰ ਵੀ ਤੇ ਇੱਧਰ ਵੀ ਐ ਤੁਸੀਂ ਤੇ ਤੁਰੇ ਜਾਂਦੇ ਨੇ ਗਾਲ ਕੱਢਦੇ ਨਹੀਂ ਕੰਚ ਤੇ ਉਹਦਾ ਪੈਰ ਬੜਾ ਵੱਡਾ ਫਰੀ ਜੀ ਤੇ ਤੂੰ ਤੇਰੀ ਪੈਰਾਂ ਤੇ ਕਿਉਂ ਨਜ਼ਰ ਸਾਰਿਆਂ ਦੇ ਠੁੱਡੇ ਲਾਦੇ ਆ ਯਾਨੀ ਤੂੰ ਸਭ ਤੋਂ ਪਹਿਲੇ ਉਹਨਾਂ ਦਾ ਖਵਾਜਾ ਸਰਾ ਦੇ ਦਾ ਪੈਰ ਦਾ ਸਾਈਜ਼ ਇਹ ਦੱਸਦਾ ਪੈਰ ਦਾ ਮਸਾਜ ਕਰਦਾ ਨਾ ਸਾਜੀ ਇਹ ਨਹੀਂ ਕਰਦਾ ਹਾਂਜੀ ਮੁਹੱਬਤ ਕਰਦਾ ਇੱਕ ਮਿੰਟ ਜੀ ਨਹੀਂ ਤੇਰੇ ਘਰ ਜਿਹਦੇ ਪੈਰ ਪਏ ਤੂੰ ਨਾਪ ਲੈਣਾ ਵਾ ਨਹੀਂ ਨਹੀਂ ਉਹ ਹੁੰਦਾ ਵਾ ਇੱਕ ਸੀ ਅੱਕੋ ਖੁਸਰਾ ਉਦੋਂ ਵੀ ਪੈਰ ਵੱਡੇ ਸੀ ਉਹ ਪੈਦਲ ਬਹੁਤ ਤੁਰਦੇ ਸੀਗੇ ਉਦੋਂ ਆ ਕਨਵੈਂਸ਼ਨ ਨਹੀਂ ਸੀ ਹੁੰਦੀਆਂ ਇਨ ਡਰਾਈਵ ਨਹੀਂ ਸੀ ਆਈ ਉਹ ਇਹ ਖੁਸਰਾ ਅਸਲ 'ਚ ਹੱਡ ਪੈਰੋਂ ਮੰਨਦਾ ਵਾ ਕਿ ਕਿਹੜਾ ਅੱਛਾ ਵਾ ਤਾਜੀ ਇੱਕ ਦਿਨ ਮੈਨੂੰ ਨਜ਼ਰ ਨਹੀਂ ਆਇਆ ਤਕਰੀਬਨ ਅੱਛਾ ਆ ਉਹਨੇ ਸ਼ੁਕਰ ਕੀਤਾ ਕਾਲ ਤਾਂ ਨਹੀਂ ਉਹਨੇ ਫੋਨ ਕੀਤਾ ਕਿੱਥੇ ਆ ਤੂੰ ਦੱਸ ਹੈ ਯਕੀਨ ਕਰੋ ਹੋ ਗਿਆ ਰੋਣ ਦਿਆ ਫਿਰ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਤੂੰ ਪਰੇਸ਼ਾਨ ਨਾ ਹੋ ਹਾਂਜੀ ਉਹ ਤੇ ਦੱਸਿਆ ਜਦੋਂ ਇਹ ਗਿਆ ਨਾ ਉਸਤਾਦ ਜੀ ਤੇ ਫਿਰ ਉਹ ਅਜਰ ਹੋਣ ਉਹਨੇ ਕਹਾ ਕਾਲੂ ਤੂੰ ਕਿੱਥੇ ਆ ਗਿਆ ਨਹੀਂ ਕਾਲੂ ਉਹਦੀਆਂ ਉਹਨੂੰ ਕੀ ਹਲਕਾ ਹਲਕਾ ਬਲਰ ਨਜ਼ਰ ਆਉਂਦਾ ਦਲ ਵਾਲੇ ਮਹੀਨਾ ਕੈਂਪ ਚ ਰਖਾ ਉਹਨੂੰ ਦੱਸ ਯਾਰ। ਉਹਨਾਂ ਦਾ ਕਿਹਦੇ ਨਾਲ ਕੀ ਹੋਣ ਡਿਆ ਵਾ ਉਸਤਾਦ ਜੀ ਉਹਨੇ ਨਾਂ ਰੱਖਿਆ ਸੀ ਮੇਰਾ ਗੁਰੂ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਉਹਨੇ ਕਿਹਾ ਗੁਰੂ ਰੰਧਾਵੇ ਵਰਗਾ ਉਹਨੂੰ ਲੱਗਦਾ ਮੈਂ ਤੇਰਾ ਨਾਂ ਗੁਰੂ ਨਹੀਂ ਗੁਰੂ ਰੰਧਾਵਾ ਮੈਂ ਤੁਹਾਨੂੰ ਦੱਸਦਾ ਨਹੀਂ ਸੀ ਹੁੰਦਾ ਪੇਸ਼ ਵਿੱਚ ਮੈਂ ਉਹਦੇ ਵਰਗਾ ਉਹ ਮੈਨੂੰ ਇਹ ਕਹਿੰਦਾ ਮਤਲਬ ਤੇਰਾ ਪੁਰਾਣਾ ਤਲਕ ਤੁਲਿਆ ਰਿਹਾ ਹਾਂਜੀ ਅੱਛਾ ਲੇਕਿਨ ਹੁਣ ਜ਼ਰਾ ਨਮਾਇਆ ਹੋਣਾ ਸ਼ੁਰੂ ਹੁਣ ਹੋ ਗਿਆ ਨਵਾਇਆ ਹੋਇਆ ਜਰਾ ਮੈਂ ਕਿਹਾ ਜਰਾ ਨਾਲੇ ਬੈਦਲਾਂ ਨੂੰ ਹੁਣ ਪਤਾ ਲੱਗਾ ਜਾਂ ਉਹਨੂੰ ਪੁਰਾਣਾ ਹੀ ਪਤਾ ਸੀ ਨਹੀਂ ਉਹਨੂੰ ਹੁਣ ਪਤਾ ਲੱਗਾ ਮੈਚ ਚ ਪੜ ਲਏ ਯਾਰ ਮੇਰੀ ਗੱਲ ਸੁਣੋ ਇੱਕ ਮਿਸਾਲ ਆ
ਇਹ ਵੀ ਗੱਲ ਗਲਤ ਆ ਕਿ ਇੱਕ ਔਰਤ ਨੂੰ ਪਤਾ ਲੱਗ ਰਿਹਾ ਜਦੋਂ ਕਿ ਮੇਰਾ ਬੰਦਾ ਬਾਹਰ ਕੁੜੀਆਂ ਜੀ ਤੜੀਆਂ ਨਾਲ ਮਤਲਬ ਮੂੰਹ ਮਾਰਦਾ ਫਿਰਦਾ, ਜਿਸ ਔਰਤ ਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਬੰਦਾ ਬਾਹਰ ਖਵਾਜਾ ਸਰਾ ਦੇ ਨਾਲ ਉਹ ਆਪਣੀ ਉਹਦੀ ਮਾਂ ਭੈਣ ਨੂੰ ਉਹਦੀ ਮੁਆਸ਼ਰੇ 'ਚ ਕੀ ਜ਼ਿਲਤ ਦਾ ਦੌਰ ਫਿੱਟੇ ਨੂੰ ਤੇਰਾ ਲੱਖ ਲਾਨਤ ਤੇਰੇ ਤੇ। ਤੁਸੀਂ ਹੋਰ ਪਾਸੇ ਓਏ ਲਾਨਤੀਆ ਓ ਭੈੜਿਆ ਗਾਲ ਨਾ ਕੱਢ ਓਏ ਯਾਰ ਉਹਦੀ ਵੀ ਸੁਣਿਆ ਕਰੋ, ਨਹੀਂ ਯਾਰ ਉਹਦੀ ਵੀ ਸੁਣਿਆ ਕਰੋ, ਉਹਨੂੰ ਤੁਸੀਂ ਐਂ ਡੀਗ੍ਰੇਡ ਤੁਹਾਡੇ ਉਹ ਵੀ ਇੱਕ ਮੁਕਾਮ ਰੱਖਦਾ ਬੈਠਾ ਉੱਥੇ। ਹਾਂਜੀ ਭੈਣ ਕੀ ਕਰ ਰਹੇ ਸੀ? ਉਹ ਨਹੀਂ ਕੋਈ ਬਣਦਾ ਹੀ ਨਹੀਂ ਇਹਦਾ ਸੱਚ ਵੀ ਗੱਲ ਕੰਮ ਹੈਲੋ ਜੀ। ਅੱਛਾ ਇਹੋ ਜਿਹੇ ਬੰਦੇ ਮਹਿਫਲ 'ਚ ਬੈਠੇ ਹੁੰਦੇ ਨਾ, ਇਹ ਇਹਨਾਂ ਦਾ ਉਦਾਹਰਨ ਕਿ ਤੁਸੀਂ ਉਹ ਗੱਲ ਕਰਨੀ ਉਹਦੇ ਵਿੱਚ ਬੋਲਣਗੇ ਨਹੀਂ ਨਹੀਂ ਭਾਜੀ ਮੈਂ ਗੱਲ ਕਰਦਾ, ਨਹੀਂ ਜਦੋਂ ਇੱਕ ਬੰਦੇ ਨੇ ਸਾਰੇ ਚੁੱਪ ਕਰਨਾ ਸਾਰੇ ਠਹਿਰ ਜੋ ਵੀ ਹਾਂਜੀ ਭਾਜੀ, ਤੇ ਉਹ ਹੁਣ ਕੱਲਾ ਨੁਮਾਇਆ ਹੁੰਦਾ ਨਾ ਤੇ ਘਟ ਜਾਂਦਾ, ਕਹਿੰਦਾ ਨਹੀਂ ਨਹੀਂ ਉਹ ਤਾਂ ਮੈਂ ਵੈਸੇ ਕਹਿ ਰਿਹਾ ਕਰ ਲਓ ਜਿੱਦਾਂ ਆਹੋ ਆਹੋ ਉਹ ਦਾ ਤੇ ਉਹ ਜਦੋਂ ਬੋਲੇ ਉਹਦੀ ਸੁਣਨੀ ਹੈ। ਠੀਕ ਹੈ ਸਰ। ਉਹ ਕੋ ਵਾਉ ਵਾਉ ਕਰਕੇ ਨਹੀਂ ਪੈਣਾ ਇੱਥੇ। ਚਲੋ ਓਕੇ ਹੋ ਗਿਆ ਸਰ। ਹਾਂਜੀ ਭਾਜੀ ਹੁਣ ਭਾਜਣ ਨਾਜ਼ਰੀਨ ਬਾਦਸ਼ਾਹ ਗੱਲ ਆ 4 ਮਹੀਨੇ ਦਾ ਇੱਕ ਹਫਤੇ ਦਾ ਇੱਕ ਸ਼ੋਅ ਜਿਹੜਾ ਨਾ ਮੈਂ ਉਹਨਾਂ ਦੇ ਨਾਲ ਕਰਿਆ ਕਰਨਾ, ਮੈਂ ਕਰਦਾ ਉਹਨਾਂ ਨਾਲ ਰਾਬਤਾ ਸਲਮਾਨ ਦੀ ਟਿਕਟ ਲਾਉਣਾ। ਰਾਬਤਾ ਕਾਹਤੋਂ ਕਰਨਾ, ਤੁਹਾਨੂੰ ਹਰ ਸ਼ਹਿਰ ਤੇ ਪਹੁੰਚੇਗੀ। ਹਾਜੀ ਇਹ ਕੌਣ ਲੱਗਾ ਜੀ? ਫਰੇਮ ਖੁੱਲੇ ਨਹੀਂ ਹਾਜੀ ਇੰਜ ਫਰੇਮ ਖੁੱਲੇਗਾ ਯਕੀਨ ਹੋਣਾ। ਯਾਰ ਉਹ ਹਾਫਜ਼ ਨੀਲਾ ਦਾ ਦੱਸ ਜਿਹੜਾ ਤੂੰ ਕਹਿਣ ਡਿਆ। ਕੀ ਦਫ਼ਤਰ ਦਾ ਮਾਹੌਲ ਹੋਏਗਾ ਉੱਧਰ, ਉਹ ਤਿਆਰ ਹੋ ਰਹੀ ਆ ਉਧਰ, ਇੱਕ ਵਾਸ਼ਰੂਮ ਚ ਆ, ਇੱਕ ਅੰਦਰ ਹੈ, ਇੱਕ ਇਧਰ ਬਾਹਰ ਵਾਲ ਸੈੱਟ ਕਰ ਰਹੇ। ਦਿਲ ਕੋ ਬਹਿਲਾਨੇ ਕੋ ਗੱਲ ਵੀ ਖਿਆਲ ਅੱਛਾ ਯਾਰ ਉਹ ਮੇਰੇ ਵੀਰ ਨੇ ਯਾਰ। ਤੁਸੀਂ ਤੇ ਇਹ ਜਿਹੜਾ ਇੰਜ ਨਹਿਲਾ ਰਹੀ ਹੈ ਇਹ ਵੀਰ ਮੈਂ ਕਹਿੰਦਾ ਉਹ ਜੀ ਅੱਲਾ ਦੇ ਬੰਦੇ ਮਾਹੌਲ ਚੇਂਜ ਹੋਏਗਾ। ਹੁਣ ਤੂੰ ਨਾ ਇਹੋ ਜਿਹਾ ਮੂੰਹ ਲੈ ਕੇ ਉੱਤੇ ਖਲੋਤਾ ਨਾ ਤੂੰ, ਉਹ ਕਿਹੜੇ ਕਿ ਨਾਲੇ ਛਨ ਛਨ ਜਦੋਂ ਇੰਜ ਕਰੇਗੀ ਚੂੜੀਆਂ ਦੀ ਆਵਾਜ਼ ਆਈ। ਕਿਹੜਾ ਬੰਦਾ ਵੀਰਾਂ ਦੀ ਛਨ ਛਨ ਸੁਣਨ ਨੂੰ ਤਰਸਣ ਡਿਆ? ਵੀਰ ਕਿਹੜੇ ਏਡੇ ਘੁੰਗਰੂ ਪਾ ਕੇ ਤੁਹਾਡੇ ਆਣ ਕੇ ਕਹਿੰਦੇ ਲਾਲਾ ਇਹ ਕਦੋਂ ਵੀਰ ਕਹਿੰਦੇ? ਭਾਈ ਉਹਨਾਂ ਨੂੰ ਪ੍ਰੋਟੋਕਾਲ ਦੇ ਰਹੇ ਭੈੜਿਆ, ਤੈਨੂੰ ਸਮਝ ਨਹੀਂ ਲੱਗਣੀ। ਉਹਨਾਂ ਨੂੰ ਫਿਲਟਰ ਦੇ ਰਹੇ ਸਾਜੀ ਬਣਦਾ ਵਾ, ਸਾਨੂੰ ਉਹਨਾਂ ਨੂੰ ਪ੍ਰੋਟੋਕਾਲ ਦੇਣਾ ਵਾ। ਹਾਂਜੀ ਨਹੀਂ ਤਾਂ ਤੈਨੂੰ ਖਲੋਤੇ ਉਹਨਾਂ ਨੇ ਤੈਨੂੰ ਵੀ ਇੰਜ ਕਹਿਣਾ ਵੇ ਫੋ 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 ਭੈੜਿਆ। ਹਾਂ ਫਰੀਦ ਇਹ ਬਾਹਰ ਇੱਕ ਮਿੰਟ ਭਾਜੀ ਉਹ ਮੈਨੂੰ ਭਾਜੀ ਦੱਸੋ। ਉਹ ਯਾਰ ਉਹਨਾਂ ਦੇ ਆਪਣੇ ਉਹਨਾਂ ਦੀ ਆਪਣੀ ਇੱਕ ਜ਼ੁਬਾਨ ਵੀ ਵਰਡ ਹੁੰਦੇ ਆ। ਫਰੀਦ ਯਕੀਨ ਮੰਨ ਜਿੰਨੀ ਪੋਲਾਈਟ ਔਰ ਨਰਮ ਇਹ ਕੌਮ ਆ ਨਾ, ਜਿੰਨੀ ਮੁਹੱਬਤ ਇਹ ਦਿੰਦੇ ਆ, ਇਹ ਤੇਰਾ ਸ਼ਿਕਵਾ ਕਰਨਗੇ ਤੈਨੂੰ ਇੰਜ ਲੱਗੇਗਾ ਯਾਰ ਮੈਨੂੰ ਪਿਆਰ ਦੇ ਰਿਹਾ ਵਾ। ਵਾਹ ਵਾਹ। ਤੂੰ ਇਹਨਾਂ 'ਚ ਵੜ ਕੇ ਤਾਂ ਦੇਖ ਯਾਰ ਤੁਸੀਂ ਉਹਨੂੰ ਲੈ ਕੇ ਆਵਾਂਗੇ ਨਾ ਆਪਾਂ, ਉਹਨੂੰ ਮਹਿਕ ਨੂੰ। ਹਾਂਜੀ ਮਹਿਕ ਮਲਕ ਸਾਹਿਬ ਹਾਏ ਕਰਕੇ ਬੜਾਈਆ ਫੋਨ ਹੋਣੀ ਮਲਾ ਯਾਰ ਮੇਰੀ ਗੱਲ ਕਰਾ। ਉਹਦਾ ਸੈਕਟਰੀ ਦਾ ਨੰਬਰ ਆ ਮੇਰੇ ਕੋਲ। ਕਿੰਨਾ ਦਾ? ਮਹਿਕ ਮਲਕ ਸਾਹਿਬ ਦਾ ਸੈਕਟਰੀ ਦਾ। ਸਾਜੀ ਮਹਿਕ ਮਲਕ ਸਾਹਿਬ ਆ ਜਿਹੜੇ ਨੇ ਉਹ ਬੜੇ ਬਿਜ਼ੀ ਆਰਟਿਸਟ ਨੇ। ਉਹ ਬੀਜੀ ਕਹਿੰਦਾ ਉਸਤਾਦ ਨਾਲ ਬਹੁਤਾ ਬੀਜੀ ਕਹਿੰਦਾ ਉਸਤਾਦ ਜੀ ਕਾਲ ਕਰਾਂਗੇ ਇੱਥੇ ਆ ਜਾਣਗੇ। ਉਹ ਵੀ ਆਪਣੇ ਆ ਸਾਡੇ ਕੋਲ। ਯਾਰ ਅਸੀਂ ਉਹਨਾਂ ਨਾਲ ਇੱਕ ਗੱਲਬਾਤ ਕਰਨੀ ਯਾਰ। ਆਰਟਿਸਟ ਨੂੰ ਪਤਾ ਹੋਣਾ ਚਾਹੀਦਾ ਮੈਨੂੰ ਕੌਣ ਬੁਲਾ ਰਿਹਾ, ਕਿਸ ਜਗ੍ਹਾ ਤੇ ਬੁਲਾ ਰਿਹਾ, ਉਹਨਾਂ ਦੀ ਕੀ ਗੱਲਬਾਤ ਆ। ਆਪਣੀ ਟੀਮ ਦੇ ਫੈਨ ਨੇ ਉਹ। ਹਾਂ ਤੇ ਫੇਰ ਮੁਹੱਬਤ ਕਰਦੇ ਸਾਰੇ। ਹਾਂ ਤੇ ਫੇਰ ਅਸੀਂ ਉਹਨਾਂ ਦੇ ਕਦਰ ਕਰਨ ਵਾਲੇ ਆ। ਹਾਂ ਮੈਂ ਕਹਿੰਦਾ ਸੀ ਪਹਿਲਾਂ ਮੇਰਾ ਇੱਕ ਅੱਧਾ ਲਾ ਲੈਂਦੇ ਤੁਸੀਂ ਵਿੱਚ। ਗਿਲੇ ਤੋਂ ਇਦਾਂ ਕਰਨਾ ਹਾਂਜੀ ਤੈਨੂੰ ਉਧਰੋਂ ਲੈ ਆ, ਅੱਛਾ ਇੱਕ ਤੂੰ ਅੱਛਾ ਗੈਟਅਪ ਕਰਕੇ ਨਾ ਬਣ ਉਹ ਸਾਜਾ ਸਹੀ ਹੈ ਵੈਸੇ। ਹੈਨਾ? ਹਾਂ ਚਲੋ ਪਤਾ ਦੇ ਕੇ ਵੀ ਇੱਕ ਆਪਣਾ ਘਰ ਦਾ ਹੈਗਾ ਇੱਥੇ। ਆ ਘਰ ਦਾ ਭਲਿਆ। ਹਾਂ ਹੈ ਮੈਂ ਫਰੀਦ ਸਾਹਿਬ ਇੱਕ ਹੋਰ ਮੇਰੇ ਜ਼ਿਹਨ 'ਚ ਵੀ ਉਸਤਾਦ ਜੁਗਨੂ ਬਾਦਸ਼ਾਹ ਆਮਦ ਹੋ ਗਈ। ਕੀ ਸਾਜੀ? ਮੈਂ ਹੌਲੀ ਹੌਲੀ ਸਾਰਾ ਅਮਲਾ ਵੀ ਉਹੀ ਕਰ ਲੈਣਾ, ਐਡੀਟਿੰਗ ਵੀ ਉਹਨਾਂ 'ਚੋਂ ਸਿਖਾ ਦੇਣੀ ਇੱਕ। ਸਾਜੀ ਬਹੁਤ ਅੱਛਾ ਫੈਸਲਾ ਯਾਰ। ਤੇ ਕਿਚਨ 'ਚ ਵੀ ਉਹੀ, ਆਰਟਿਸਟ ਵੀ ਉਹੀ। ਵੈਰੀ ਗੁੱਡ ਯਾਰ ਉਹ ਇਹਨਾਂ ਤੁਸੀਂ ਯਕਦਮ ਹਰ ਚੀਜ਼ ਇੰਨੀ ਪਸੰਦ। ਇੱਥੇ ਕਹਿੰਦੇ ਗੜਗੀਲਾ ਹੈ, ਕਹਿੰਦੇ ਸਾਰੇ ਗੜਗੀਲੇ ਬਿਠਾਓ, ਇੰਨਾ ਪਸੰਦ ਕਰਨ ਲੱਗ ਯਾਰ ਤੂੰ ਦੇਖ ਉਸਤਾਦ ਜੀ ਪਏ ਬੈੱਡ ਤੇ ਆ ਕੇ ਖਵਾਜਾ ਸਰਾ ਕਵੇ ਉਹ ਗਾਲ ਕੱਢੀ ਸੀ ਸੋਚ ਰੱਖਣੀ ਕਿ ਕੱਟਣੀ। ਟੀਟਰ ਨਹੀਂ ਕੋਈ ਪਤਾ ਅੱਛੀ ਇਹ ਉਹਦੇ ਕਹਿ ਰਹੇ ਅਸਰ ਕਿ ਫਰੀਦ ਇਦਾਂ ਦਾ ਇਹ ਕੱਲ ਵੇ ਆਉਣਾ ਵੇ ਕਿੱਡੀ ਆਉਣਾ ਪਲੀਜ਼ ਦੱਸੋ। ਜਿਵੇਂ 2 ਵਜੇ ਆ ਗਈ ਤੇ ਕੋਈ ਰੌਲਾ ਤੇ ਨਹੀਂ ਹੈਗਾ। ਉੱਥੇ ਬਿਠੇ ਇਸ ਕੋ ਦਿਲ ਚੜਾਉਣ ਲੱਗਾ। ਨਹੀਂ ਉਸਤਾਦ ਜੀ ਤੁਸੀਂ ਬਾਕੀ ਖਵਾਜਾ ਸਰਾ ਚਾਰ ਹੀ ਕਰੋ। ਤੁਸੀਂ ਹਾਂ ਵਿੱਚ ਖਵਾਜਾ ਸਰਾ ਕਿੱਧਰ ਪਾਉਣਾ ਉਹ ਯਾਰ ਇਹ ਇੱਕ ਦੇ ਖਵਾਜਾ ਵਿੱਚ ਲੈਦਾ ਰੌਲਾ ਹੋਵੇ ਮੈਂ ਨਹੀਂ ਆਉਣਾ ਉਸਤਾਦ ਜੀ, ਮੈਂ ਤੁਹਾਨੂੰ ਦੱਸਿਆ ਉੱਚੀ ਕਿਉਂ ਨਹੀਂ ਆਉਣਾ। ਕਿਉਂ ਨਹੀਂ ਮੇਰੀ ਬੇਸ ਨਹੀਂ ਲੱਭਣ ਡਈ ਐਵੇਂ ਕੋਈ ਉੱਥੇ ਆ ਕੇ ਫੋ ਫੋ ਹੁੰਦੀ ਰਵੇ ਫਾਇਦਾ। ਉਸਤਾਦ ਜੀ ਕਿ ਜਿੱਥੇ 4-5 ਖਵਾਜਾ ਸਰਾ ਹੋਣਗੇ ਨਾ, ਇੱਕ ਖਵਾਜਾ ਸਰਾ ਦੀ ਲੈਦੇ ਟੂਨ ਹੋਏਗੀ। ਉਹ 4-5 ਗੱਲਾਂ ਕਰਦੇ ਨੇ ਵਿੱਚ ਆਇਆ ਲਾਜ਼ਮੀ ਹੁੰਦੀ ਵਿੱਚ ਪੁੱਛੋ ਹੁਣ ਆਇਆ ਕਿੱਥੇ ਰਹਿ ਗਈਆਂ। ਨਹੀਂ ਮੈਂ ਨਾ ਸਾਜੀ ਮੇਰੇ ਜ਼ਿਹਨ 'ਚ ਬਹੁਤ ਸਵਾਲ ਨੇ, ਮੈਂ ਉਹਨਾਂ ਨੂੰ ਪੁੱਛਣੇ ਨੇ ਇੰਜ ਦੇ। ਐਂਟਰੀ ਬਹੁਤ ਸਵਾਲ ਨੇ, ਲਾਈਫ ਕਿੱਦਾਂ ਗੁਜ਼ਰਦੀ ਆ। ਸਹੀ ਹੈ। ਹਾਂ ਨਹੀਂ ਮਾਇਓ ਸਿੱਧੀਆਂ ਬਦਲੀਆਂ ਹੋ ਜਾਓ ਘਰ ਬਾਹਰ ਸਾਜਾਨੀ ਸਾਹਿਬ ਆ ਗਏ ਨੇ। ਉਹ ਤੂੰ ਖਵਾਜਾ ਸਰ, ਤੂੰ ਖਵਾਜਾ ਸਾਰਾ ਵਾ। ਨਹੀਂ ਕਰਦਾ ਭਾਜੀ ਨੇ ਕਿਚਨ ਦੇ ਵਿੱਚ ਇੱਕ ਅੱਛਾ ਸੋਹਣਾ ਖਵਾਜਾ ਸਾਰਾ ਖੜਾ ਹੋਇਆ, ਨਫਾਸਤ ਵਾਲਾ ਐ ਝੁਮਕੇ ਅੰਦਰ ਉੱਥੇ ਐਡੀਟਿੰਗ ਰੂਮ 'ਚ। ਓਏ ਅੱਛਾ ਵੈਸੇ ਹੁੰਦੇ ਇਹੋ ਜਿਹੇ ਇਹ ਲੋਕ ਨੇ ਹਾਂ ਕਿਚਨ ਮੇਕਅਪ ਰੂਮ ਜਾਂ ਇਹੋ ਜਿਹੀ ਐਕਟੀਵਿਟੀ ਤੁਹਾਡੇ ਲਈ ਵੀ ਨਾ ਇਹ ਬੜੇ ਪੰਕਚੁਅਲ ਹੁੰਦੇ ਨੇ ਇਸ ਕੰਮ। ਬਹੁਤ ਅੱਛੀ ਨਾਈਸ।
ਹਾਂਜੀ। ਦੇਖਿਆ ਜਾਵੇ ਨਾ ਤੇ ਇਹ ਕਿਉਂਕਿ ਤੁਸੀਂ ਵਿੱਚ ਕਿਸੇ ਫੀਲਡ ਉਸਤਾਦ ਜੀ ਯਾਰ ਉਹਨਾਂ ਦਾ ਵੀ ਹੱਕ ਆ, ਉਹਨਾਂ ਨੂੰ ਵੀ ਜੌਬ ਮਿਲਣੀ ਚਾਹੀਦੀ ਮਿਲਣੀ ਹੈ। ਚਾਹੀਦੀ ਸਰ ਸਾਰਾ ਆਰਟ ਦਾ ਹਿੱਸਾ ਉਹ ਵੀ। ਹਾਂ ਹਾਂ ਜੀ ਸਰ, ਤਾਜ ਜੇ ਰੱਖਣਾ ਉਹਨਾਂ ਨੇ ਤਾਂ ਛੁੱਟੀ ਵੀ ਕੋਈ ਨਹੀਂ ਕਰਿਆ ਕਰਨੀ ਹਾਂਜੀ ਜੀ। ਨਹੀਂ ਫਿਰ ਇਹਨਾਂ ਦੀ ਛੁੱਟੀਆਂ ਬਹੁਤ ਆਉਂਦੀਆਂ ਵਾ। ਨਾ। ਹਾਂ ਨਾ ਕੋਈ ਛੁੱਟੀ ਨਹੀਂ ਭੈਣ, ਮੈਨੂੰ ਪਤਾ। ਨਾ ਉਹਨਾਂ ਨੇ ਕਹਿਣਾ ਮੇਰਾ ਬੰਦਾ ਇਦਾਂ ਕਹਿੰਦਾ, ਨਾ ਉਹਨਾਂ ਨੇ ਕਹਿਣਾ ਮੇਰੀ ਕੁੱਟੀ ਇਦਾਂ ਕਹਿੰਦੀ, ਨਾ ਉਹਨਾਂ ਨੇ ਕਹਿਣਾ ਕੋਈ ਗੱਲਬਾਤ ਨਹੀਂ। ਉਸਤਾਦ ਜੀ ਥੱਕਦੀਆਂ ਹੀ ਨਹੀਂ। ਭਾਵੇਂ ਰਾਤ ਦਿਨ ਉਹਨਾਂ ਕੋਲ ਤੁਸੀਂ ਉਹ ਚੁੱਲ੍ਹਾ ਬਾਹਰ ਲਾਇਓ, ਚੁੱਲ੍ਹਾ ਅੰਦਰ ਲੈ ਆਓ, ਫ੍ਰਿਜ ਉੱਥੇ ਰੱਖੋ, ਆ ਉੱਥੇ ਇਸ ਲਈ ਕਹਿ ਰਿਹਾ ਨਾ, ਹੈ। ਸਭ ਤੋਂ ਵੱਡੀ ਬੱਚੇ ਨਹੀਂ, ਹਾਂ ਬੰਦਾ ਨਹੀਂ, ਬਸ। ਸਹੁਰਾ ਨਹੀਂ, ਸੱਸ ਨਹੀਂ ਤੇ ਛੁੱਟੀ ਨਹੀਂ। ਇਹਨਾਂ ਦਾ ਸਾਰਾ ਹੀ ਸੈਟਅਪ ਹੁੰਦਾ ਵਾ, ਸਾਰਾ ਕੁਝ ਹੀ ਕਰਦੇ, ਖਾਂਦੇ ਪੀਂਦੇ ਇੰਜੋਏ ਲੇਕਿਨ ਉਹ ਤੁਹਾਡੇ ਵਾਲਾ ਹਿਸਾਬ ਨਹੀਂ ਵੀ ਮੂੰਹ ਚੁੱਕਿਆ ਛੁੱਟੀ, ਮੂੰਹ ਚੁੱਕਿਆ ਛੁੱਟੀ, ਬੱਚਿਆਂ ਨੂੰ ਲੈ ਕੇ ਜਾਣਾ, ਅੰਮੀ ਨੂੰ ਲੈ ਕੇ ਜਾਣਾ, ਅੱਬੂ ਨੂੰ ਲੈ ਕੇ ਜਾਣਾ, ਇਹ ਸਾਲਾ ਵੱਜ ਗਿਆ, ਭਣਵਈਏ ਨੇ ਇਦਾਂ ਕਹਿਤਾ, ਉਹ ਰੋਲੇ ਨਹੀਂ ਨਾ ਹੁੰਦੇ। ਤੁਸੀਂ ਯਾਨੀ ਭਰਾ ਜਿਹੜਾ ਉਹ ਰੁੱਸ ਪਿਆ ਜੀ, ਉਹ ਕਹਿੰਦਾ ਮੈਨੂੰ ਹਿੱਸਾ ਦਿਓ, ਇਦਾਂ ਸਕੂਨ ਤਾਂ ਰਹੇਗਾ ਦਫ਼ਤਰ ਦੇ ਵਿੱਚ। ਕੋਈ ਰੌਲਾ ਹੀ ਨਹੀਂ। ਤੁਸੀਂ ਕੋਈ ਖਵਾਜਾ ਸਰਾਫ 2-4 ਗੋਦ ਲੈ ਲਿਓ ਹੈ, ਸਾਨੂੰ ਫਿਰ ਤੁਸੀਂ ਫਾਰਗ ਕਰਨ ਦੇ। ਇਹ ਕਿਹੜੀ ਗੱਲ? ਮੈਂ ਇੱਕ ਫਾਰਮੈਟ ਦੱਸਿਆ ਸੀ, ਮੇਰੀ ਗੱਲ ਸੁਣੋ। ਮੈਂ ਪਹਿਲਾਂ ਕੀ ਕਹਿ ਰਿਹਾ ਉਸਤਾਦ ਜੀ, ਜਿਵੇਂ ਖਵਾਜਾ ਸਰਾਫ ਬਿਠਾਏ, ਕੱਲ ਤੁਸੀਂ ਇੱਕ ਅੱਧਾ ਵਕੀਲ, ਹਾਂ ਇੱਕ ਅੱਧਾ ਉਹ ਜਿਵੇਂ ਲਾ ਲਓ ਕਿ ਤੁਸੀਂ ਮਿਸਤਰੀ, ਐਦਾਂ ਸੀ ਇੱਕ ਫਾਰਮੈਟ ਕੰਟੈਂਟ ਰੱਖੀਏ। ਨਹੀਂ ਖਵਾਜਾ ਸਰਾ ਦਾ ਇੱਕ ਸ਼ੋਅ ਮੈਂ ਬਾਹਰ ਗਰਾਊਂਡ 'ਚ ਕਰਿਆ ਕਰਨਾ, ਇੰਜ ਬੈਠ ਕੇ, ਤਾਂ ਕਿ ਉੱਤੇ ਦਰਮਿਆਨ ਦੇ ਵਿੱਚ ਥੋੜਾ ਜਿਹਾ ਮਨੋਰੰਜਨ ਦਾ ਵੀ ਸਿਸਟਮ ਹੈ। ਢੋਲਕ ਟੈਪ ਦੇਖੋ ਕੋਈ ਹੁਣ ਡਾਂਸ ਹੈ ਨਾ ਬੇਹੂਦਾ ਨਹੀਂ, ਫਿਲਮੀ। ਮੈਂ ਉਹਨਾਂ ਨੂੰ ਕਹਿਣਾ ਵਾ ਵੀ ਆਪਣਾ ਕਾਸ਼ੀ ਵੀਰੇ, ਹਾਏ ਵੀਰੇ ਗੱਲ ਇਹ ਆ ਕਿ ਇਹ ਗਾਣਾ ਵਾ, ਇਹਦੇ ਚ ਤੂੰ ਹੀਰੋਇਨ ਆ ਵੀ, ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ, ਮੈਂ ਹੀਰੋ ਆ, ਮੈਂ ਖਲੋਤਾ ਵਾਂ, ਤੂੰ ਆ ਕੇ ਮੈਨੂੰ ਜ਼ਰਾ ਉਹ ਕਰਨਾ ਜਿੱਦਾਂ ਸੁਲਤਾਨ ਰੀ ਤੰਜਮਨ ਸਾਹਿਬ ਏਦਾਂ ਕਾ ਗੱਲ। ਲਓ ਜੀ, ਲਓ ਸੋਹਣੇ, ਮੈਂ ਤੁਹਾਨੂੰ ਕਿਹਾ ਨਹੀਂ ਸੀ ਸ਼ੁਰੂ ਤੋਂ ਭਾਈ, ਉਹ ਆ ਗਿਆ ਆਪਣੇ ਉਸੇ ਪਾਸੇ, ਉਹ ਲਿਆ ਕੇ ਮਨੋਰੰਜਨ ਵਿੱਚ। ਅੱਛਾ ਹੁਣ ਉੱਥੇ ਹੋਰ ਬੰਦਾ ਜੂ ਕੋਈ ਨਹੀਂ, ਤੇ ਮੈਂ ਕਿਹਨੂੰ ਕਵਾਂ ਵੀ ਤੂੰ ਹੀਰੋ ਬਣ ਜਾ, ਉਹਨੂੰ ਕਵਾਂ ਤੇ ਤੂੰ ਹੀਰੋਇਨ ਬਣ ਜਾ। ਤੇ ਸਾਨੂੰ ਕਹਿ ਦੇਣਾ ਸੀ ਬਾਹਰ ਜਾਣਾ ਕਿਤੇ, ਤੁਹਾਡੇ ਲਾਗੇ ਹੋਣਾ ਸਾਰਾ। ਇੱਕ ਮਿੰਟ ਭਾਜੀ, ਗੱਲ ਸੁਣ ਲਓ, ਕਿੱਡੇ ਤੁਸੀਂ ਫੌਰਨ, ਇਹ ਕਿਹੜੀ ਗੱਲ ਹੋਈ ਵੀ ਤੁਸੀਂ ਇਕੱਲੇ ਹੋ ਤੇ ਹੀਰੋ ਬਣ ਜਾਓ, ਇਕੱਲੇ ਹੋ ਤੇ ਤੁਸੀਂ ਕੁਝ ਹੋਰ ਬਣ ਜਾਓ? ਦੇਖੋ ਮੇਰੀ ਗੱਲ ਸੁਣੋ, ਦੇਖੋ ਮੈਂ ਇੱਕ ਗੱਲਾਂ ਕਰ ਰਿਹਾ, ਗੱਲ ਕਰਦੇ ਮੈਨੂੰ ਕਹਿਣਾ ਜਦ ਤੂੰ ਕਿਹੜਾ ਗਾਣਾ ਲਾਵਾਂ, ਅੱਛਾ ਜਿਹਾ ਖੂਬਸੂਰਤ, ਅੱਛਾ ਸ਼ਰੀਫਾਨਾ, ਹਾਂਜੀ ਉਹ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਰਕਸ ਓਏ ਮੈਂ ਹੈ, ਹਾਂਜੀ ਹਾਂਜੀ ਠੀਕ ਹੈ। ਔਰ ਤੁਸੀਂ ਬਾਅਦ ਚ ਤੇ ਉਹਨੇ ਕਹਿਣਾ ਮੈਂ ਖਬਰਦਾਰ, ਮੈਂ ਕਹਿਣਾ ਤੇਰੇ ਸਿਰ ਤੋਂ ਦੁਪੱਟਾ ਵੀ ਨਾ ਲੱਥੇ। ਹਾਂ ਪੂਰਾ ਨਕਾਬ ਟੈਪ। ਓਹੋ ਗੈਰਤਮੰਦ ਤਮਾਸ਼ਬੀਨ ਅਸੀਂ ਹੋ। ਗੈਰਤਮੰਦ ਤਮਾਸ਼ਬੀਨ। ਔਰ ਇਹ ਸ਼ੇਖ ਨੇ ਇਹਨਾਂ ਇੱਕੋ ਨੋਟ ਅੱਜ ਸੁੱਟ ਕੇ ਇਧਰੋਂ ਫੜ ਲਿਆ ਕਰ। ਨਹੀਂ ਅੱਜ ਸੁੱਟ ਕੇ ਬੇਟਾ ਨਹੀਂ ਨਹੀਂ ਧਾਗਾ ਬਣ ਕੇ ਖਿੱਚਿਆ ਵੀ ਕਿੰਨਾ ਨੋਟ ਉਸਤਾਦ ਜੀ ਨਾ ਤੁਸੀਂ ਆਜਾ ਨੋਟ ਛੋਟ ਵਾਲਾ ਉਹ ਨਹੀਂ ਮੈਂ ਕੰਮ ਕਰਨਾ। ਨਹੀਂ ਕਰੋਗੇ? ਨਹੀਂ ਜਦੋਂ ਤੁਸੀਂ ਹੀਰੋ ਬਣਨ ਦਾ ਕਹਿੰਦੇ ਤੁਹਾਡਾ ਕੋਈ ਪਤਾ ਨਹੀਂ ਕੀ ਕਰ ਲਓ। ਨਹੀਂ ਯਾਰ, ਜਿਹੜਾ ਹੀਰੋ ਆ ਵੀ ਜਿਹੜਾ ਹੀਰੋ ਦੇ ਉੱਤੇ ਸਿੱਟ ਰਿਹਾ ਹੁੰਦਾ, ਪਾਗਲ ਆ। ਜਿੱਦਾਂ ਦੀ ਤੁਸੀਂ ਰਿਕੁਆਇਰਮੈਂਟ ਚਾਹ ਰਹੇ ਨੇ ਵੀ ਇੱਥੇ ਚਾਹ ਵਾਲਾ ਵੀ ਖਵਾਜਾ ਸਰਾ, ਇੱਥੇ ਹਲਕਾ ਜਿਹਾ ਪਿੰਨੀ ਬਾਦੀ ਘੁੱਟਣ ਵਾਲਾ ਵੀ ਖਵਾਜਾ ਸਰਾ। ਮੈਂ ਇੱਥੋਂ ਡੈਡ ਬੋਡੀਆਂ ਨਿਕਲਦੀਆਂ ਨਜ਼ਰ ਆਉਣ ਲੱਗੀਆਂ ਮੈਨੂੰ ਹਾਂਜੀ ਸਾਡੀਆਂ। ਓਏ ਯਾਰ ਨਹੀਂ ਯਾਰ ਇਹਨਾਂ ਤੁਸੀਂ ਆਪਣੀ ਜਗ੍ਹਾ ਤੇ ਕਾਇਮ ਤੇ ਅਮਰਾਵਾੜਾ ਤੁਹਾਡਾ ਨਾਲ ਉਹਨਾਂ ਨਾਲ ਮੇਰਾ ਇੱਕ ਲੈਦਾ ਟਰੈਕ ਸ਼ੁਰੂ ਹੋ ਜਾਣਾ। ਹਾਂਜੀ ਅਸੀਂ ਦਿਨ ਮੁੱਕ ਲੈਣੇ ਆ ਕਿ ਵੀ ਮੰਗਲ ਤੇ ਬੁੱਧ ਜਿਹੜਾ ਵਾ ਜੁਮੇਰਾਤ, ਇਹ ਮਰਦਾਨਾ ਦਾ ਨਾਗਾ ਵਾ। ਮਰਦਾਨਾ ਗੋਸ਼ਤ ਦਾ ਨਾਗਾ ਵਾ। ਬਸ ਸਹੀ ਹੈ ਸਰ। ਮੰਗਲ ਬੁੱਧ ਤੁਸੀਂ ਵੀ ਬਾਹਰ ਜਾਣਾ ਭਾਜੀ, ਮੰਗਲ ਬੁੱਧ ਸਾਡਾ ਨਾਗਾ ਹੁੰਦਾ ਜੀ। ਯਾਰ ਕੀ ਮਜ਼ਾ ਹੋਵੇ ਵੀ ਉਸਤਾਦ ਜੀ ਉਧਰੋਂ ਕੁੰਡਾ ਲਾ ਕੇ ਉਹਨੂੰ ਗਾਲਾਂ ਲੱਗਾ ਹੋਵੇ ਤੇ ਇੱਕੋ ਨੋਟ ਮੂੰਹ ਚ ਪਾ ਕੇ ਉਹਦੇ ਅੱਗੇ ਅੱਗੇ ਫਿਰ ਦੌੜਨ ਲੈ ਤੇ ਉਹ ਮਗਰ ਇਹ ਨਹੀਂ ਕੰਮ ਕਰਨਾ ਮੈਂ, ਇਹ ਨਹੀਂ ਮੈਂ ਕੰਮ ਕਰਨਾ। ਮੈਂ ਨਾ ਰੋ ਕੇ ਚਲੋ ਯਾਰ ਡਾਂਸ ਅੱਛਾ ਡਾਂਸ ਹੀ ਕਿਉਂ ਦੇਖਣਾ? ਤੁਸੀਂ ਸਿਆਣੇ ਗੁਰੂ ਖੁਸਰੇ ਰੱਖੋ, ਚੱਲ ਬਜ਼ੁਰਗ ਓਏ ਹੋਣਗੇ ਬੰਦੇ ਉਹ ਆ ਜਾਣਗੇ, ਲੇਕਿਨ ਵਿੱਚ ਡਾਂਸ ਇੱਕ ਹਲਕਾ ਜਿਹਾ ਦੋ ਸਪੀਕਰ ਰੱਖ ਕੇ ਤੇ ਅੱਛਾ ਜਿਹਾ ਨਿਜ਼ਾਮ। ਤਬੀਅਤ ਲੱਗ ਜਾਂਦੀ ਜ਼ਰਾ। ਸਿੰਗਰ ਕਈ ਵਿੱਚ ਗਾਉਂਦੇ ਵੀ ਹੋਣੇ ਬੜੇ ਅੱਛਾ, ਹਾਂਜੀ ਬੜੇ ਅੱਛਾ ਸੁਰੀਲੇ, ਬਹੁਤ ਸੁਰੀਲਾ। ਇੱਕ ਮੈਂ ਖਵਾਜਾ ਸਰਾ ਸੁਣਿਆ ਜੀ, ਉਹ ਜਿਹੜਾ ਹਰ ਵੇਲੇ ਨਾਮ ਵਗ ਅੱਖਾਂ ਦੇ ਪਾਣੀਆਂ ਲਾਹੌਰ ਤੋਂ, ਬਈ ਸੁਭਾਨ ਅੱਲਾਹ ਉਹਨਾਂ ਨੇ ਗਾਇਆ। ਹੋਏ ਇੱਕ ਮਿੰਟ ਭਾਜੀ ਮੈਨੂੰ ਇਹ ਦੱਸੋ ਵੀ ਪੂਰੇ ਪਾਕਿਸਤਾਨ 'ਚ ਹਾਂਜੀ ਜਾਂ ਹਿੰਦੁਸਤਾਨ 'ਚ ਜਾਂ ਜਿੱਥੇ ਜਿੱਥੇ ਲੋਕ ਹੈ ਸਿੰਗਰ ਜ਼ਿਆਦਾ ਜਿਹਦੇ ਇਲਾਕੇ ਹੈ, ਅੱਜ ਤੱਕ ਫਰੀਦ ਖਾਨ ਖਵਾਜਾ ਸਰਾ ਕਿਉਂ ਨਹੀਂ ਐਜ਼ ਅ ਸਿੰਗਰ ਮਸ਼ਹੂਰ ਹੋਇਆ? ਕੋਈ ਵਜ੍ਹਾ? ਉਹ ਇਸ ਤੋਂ ਨਹੀਂ ਹੋਇਆ ਮਸ਼ਹੂਰ ਕਿਉਂਕਿ ਕਿਆ ਕੀ ਉਹ ਗਾਉਂਦੇ ਨਹੀਂ ਹੋਣੇ, ਸੁਰੀਲੇ ਨਹੀਂ ਹੋਣੇ? ਬਹੁਤ ਉਹ ਵੀ ਇਨਸਾਨ ਹੈ, ਉਹ ਵੀ ਸੁਰਜਨ। ਉਹ ਕਿਉਂ ਨਹੀਂ ਬੈਂਡ ਕਿ ਯਾਰ ਫਲਾਣਾ ਆ ਰਿਹਾ ਜੀ ਬੈਂਡ ਖਵਾਜਾ ਸਰਾ ਸਿੰਗਰ, ਟੀਵੀ ਤੇ ਜੀ ਖਵਾਜਾ ਸਰਾ ਦੀ ਸਿੰਗਰ ਆ ਤੇ ਉਹਦੀ ਕੇਸਟ ਆ ਗਈ, ਉਹਦਾ YouTube ਤੇ ਗਾਣਾ ਆਇਆ ਨਾ, ਉਹਨੇ ਵੀਡੀਓ ਬੜੀ ਅੱਛੀ ਬਣਾਈ। ਇਹ ਕਿਉਂ ਨਹੀਂ ਸਿਸਟਮ ਹੈ? ਇਹ ਹੈਗਾ ਵਾਸਤਾ ਜੀ, ਬੜੇ ਸੁਰੀਲੇ ਹੈਗੇ, ਲੇਕਿਨ ਪਲੇਟਫਾਰਮ ਨਹੀਂ ਲੇਕਿਨ ਉਂਝ ਨਹੀਂ ਨਾ ਹੈਗਾ ਜਿਵੇਂ ਦੂਜੇ ਸਿੰਗਰ ਨੇ। ਪਲੇਟਫਾਰਮ ਨਹੀਂ ਮਿਲ ਰਿਹਾ। ਵੈਸੇ ਸਾਡਾ ਆਤਫੀ ਅਸਲਮੀ, ਆਹੋ ਸਜਾਦੀ ਅਲੀ, ਸ਼ਹਿਜ਼ਾਦ ਰੋਈ, ਹਾਂ ਸ਼ਹਜ਼ਾਦੀ ਰੋਈ, ਹਾਂ
ਰਾਹਤੀ ਫਤਿਹ ਅਲੀ। ਲੇਕਿਨ ਉਸਤਾਦ ਅੱਛਾ ਤੇ ਫਿਰ ਉਹ ਔਰਤਾਂ ਦੇ ਪੁੱਠੇ ਹੋ ਜਾਣੇ ਸੀ ਉਹ ਨਹੀਂ ਔਰਤਾਂ ਦੇ ਤਾਂ ਹੋਣੇ ਨਹੀਂ ਨਾ, ਇਹਨਾਂ ਦੀ ਗੱਲ ਕਰ ਰਿਹਾ ਨਾ ਇਹ ਤਾਂ। ਕਿਉਂ ਸਾਡੇ ਸਿਰ ਹੋਇਆ ਵਾ, ਲੇਕਿਨ ਮੈਂ ਤੁਹਾਨੂੰ ਗੁਰੂ ਗਫੂਰੀ ਲਿਆ ਕੇ ਦੇਣਾ ਵਾ ਉਸਤਾਦ ਜੀ। ਉਹਦੇ 2 ਦੰਦ 3 ਵੱਡੇ ਆ। ਉਹ ਕਾਤੋਂ ਲਿਆ ਕੇ ਦੇਣਾ ਤੂੰ? ਤੁਹਾਨੂੰ ਦੱਸ, ਤੁਸੀਂ ਇੰਜ ਕਰਕੇ ਤੁਹਾਡੀ ਗੋਚ ਸਿਰ ਰੱਖਣਾ, ਚਿੱਟੇ ਵਾਲ ਟੁੱਟਣ ਦਾ, ਆ ਦੰਦ ਵੱਡੇ ਨੇ ਕਹਣਾ ਦੁਪੇਰੀਆਂ ਦਾ ਪੇਤਾ ਪੌਂਦਾ ਤੇਰੀਆਂ ਕੰਮ ਚੱਸਣਾ ਸਾਨੂੰ ਫੜ ਲਿਓ ਤੇ ਕਸਮੇ ਯਾਰ। ਚੱਸ ਆਏਗੀ। ਗਫੂਰੀ ਭਾਜੀ ਮਿੱਠੇ ਨੇ ਘੋਲ ਕੇ ਪੀਤਾ ਕਸਮੇ ਅੱਛਾ ਉਸਤਾਦ ਜੀ ਜਿਹੜੇ ਅਸੀਂ ਸੁਣੇ ਮਾਦਰਤ ਤੁਹਾਡੀ ਗੱਲ, ਅਸੀਂ ਸਾਰੀ ਜ਼ਿੰਦਗੀ ਯਾਨੀ ਖਵਾਜਾ ਸਰਾਬ ਆਂਦੇ ਨੇ ਲੋਰੀਆਂ ਦੇਣ ਤੇ ਉਹਨਾਂ ਦੇ ਟੋਨ ਲਪੇਟਾ ਪਾਲਾ ਤੇਰੇ ਆਉਂਦੇ ਆ ਨੱਥੇ ਬਾਲਾ ਲੈ ਐ ਗੜਿਆ ਆਉਂਦੇ ਆ ਨੱਥੇ ਬਾਲਾ ਲੈ ਐ ਗੜਿਆ ਤੇਰੇ ਤੇਰੇ ਦਾ ਸਜਾਇਆ ਲਾਗੇ ਫੁੱਲ ਗਲਿਆ ਤੇਰੇ ਤੇਰੇ ਦਾ ਸਜਾਇਆ ਲਾਗੇ ਆਵੇ ਤੇਰੇ ਢੋਲਾ ਤੇਰਾ ਬੱਚੇ ਬੰਨਿਆ। ਲਓ ਜੀ ਤੁਸੀਂ ਉਸ ਗੜਗੀਲੇ ਤੇ ਆਪਣਾ ਫੋਕਸ ਰੱਖਣਾ, ਠੀਕ ਹੈ? ਚਲੋ ਜੀ, ਐਵੇਂ ਤੇ ਨਹੀਂ। ਆਵੇ ਤੇਰੇ ਢੋਲਾ ਤੇਰਾ ਬੱਚੇ ਪਿੱਛੇ ਆਂਦਿਆ ਹੋ ਕੇ ਮਜਬੂਰ ਤੇਰਾ ਤੇਰੇ ਮੈਂ ਪਾਨਿਆ ਐਸੇ ਗਾਣਾ ਰਾਗ ਬਰਾ ਐਸੇ ਗਾਣਾ ਰਾਗ ਬਰਾ ਤੈਨੂੰ ਤਾਂ ਜਾਣਿਆ ਹੈ ਸੋਹਣਿਆ। ਚਲੋ ਭਾਈ ਨਾ ਹਾਂ ਆਵੇ ਤੇਰੇ ਢੋਲਾ ਤੇਰੇ ਬਿੱਤੇ ਬਿੱਤੇ ਆਂਦਿਆ ਹੋ ਕੇ ਮਜਬੂਰ ਤੇਰਾ ਤੇਰੇ ਮੈਂ ਪਾਨਿਆ ਐਸੇ ਗਾਣਾ ਰਾਗ ਬਰਾ ਤੈਨੂੰ ਸਮਝਾਨਿਆ ਵੇ ਸੋਹਣਿਆ ਦਿਲ ਦਾ ਮਾਮਲਾ ਵੇ ਸੋਹਣਿਆ ਦਿਲ ਦਾ ਮਾਮਲਾ ਵੇ ਹੀਰਿਆ ਦਿਲ ਖਵਾਜਾ ਸ਼ਰਾਬ ਬਣਨਾ ਖਵਾਜਾ ਕਚੂ ਗੁੰਮਾ ਵੀ ਨਹੀਂ ਉਹਨਾਂ ਦੇ ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਸੋਹਣਿਆ ਬਿੱਲ ਦਾ ਮਾਮਲਾ, ਗਲਾਸ ਤੋੜਤਾ ਵਾ ਪਿੱਛੇ ਹਾਂਜੀ। 450 ਵਾਲਾ। ਸੋਹਣਿਆ ਉਧਰੋਂ ਢਿੱਲ ਦਾ ਮਾਮਲਾ ਹੋਰ ਗੱਲ ਕੋਈ ਨਹੀਂ ਹੈਗੀ। ਮੈਂ ਇਸੇ ਤੋਂ ਡਾਂਸ ਆਪਣਾ ਨਹੀਂ ਛੱਡਦਾ ਮਾਰਕੀਟ 'ਚ। ਓਏ ਤੋਬਾ ਐਸਾ ਬੇਹੂਦ ਗੜਗੀਲੇ ਸਿਰਫ ਮੂੰਹ ਦੇ ਸਟਾਈਲ ਨਾਲ ਡਾਂਸ ਕਰਨਾ ਹੈ ਐਟ ਹੈ, ਓਕੇ ਸਰ। अब बॉडी नहीं हिलानी। ਨੋ ਸਾਜ चलो चलो मैं ਚਲੋ जा जावे जा झूठे प्यार दी लगन सारे तन मन पुछया मैं हार कदी तू सजन दगे दर पे बायल मेरी छनन छनन छन। ਸਹੀ ਹੈ ਨਾ ਸਾਹਿਬ? क्या कहते ਕਿਆ ਬਾਤ ਹੈ ਕਿਉਂਕਿ ਲਾਈ ਔਰ ਇਹਦੇ ਵਾਲ ਹੈ ਵੀ ਨਹੀਂ ਫਿਰ ਇੰਜ ਵੀ ਕਰਦਾ ਉਹ ਇੱਕ ਸਟਾਈਲ ਹੈ ਨਾ, ਫੋ ਵੀ ਹੁੰਦਾ ਨਾਲ। ਇਦਾਂ ਦਾ ਖੁਸਰਾ ਨੱਚਦਾ ਨਾਚਦਾ ਕਹਿਣਾ ਉਹ ਕਾਸੀ ਘਰ ਦਾ ਤੇਲ ਬੰਦ ਕਰੋ ਭਾਈ, ਤੇਲ ਰੋੜ ਪਿਆ ਤਾਜੀ ਨੋਸ਼ੀ ਕੁੱਕੂ ਬਹੁਤ ਅੱਛਾ ਵਾ। ਆਲਾ ਨੋਸ਼ੀ ਕੂਕੂ, ਯਕੀਨ ਕਰੋ ਨੋਸ਼ੀ ਕੁੱਕੂ ਬਹੁਤ ਅੱਛਾ ਵਾ। ਉਹਦਾ ਨਾਂ ਨਮੋਸ਼ੀ ਹੋਣਾ ਵਾ। नहीं यार दसो यार फिर मैंने फैन ਮੈਂ ਕਹਿੰਦਾ ਕਿ ਤੁਹਾਨੂੰ ਮੈਂ ਇੱਥੇ ਗੁਰੂਆਂ ਦਾ ਢੇਰ ਲਾ ਦੇਣਾ, ਮੈਂ ਟਰਾਲੀ ਉਹ ਯਾਰ ਗੁਰੂਆਂ ਦਾ ਨਹੀਂ को गुरु ही है। सारी गल ठीक आ, ਉਹ ਤੇਰੀ ਗੱਲ ਠੀਕ ਆ, ਲੇਕਿਨ ਮੈਂ ਕਹਿ ਰਿਹਾ ਉਹ ਇੱਕ ਮਤਲਬ ਇੱਕ ਇੱਕ ਕਰਕੇ ਗੁਰੂ ਲੈਣ, ਉਹ ਚਾਰੇ ਗੁਰੂ ਭਾਗ ਕੇ ਤੇ ਨਹੀਂ ਨਾ ਸਾਫ ਹੋਣਾ। ਅੱਛਾ ਵੈਸੇ ਤੁਹਾਨੂੰ ਜ਼ਰੂਰਤ ਕਿਹਦੀ ਹੈਗੀ? ਤੁਹਾਨੂੰ ਗੁਰੂਆਂ ਦੀ ਕਿ ਚੇਲਿਆਂ ਦੀ? ਸਾਨੂੰ ਦੱਸ ਮਿੱਠੀ ਤਰ੍ਹਾਂ ਕੋਲ ਹੋ ਕੇ ਦੱਸੀ ਸਹੀ ਦੱਸੋ ਤੁਹਾਨੂੰ ਕਿਹਦੀ ਜ਼ਰੂਰਤ ਕਿਹਦੀ ਹੈਗੀ? ਫਰੀਦ ਇਦਾਂ ਦੇ ਬੰਦੇ ਦੀ ਉਹਨੂੰ ਬਿਲਕੁਲ ਲੋੜ ਨਹੀਂ ਹੈਗੀ। ਨਹੀਂ ਐਦਾਂ ਨਹੀਂ ਗੱਲ, ਉਹਨਾਂ ਨੂੰ ਮੈਨੂੰ ਪਤਾ ਹੈ ਨਾ ਉਹਨਾਂ ਨੂੰ ਕੀ ਚਾਹੁੰਦੇ ਕੀ ਹੈਗੇ ਨੇ, ਉਸ ਨੇ ਮੈਨੂੰ ਜਾਣਦੇ ਨੇ ਔਰ ਕਿਸੇ ਨੂੰ ਨਹੀਂ ਜਾਣਦੇ। ਔਰ ਤੇਰੇ ਤੋਂ ਪਨਾਹ ਚਾਹੁੰਦੇ ਨੇ ਕਿਸਮੇ। ਛੱਡਦਾ ਹੀ ਨਹੀਂ ਜਾਇਜ਼ ਹੁੰਦੀ। ਮੈਨੂੰ ਅਸਲ ਹੀ ਚਾਹੀਦੇ ਨੇ। ਉਸਤਾਦ ਜੀ ਇੱਕ ਮੂਰਤ ਐਸੀ ਆ, ਪਾਰਲਰ ਦਾ ਕੰਮ ਸਾਰਾ ਹੀ ਜਾਣਦੀ ਹੈ। ਕਟਿੰਗ ਸ਼ਟਿੰਗ ਸ਼ੇਕ ਮਸਾਜ ਠੀਕ ਹੈ ਜੀ। ਦੇਖੋ ਯਾਰ ਮੇਰੀ ਗੱਲ ਸੁਣ, ਹਾਏ ਹਾਏ ਅਸੀਂ ਇੱਥੇ ਕਹਿੰਦੇ ਆ ਜੀ ਫਲਾਂ ਜਾਣ ਤੋਂ ਤੁਸੀਂ ਆਹ ਖਾਓ ਜੀ, ਅਸੀਂ ਫਲਾਂ ਦੇ ਆ ਕੋਈ ਡਾਕਟਰ ਅਰਫਮਾਨ ਸਾਹਿਬ ਕੋ ਜਾਓ, ਸਕਿਨ ਦਾ ਪ੍ਰੋਬਲਮ ਆ, ਮੈਂਟਲੀ ਅਗਰ ਕੋਈ ਪ੍ਰੋਬਲਮ ਆ ਤੇ ਫਲਾਂ ਡਾਕਟਰ ਸਾਹਿਬ ਕੋ ਜਾਓ, ਅਗਰ ਯਾਰ ਤੁਸੀਂ ਫਲਾਂ ਚੀਜ਼ ਖਾਣੀ ਹੈ ਮੈਂ ਖਾਦੀ, ਅਸੀਂ ਸਾਰਿਆਂ ਦਾ ਦੱਸ ਦੇਣਾ। ਇਹਨਾਂ ਵਿਚਾਰਿਆਂ ਦਾ ਹੱਕ ਨਹੀਂ ਅਸੀਂ ਕਹੀਏ ਯਾਰ ਫਲਾਂ ਸਾਡਾ ਇੱਕ ਭਰਾ ਦਾ ਪਾਰਲਰ ਆ ਉੱਥੇ ਜਾਓ ਤੁਸੀਂ ਯਾਰ ਖਵਾਜਾ ਸਰਾ ਦਾ। ਬੇਸ਼ੱਕ ਤੁਸੀਂ ਸਾਡੀਆਂ ਫੀਮੇਲਸ ਨੇ, ਸਾਡੀਆਂ ਮਾਵਾਂ ਭੈਣਾਂ, ਉਹਨਾਂ ਨੇ ਅਗਰ ਪਾਰਲਰ ਦਾ ਕੰਮ ਕਰਾਉਣਾ ਉਹ ਬੜਾ ਅੱਛਾ ਕਰਦੀ ਹੈ ਯਾਰ। ਇਹ ਅਸੀਂ ਕਦੀ ਨਹੀਂ ਕਿਹਾ, ਇਹ ਸਾਡਾ ਹੱਕ ਨਹੀਂ ਬਣਦਾ, ਉਹਨਾਂ ਦਾ ਹੱਕ ਨਹੀਂ ਕਿ ਅਸੀਂ ਉਹਨਾਂ ਦਾ ਵੀ ਦੱਸੀਏ। ਹੱਕ ਬਾ ਸਹੀ ਹੋ ਜੀ ਯਾਨੀ ਕਿ ਪ੍ਰਮੋਸ਼ਨ ਕਰਨੀ ਆ। ਹਾਂਜੀ ਸੀਰੀਅਸਲੀ ਜਿਹੜਾ ਹਾਜੀ ਹੀਰੋ ਆ ਨਾ ਗੋਲਸ਼ਹਿਰ ਦਾ ਮੇਰਾ ਭਰਾ ਵਾ, ਉਹ ਵੱਡੀ ਤੇ ਲੈ ਲੈਂਦਾ, ਉਹਦੇ ਕੋਲ 25 30 ਲੈ ਹੁੰਦੇ ਆ, ਇਸ ਵਾਰੀ ਲੈ ਜੁਗਨੂ ਬਾਦਸ਼ਾਹ ਮੇਰੀ ਗੱਲ ਸੁਣ ਲੈ, ਤੁਸੀਂ ਮੈਨੂੰ ਨਾ ਮੇਲ ਕਰਨੀ ਹੈ ਇਸ ਮੇਲ ਤੇ, ਤੁਹਾਡਾ ਕੋਈ ਪੁੱਛ ਕੇ ਸਾਰਾ, ਜਾਂ ਅਗਰ ਕੋਈ ਖਵਾਜਾ ਸਰਾ ਸਾਡਾ ਵੀਰ ਹੈਗਾ ਵਿੱਚੋਂ ਮੈਨੂੰ ਮੇਲ ਕਰੇ ਕਿ ਵੀ ਜਾਨੀ ਭਾਈ ਹਮ ਨੇ ਆਣਾ ਹੈ। ਹਾਏ ਹਾਏ ਠੀਕ ਹੈ ਨਾ? ਤੇ ਆ ਜਾਣਗੇ ਉਸਤਾਦ ਜਾਨੀ ਸਾਣਾ ਚਾਹਨੀ ਹੈ ਤੇਰੇ ਕੋਲ, ਸਾਨੂੰ ਆਰਡਰ ਲਾ, ਫੇਕ ਅਸੀਂ ਆਉਂਦੀਆਂ ਤੇ ਮੇਕਅਪ ਆਪਣਾ ਤੇ ਕੰਗਲੂ ਤੁਹਾਡੇ ਤੇ ਤਪਲਾ ਵੱਜਾ ਤੁਹਾਡਾ ਤੇ ਅਸੀਂ ਸਾਹਮਣੇ ਆ ਕੇ ਡਾਂਸ ਕਰਾਂਗੇ। ਉਹਨਾਂ ਦੀ ਗੱਲ ਸੀ ਸਾਡੀ। ਉਸਤਾਦ ਜੀ ਤੁਹਾਨੂੰ ਕੀ ਮਜ਼ਾ ਆਉਣਾ ਵੀ ਤੁਹਾਡਾ ਇੰਜ ਕਰਕੇ ਕੰਬਲ ਚੁੱਕ ਕੇ ਤੁਹਾਨੂੰ ਗੁਰੂ ਨੇ ਕਹਿਣਾ ਬਾਹਰ ਡਰ ਬੜਾ ਲੱਗਣ ਡਿਆ ਸੀ, ਮੈਂ ਤੁਹਾਨੂੰ ਨਹੀਂ ਪੈਣਾ ਵਾ।
ਮਜ਼ਾ ਆ ਜਾਣਾ ਉਸਤਾਦ ਆਹੋ ਯਕੀਨ ਗੁਰੂ ਨੇ ਕਹਿਣਾ ਫਿਰ ਭਰਾ ਬੰਦੀ ਨਾ ਫੜਾ ਔਰ ਗੁਰੂ ਇਹਨਾਂ ਦੀ ਸਾਈਡ ਨਾਲ ਜਿਹੜਾ ਹਾਜੀ ਹੈ ਨਾ ਉਹ ਕਮ ਸੇ ਕਮ 75 ਤੋਂ ਉੱਤੇ ਦੇ ਫਰੀਦ ਨੂੰ ਪੈਰ ਦੇ ਕੇ ਐਡਾ ਓ ਯਾਰ ਓਏ ਯਾਰ ਪੈਰਾਂ ਦਾ ਤੂੰ ਕਿਉਂ ਇਹਨਾਂ ਤੋਂ ਤੂੰ ਬਰੀਕ ਕੇਸ ਬਣਾਤਾ ਉਹ ਇਹਨਾਂ ਨੂੰ ਜਿਹੜੇ ਗੁਰੂ ਆਉਂਦੇ ਨੇ ਜੀ ਵੱਡੇ ਨੇ ਤੇ ਛੋਟੇ ਵਾਲੇ ਹੁਣ ਖਿੱਚ ਕੇ ਵੱਡੇ ਕਰ ਲੈਂਦੇ ਔਰ ਐਡੇ ਨਰਮ ਯਾਰ ਅੱਛਾ ਜੀ ਯਾਰ ਮੇਰੇ ਮੁੰਡੇ ਨੂੰ 2000 ਰੁਪਏ ਕੋਲੋਂ ਦੇ ਕੇ ਉਹਨਾਂ ਨੇ ਲੋਰੀ ਲਈ ਉਹਨਾਂ ਕਹਿੰਦੇ ਨਹੀਂ ਅਸੀਂ ਲੋਰੀ ਨੀ ਲੈਣੀ ਸਹੀ ਗੱਲ ਹੈ ਘਰ ਦਾ ਮੁੰਡਾ ਆਪਣਾ ਯਾਰ ਕਸਮ ਉਸਤਾਦ ਤੋਂ ਜੀ ਦੇ ਗਏ ਹੋਣੇ ਵੀ ਜਿਨ੍ਹਾਂ ਦਾ ਮੁੰਡਾ ਹੈਗਾ ਉਹਨਾਂ ਨੂੰ ਵਾਪਸ ਕਰੋ ਆਪਣ ਕੇ ਅੱਛਾ ਕੀ ਮਜ਼ਾ ਹੋਵੇ ਉਸਤਾਦ ਜੀ ਸੁੱਤੇ ਉੱਠੇ ਨੇ ਤੇ ਉਹ ਗੁਰੂ ਆ ਕੇ ਕਹਿੰਦੇ ਜਾਨੀ ਮੇਰੇ ਕੱਪੜੇ ਖਰਾਬ ਹੋ ਗਏ ਸੀ ਮੈਂ ਹੁਣ ਤੇਰੇ ਪਾ ਲਏ ਕੋਈ ਗੱਲ ਨਹੀਂ ਇਦਾਂ ਵੀ ਤੁਹਾਡੇ ਨਾਲ ਮਾਮਲੇ ਨਹੀਂ ਉਸਤਾਦ ਜੀ ਟੀ ਟਾਈਮ ਨੂੰ ਥੋੜਾ ਜਿਹਾ ਕਰਦੇ ਆ ਮੈਨੇਜਮੈਂਟ ਦੀ ਜੀ 4 ਵਕੀਲ ਇਹਨੇ ਜਿਹੜੀ ਗੱਲ ਸਹੀ ਕਹੀ ਹਾਂਜੀ 4 ਸਾਡੇ ਵਕੀਲ ਭਰਾ 4 ਵਕੀਲ ਟੀਚਰ ਉਹਨਾਂ ਕੋ ਵਾਕਿਆ ਸੁਣੀਏ ਕਿ ਜ਼ਿੰਦਗੀ ਸਾਡੇ ਕਿੱਦਾਂ ਕਿੱਦਾਂ ਦੇ ਕੇਸ ਆਏ ਨੇ ਸਹੀ ਹੈ ਜਿੱਦਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਨਾ ਆਪਣੇ ਉਹ ਲਾਹੌਰ ਜਿਹੜੇ ਸੀ ਆਸ਼ਿਕ ਸੈਨ ਸਾਹਿਬ ਚਾਚੇ ਬੂਟੇ ਵਾਲੇ ਮੈਂ ਜਨਮ ਉਹਨਾਂ ਨੂੰ ਪੁੱਛਿਆ ਮੈਂ ਕਿ ਕੋਈ ਐਸਾ ਵਾਕਿਆ ਯਾਰ ਉਹਨਾਂ ਨੇ ਵਾਕਿਆ ਦੱਸਿਆ ਮੈਨੂੰ ਤੇ ਮੈਂ ਪਰੇਸ਼ਾਨ ਹੋ ਗਿਆ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਉਹਨੇ ਵਿਆਹ ਕਰ ਲਿਆ ਜੀ ਠੀਕ ਹੈ ਜੀ ਉਹਨੇ ਵਿਆਹ ਕਰ ਲਿਆ ਹਾਂਜੀ ਉਹਦੀਆਂ ਕੋਈ 4-5 ਭੈਣਾਂ ਸੀ ਸਹੀ ਹੈ ਉਸ ਘਰ 'ਚ ਸਾਲੀਆਂ 3 ਹਾਂਜੀ ਥੋੜੀ ਦੇਰ ਬਾਅਦ ਉਹਨੇ ਇੱਕ ਉਸ ਤੋਂ ਛੋਟੀ ਸਾਲੀ ਦੇ ਨਾਲ ਵਿਆਹ ਕਰ ਲਿਆ ਹੈ ਸਹੀ ਉਹ ਤੇ ਹੋ ਹੀ ਨਹੀਂ ਸਕਦਾ ਹੋਇਆ ਤੇ ਦੱਸਣ ਦੇ ਪਤਾ ਨਹੀਂ ਕੋਈ ਇਦਾਂ ਦਾ ਕੋਈ ਚੱਕਰ ਸੀ ਨਾ ਜਾਂ ਉਹਦੀ ਕੋਈ ਹੋਰ ਸੀ ਨਾ ਹਿਸਾਬ ਮਤਲਬ ਨਹੀਂ ਉਹਨੂੰ ਤਲਾਕ ਦੇ ਦਿੱਤੀ ਹੋਗੀ ਅੱਛਾ ਅੱਛਾ ਜਾਂ ਉਹ ਮਰ ਗਈ ਹੋਏਗੀ ਨਹੀਂ ਤਲਾਕ ਦਿੱਤੀ ਨਾ ਹੈਗੀ ਸੀ ਨਾ ਅਗਲੀ ਤੇ ਸੁਣਨਾ ਤੇ ਉਹਨੇ ਕੇਸ ਕਰਤਾ ਕਿ ਇਹਨੇ ਮੈਨੂੰ ਇਦਾਂ ਗੇੜਾ ਦੇ ਕੇ ਐਦਾਂ ਕਰਕੇ ਤੇ ਇਦਾਂ ਇਹਨੇ ਇਦਾਂ ਕੀਤਾ ਥੋੜੀ ਦੇਰ ਬਾਅਦ ਉਹ ਛੱਡ ਕੇ ਉਸ ਤੋਂ ਛੋਟੀ ਨਾ ਕਰ ਲਿਆ ਹੈ ਉਹਨੂੰ ਛੱਡ ਗਿਆ ਨਹੀਂ ਸਰ ਹਾਂਜੀ ਥੋੜੀ ਦੇਰ ਬਾਅਦ ਉਹਨੂੰ ਛੱਡ ਕੇ ਉਸ ਤੋਂ ਛੋਟੀ ਨਾ ਕਰ ਲਿਆ ਉਹ ਇੰਜ ਬੜਾ ਲੰਬਾ ਸਟੋਰੀ ਮੈਨੂੰ ਯਾਦ ਨਹੀਂ ਲੇਕਿਨ ਉਹ ਬੜੀ ਇੰਟਰਸਟਿੰਗ ਸੀ ਇੰਜ ਦੇ ਇਦਾਂ ਦੇ ਕੇਸ ਕੇਸ ਵਕੀਲਾਂ ਕੋ ਆ ਸਾਡੇ ਉਹਨਾਂ ਕੋ ਬੜੇ ਬੜੇ ਉਹ ਵਿਚਾਰੇ ਬੜੇ ਬੜੇ ਕੇਸ ਹੁੰਦੇ ਨੇ ਦਿਲਗਰ ਆਪ ਹੈਰਾਨ ਹੋ ਜਾਂਦੇ ਹੁਣ ਕਿ ਆ ਕੀ ਆ ਫਿਰ ਅਗਲੇ 4 ਡਾਕਟਰਸ ਬਿਠਾਓ ਉਸਤਾਦ ਜੀ 4 ਡਾਕਟਰਸ ਯੈਸ ਤੂੰ ਪਾਗਲ ਆ ਯਾਰ 4 ਟੀਚਰਸ ਬਿਠਾਓ 4 ਹੈਲੋ ਟੀਚਰਸ ਤੂੰ ਪਾਗਲ ਆ 2 ਪੈ ਜਾਣ 2 ਆਪਾਂ ਪੈ ਜਾਈਏ ਬਸ ਠੀਕ ਚਾਰ ਇੰਜੀਨੀਅਰ ਵੀ ਨਹੀਂ ਉਹ ਕਿਹੜਾ ਇਹਨਾਂ ਨੇ ਇਹੋ ਹੀ ਕਰੀ ਜਾਣਾ ਇੱਕ ਵੀਕ ਦੇ ਵਿੱਚ ਇੱਕ ਇਦਾਂ ਦਾ ਸ਼ੋਅ ਜਿਹੜਾ ਨਾ ਉਹ ਹੋਣਾ ਚਾਹੀਦਾ ਕਿ ਲੋਕ ਇਹਨੂੰ ਵੀ ਵੇਖਣ ਜ਼ਰਾ ਸਾਜੀ ਵੈਂਡਰਮੈਨ ਲੂਮ ਵਾਲੇ ਵੀ ਲਾ ਹਾਂ ਸਹੀ ਗੱਲ ਹੈ ਆਪਣੇ ਵੈਂਡਰਮੈਨ 4 ਮਜ਼ਦੂਰ ਉਸਤਾਦ ਜੀ ਬਿਠਾਓ ਹਾਂ ਮਜ਼ਦੂਰਾਂ ਦੀ ਗੱਲ ਸੁਣੋਗੇ ਮਿਸਤਰੀ 4 ਮਿਸਤਰੀ ਮਜ਼ਦੂਰ ਹਾਂ 4 ਮਤਲਬ ਇਦਾਂ ਦੇ 4 ਬੰਦੇ ਹੋਣ ਹਾਂਜੀ ਹਾਂ ਬਟ ਉਹ ਖੇਡੀ ਉਹਨਾਂ ਨਾਲ ਮੈਂ ਜਾਵਾਂਗਾ ਨਾ ਲੈਦਾ ਕਿਹੜੇ ਵਿੱਚ ਕੋਈ ਮਜ਼ਦਰ ਚੀਫ ਹੀ ਹੋਏਗਾ ਕੋਈ ਜ਼ਰਾ ਸ਼ਰੀਫ ਆਦਮੀ ਹੋਏਗਾ ਕੋਈ ਜ਼ਰਾ ਕਿਸੇ ਦਾ ਤਰ੍ਹਾਂ ਮਜ਼ਾ ਲਈ ਜਾਵਾਂਗੇ ਸਹੀ ਹੈ ਹਾਂ ਸਾਜੀ ਇਹ ਠੀਕ ਆ ਬਹੁਤ ਅੱਛਾ ਫੈਸਲਾ ਸਰ ਜੀ ਫੇਰੀ ਵਾਲੇ ਵੀ ਹੋਇਆ ਕਰੇ ਫਿਰ ਇਹਨਾਂ ਨੂੰ ਮੈਂ ਕੀ ਪੁੱਛਾਂਗਾ ਉਸਤਾਦ ਹਾਂ ਕੀ ਹੋ ਗਿਆ ਗੋਰਖੰਦ 4 ਜਿਹੜੇ ਕਬਰਾਂ ਕੱਢਦੇ ਨੇ ਚਾਰੇ ਇੱਥੇ ਬੈਠੇ ਹੋ ਤੇ ਮੈਨੂੰ ਕੀ ਲੱਗੇਗਾ ਆਪਣਾ ਆਪ ਸਾਜੀ ਉਹਨਾਂ ਨੇ ਕੋਈ ਵਾਕਿਆ ਰਾਤ ਤੁਸੀਂ ਤੇ ਜਿਹੜੇ ਡਰਾਈਵਰ ਰਾਤ ਨੂੰ ਲੰਬਾ ਡਰਾਈਵ ਕਰਦੇ ਉਹਨਾਂ ਕੋ ਬੜੇ ਬੜੇ ਵਾਕਿਆਤ ਨੇ ਅਨਿਊ ਖਾਨਾ ਐਸੇ ਵਾਕਿਆਤ ਡਰਾਈਵਰ ਭਰਾਵਾਂ ਕੋ ਜ਼ਿੰਦਗੀ 'ਚ ਇਹ ਗੱਲ ਕਿਹੜੀ ਕਿਸ ਜ਼ਾਤ ਦੀ ਸਵਾਰੀ ਉਹਨਾਂ ਨੂੰ ਮਿਲਦੀ ਹੋਏਗੀ ਕਿਹੜੇ ਕੰਮ ਕੀ ਲੇਕਿਨ ਡਰਾਈਵਰ ਉਹ ਜੀ ਜਿਹੜਾ ਉਹ ਵੱਡੀ ਖੇੜੀ ਵਾਲਾ ਨਹੀਂ ਹੁੰਦਾ ਉਹ 72 ਸਿਟੀ ਜਿਹੜੇ ਇੱਥੋਂ ਉਹ ਜਾ ਰਹੇ ਨੇ ਫੋਟਾਬਾਸ ਫੋਟਾਬਾਸ ਕੋੜਦੂ ਹਾਂ ਆ ਬੱਚਾ ਝੋਲੀ ਕਰਾ ਨਾਲ ਓਏ ਓਏ ਇਹਦਾ ਉੱਤੇ ਪੈਰ ਰਖਾ ਮੈਂ ਕਹਿਣ ਡਿਆ ਜਲਦੀ ਕਰ ਓਏ ਚੱਲ ਜੀ ਉਹ ਹਾਂ ਉਹ ਉਸਤਾਦ ਜੀ ਇੱਕ ਹੈਂਡਲ ਤੇ ਹੁੰਦਾ ਤੇ ਇੱਕ ਹਾਰਨ ਤੇ ਅੱਛਾ ਜੀ ਜਾ ਹੀ ਦੇ ਅੱਗੇ ਕਹਿਣ ਲੱਗੇ ਸੀ 4 ਉਸਤਾਦ ਜੀ ਫਿਰ ਪੁਲਿਸ ਵਾਲੇ ਸਾਡੇ ਭਰਾ 4 ਪੁਲਿਸ ਵਾਲੇ ਹਾਂ ਉਹ ਸਾਰੇ ਹਰ ਬਿਠਾਓ ਪੁਲਿਸ ਵਾਲੇ ਲਿਖੀ ਜਾ ਯਾਰ ਲਿਖੀ ਜਾ ਕੈਟਾਗਰੀਆਂ ਲਿਖੀ ਜਾ ਲਿਖਾ ਬਈ ਵਕੀਲ ਲਿਖ ਲਾ ਡਾਕਟਰ ਲੇਕਿਨ ਮੈਂ 4 ਡਾਕਟਰ ਲਿਖ ਲਾ ਟੀਚਰਾਂ ਹੈਂ? 4 ਟੀਚਰ ਸਰ ਹੋਰ ਟੀਚਰ ਲਿਖ ਹਾਂ ਪੱਲੇਦਾਰ ਵੀ 4 ਟੀਚਰ ਪੱਲੇਦਾਰ ਨੂੰ ਮੈਂ ਕੀ ਪੁੱਛਣਾ ਯਾਰ ਨਹੀਂ ਅੱਛਾ ਇੱਕ ਹੋਰ ਕੈਟਾਗਰੀ 4 ਕਬਰ ਕੱਢਣ ਵਾਲੇ ਵਿਚਾਰੇ ਹਾਂਜੀ 4 ਨਿਊ ਖਾਨਾ ਦੇ ਡਰਾਈਵਰ 4 ਡਰਾਈਵਰ ਨਿਊ ਖਾਨਾ ਵਾਲੇ ਹਾਂਜੀ ਖੇੜੀ ਜੁੱਤੀਆਂ ਵਾਲੇ ਹਾਂਜੀ 4 ਉਸਤਾਦ ਜੀ 4 ਚੌਕੀਦਾਰ ਜਿਹੜੇ ਪੁਰਾਣੇ ਚੌਕੀਦਾਰ ਹੋਣ ਉਹਨਾਂ ਕੋਲ ਵੀ ਵਾਕਿਆਤ ਬੜੇ ਬੜੇ ਆਲਾ ਹੁੰਦੇ ਜੇ ਰਾਤ ਦੇ 4 ਸਮੋਸੀਆਂ ਵਾਲੇ ਵੀ ਕਰ ਲਓ ਤਿੰਨ ਹੀ ਕਰ ਲਓ ਇੱਕ ਤਾਂ ਬੈਠਾ ਐ ਤੂੰ ਮੇਰੇ ਨਾਲ ਦੇਖ ਕੇ ਕਿਉਂ ਤੇ ਹੈ ਕੱਲ ਯਾਰ ਅੱਛਾ ਹੋਰ 4 ਕਿਹੜੇ ਅੱਜ ਬੜੇ ਏਦਾਂ 4 ਕਬਾੜੀ 4 ਦਰਜੀ ਕਰ ਲੋ 4 ਦਰਜੀ 4 ਨਾਈ 4 ਮਤਲਬ ਨਹੀਂ ਜਿਹੜਾ ਪੂਰਾ ਸ਼ੋਅ ਨਿਕਲੇ ਨਾ ਦਰਜੀਆਂ ਨੇ ਦਰਜੀਆਂ ਨੂੰ ਲੋ ਬੜੇ ਬੜੇ ਵਾਕਿਆਤ ਹੁੰਦੇ ਨੇ ਨਾਪ ਦੇਣ ਹੁੰਦੇ ਆ ਦਰਜੀਆਂ ਦੇ ਕੋਲ ਤੇ ਜਿਹੜੇ ਨੇ ਰਿਕਾਰਡ ਹੁੰਦੇ ਨੇ ਮਤਲਬ ਵੀ ਤੇ ਕੀ ਹੋਇਆ ਉਹ ਯਾਰ ਸਾਡੇ ਮਹੱਲੇ 'ਚ ਦਰਜੀ ਤੁਸੀਂ 4 ਮਾਲਸ਼ੀਏ ਜਿਹਨੂੰ 20 ਸਾਲ ਹੋ ਗਏ ਨੇ ਮਾਲਿਸ਼ ਕਰਦਾ ਬੜੇ ਬੜੇ ਕਰੈਕਟਰ ਟੱਕਦੇ ਰਾਤ ਨੂੰ ਉਹਨਾਂ ਨੂੰ ਵੀ 4 ਸ਼ੈਫ ਓਏ ਸ਼ੈਫ ਮੁਖਤਲਿਫ ਕਿਸਮ ਦੇ ਹਾਂ ਇਹ ਵੀ ਠੀਕ ਹੈ ਉਸਤਾਦ ਕੋਈ ਜੀ ਚਾਈਨੀਜ਼ ਸਭ ਤੋਂ ਸ਼ੈਫ
ਇੱਕ ਪਾਕਿਸਤਾਨੀ ਸ਼ੈਫ। 4 ਸ਼ੈਫ। ਸਭ ਤੋਂ ਅੱਛਾ ਕੰਟੈਂਟ ਤੁਹਾਨੂੰ ਨਸ਼ਈਆਂ ਨੇ ਦੇਣੇ। ਹਾਂਜੀ ਉਹ 4 ਨਹੀਂ ਨਹੀਂ ਨਸ਼ਈ ਭਾ ਕੇ ਇੱਥੇ ਨਹੀਂ ਬਾਉਣੇ ਕਾ ਤੋਂ ਹਲਕਾ ਹਲਕਾ ਬਲਰ ਕਰ ਦਿਓ ਉਹਨਾਂ ਤੇ ਗੁਫ਼ਤਗੂ ਕਰੀ ਜਾਓ। 4 ਉਸਤਾਦ ਜੀ ਬੈਂਕਰ। ਨਹੀਂ ਅਕਾਊਂਟੈਂਟ। ਸਤਾਈ 4 ਰਿਸ਼ਤੇ ਬੁਲਾਓ, 4 ਅਬੂ ਆ। ਇਹਨੂੰ ਹੁਣ ਨਾ ਪੁੱਛਿਓ ਉਸਤਾਦ ਜੀ, ਇਹਨੇ ਬੀਮ ਭਰਤੀ ਵਾਲੇ ਵਿਚਾਰ ਪਾ ਦੇਣੇ। ਮੈਂ ਕਹਿਤਾ ਕਿ ਮੈਂ ਕਹਿੰਦੇ ਰਿਸ਼ਤੇ ਆਉਣ, 4 ਅਬੂ ਆ ਜਾਣ, 4 ਹੀ ਸਾਲੀਆਂ ਬੁਲਾਓ, 4 ਹੀ ਸਾਲੇ, 4 ਹੀ ਸਾਂਢੂ, ਏਦਾਂ ਨਹੀਂ ਉਹਦੇ ਇੱਕ ਸ਼ੋਭੇ ਦੇ ਨਾ 4 ਨਾਈ ਉਸਤਾਦ ਜੀ ਦੇ ਲਿਆਉਣਾ। 4 ਨਾਈ। ਨਾਈ ਜਿੰਨਾ ਨਾਈਆਂ ਕੋਲ ਹੁੰਦਾ ਨਾ ਨੌਲੇਜ, 4 ਨਾਈ। ਉਹ ਵੀ ਸੇਪੀ ਵਾਲੇ ਦੁਕਾਨ ਵਾਲੇ ਨੇ। ਹਾਂ ਸੇਫੀ ਪਿੰਡਾਂ ਵਾਲੇ ਦੇ ਸੇਪੀ ਵਾਲੇ। ਹਾਂ ਓਹੋ ਉਹਨਾਂ ਕੋ ਬੜੇ ਵਾਕਿਆ। ਬੜੇ ਬੜੇ ਵੱਡੇ ਵੱਡੇ ਲੋਕ। ਤੁਰਦੇ ਹੁੰਦੇ ਸੀ ਹੈਂ? ਜਿਹੜੇ ਸੰਦੂਕ ਚੁੱਕ ਕੇ ਆਹੋ ਗੁੱਚੀ। ਉਹ ਉਹੀ ਅੱਛਾ ਯਾਰ ਮੈਂ ਅੱਜ ਰੌਲਾ ਪਤਾ ਕੀ ਗੜਗੀਲੇ ਉਹਨਾਂ ਦੀ ਟੋਟਲੀ ਫੈਮਿਲੀ ਉਹ ਕਿਹੜੀ ਕੁੱਛੀ ਵਾਲੇ ਨਾਈ ਉਹ ਕਿਹੜੇ ਹੁੰਦੇ ਆ? ਸਾਰੇ ਤਾਏ ਦੇ ਮੁੰਡੇ ਮੋਕਣ ਦੇ ਨਹੀਂ ਕਿਹੜੇ ਉਹ ਕੀ ਹੁੰਦੇ ਆ? ਸਾਡੀ ਜਿਹੜੇ ਸੇਪੀ ਦੇ ਪਿੰਡਾਂ ਥਾਵਾਂ ਤੇ ਸਾਲ ਬਾਅਦ ਦਾਣੇ ਲਾਣੇ ਲਾਣੇ ਲੈਂਦੇ ਆ। ਹਾਂ। ਉਹ ਜਿਹੜੇ ਯਾਰ ਇਹਦੇ ਚ ਉਹ 72 ਗੱਡੀਆਂ। ਇਹਦੇ ਚ ਏਡੀ ਸ਼ਰਮ ਵਾਲੀ ਕਿਹੜੀ ਗੱਲ? ਕੋਈ ਸ਼ਰਮ ਨਹੀਂ ਗੱਲ ਤੇ ਰੋਕਣ ਕਿਉਂ ਨੇ? ਐਵੇਂ ਕਿਹਾ ਫਿਰ ਰੁਕ ਜਾ। ਦੱਸੋ ਯਾਰ। ਉਸਤਾਦ ਜੀ ਸੇਪੀ ਵਾਲੇ ਨਾਈ ਬੜੇ ਬੜੇ ਅਮੀਰ ਆ, ਯਕੀਨ ਕਰੋ। ਉਹ ਖਿਜਬਾਜੀ ਜੀ ਉਸਤਾਦ ਜੀ, ਉੱਥੇ ਮੁੰਡਾ ਆ ਜੱਟਾਂ ਦੇ, ਉਹਨੇ ਝੰਡ ਲਾਈ ਆ ਤੇ ਕ੍ਰੈਕਟਰ ਨੇ ਕਿਹਾ ਜਾ ਕਿੱਲੇ ਤੋਂ ਜੋ ਖੋਲਣਾ ਖੋਲ ਕੇ ਲੈ ਜਾ। ਉਹ ਕੱਟਾ ਖੋਲ ਕੇ ਲੈ ਗਿਆ। ਠੀਕ ਉਹਦੇ ਤਾਏ ਦੇ ਸਾਲ ਬਾਅਦ ਸ਼ਰੀਕੇ ਬਾਦੀ ਉਹਦੇ ਜੱਟਾਂ ਦੇ ਫੇਰ ਨਿਆਣਾ ਆਇਆ। ਉਹਨੇ ਕਿਹਾ ਨਾਈਆ ਝੰਡ ਲਾ। ਉਹਨੇ ਝੰਡ ਲਾਈ ਆ। ਸਾਜੋ ਨੇ ਕਿਹਾ 10 ਕੀ ਖੋਲ ਕੇ ਲੈ ਜਾਣਾ। ਸਾਜੋ 2 ਮੱਝਾਂ ਖੋਲ ਕੇ ਲੈ ਗਿਆ। ਯਕੀਨ ਕਰੋ ਏਦਾਂ ਕਰਦੇ ਆ ਉਹ। ਹੁਣ ਨਾਈਆਂ ਕੋ ਢਾਈ ਬਰੇਬੇ ਜ਼ਮੀਨ ਵਾਲੇ ਚੋਰ ਇਹਦੇ ਵੀ ਝੰਡ ਲਾਉਣਾ ਤੇ ਨਾਈ ਦੇ ਬਿਨੂ ਕਹਿੰਦਾ ਕੀ ਖੋਲਾਂ, ਕਹਿੰਦਾ ਰੋਜ਼ਾ ਖੋਲ ਤੇ ਨਿਕਲ ਜਾ। ਸਾਜੀ 3 ਚੜਾਏ ਨਾਈਆਂ ਨੇ। ਉਹਨਾਂ ਨੇ ਕਿਹਾ ਕੀ ਖੋਲਾ, ਕਹਿੰਦਾ ਯਾਰ ਮੇਰਾ ਗਿੱਟਾ ਬੰਨਿਆ ਕਿਸੇ ਨੇ ਮਾੜਾ ਨੇ ਖੋਲ ਤੇ ਨਿਕਲ। ਇਹ ਪੁੱਛਿਆ ਕੀ ਖੋਲਾਂ, ਮੈਂ ਕਿਹਾ ਤੇਰਾ ਖੁਰਨਾ ਖੋਲ ਦਾਂ। ਅੱਛਾ ਉਹ 4 ਉਸਤਾਦ ਜੀ ਸੀ ਜਿਹੜੇ ਐਕਚੁਅਲ ਜਿਹੜੇ ਨੈਚੁਰਲ ਭੰਡ ਸਾਡੇ ਵੀਰ ਨੇ, ਇਹ ਵੀ ਉਸਤਾਦ ਜੀ ਹੈ ਨੇ ਹਲੇ ਤੱਕ। ਉਹ ਜੰਜਾਂ ਵਾਲੇ ਲੱਭਣੇ ਕਿੱਥੋਂ ਆ? ਸਾਜੀ ਜਦੋਂ ਦੱਸਣੇ ਦੱਸਣੇ ਪਰ ਉਹ ਨਹੀਂ ਨਗ ਤੁਹਾਨੂੰ ਲਿਆ ਕੇ ਮੈਂ ਦੇਵਾਂਗੇ। ਬਾਕੀਆਂ ਦੀ ਗੱਲ ਕਰ ਰਿਹਾ। ਭਾਂਡੇ ਤੇ ਤੂੰ ਲੈ ਆਏਗਾ ਉਹ ਤਾਂ ਮੈਨੂੰ ਪਤਾ ਵਾ। ਬਾਕੀ ਕਿੱਥੋਂ ਲੱਭਣੇ? 4 ਕਬਰਾਂ ਕੱਢਣ ਵਾਲੇ ਕਿੱਥੋਂ ਉਹ ਵੀ ਲੱਭ ਜਾਣਗੇ ਸਾਜੀ। ਉਹ ਵੀ ਲੱਭ ਜਾਣੇ ਹੈਗੇ ਬਹੁਤ। ਇੱਕ ਲੱਭ ਕੇ ਉਹਦੀ ਕਾਪੀ ਕਰਾਏਗਾ। ਉਹ ਨਹੀਂ ਮੱਕੂਆਂ ਛੋਟਾ ਲੱਦਾ ਬੰਦੇ ਆ। ਲੈਦਾ ਜਗ੍ਹਾ ਤੇ ਹੋਣ ਨਾ ਜਿਹੜੇ ਜਾਣਦੇ ਨੇ ਹੁਣ ਆਪਸ ਚ, ਉਹਨਾਂ ਦਾ ਮੈਚ ਪਏਗਾ। ਉਹਨਾਂ ਨੇ ਇਹ ਸਾਬਤ ਕਰਨਾ ਕਿ ਮੈਨੂੰ ਜ਼ਿਆਦਾ ਪਤਾ ਵਾ। ਇਹ ਵੀ ਤਾਂ ਮਜ਼ਾ ਲੈਣਾ। ਸਾਜੋ ਉਹ ਲੱਭ ਜਾਣਗੇ। 9 ਵਾਲੇ ਪਿੰਡੋਂ ਲੱਭ ਜਾਣੇ ਆ, ਬਿਜਲੀ ਘਰੋਂ ਲੱਭ ਜਾਣੇ, ਕੱਕੂਆਂ ਲੱਭ 4 ਜਾਣੇ। ਬਿਲਕੁਲ 2-2 ਦਿਨ ਦੇ ਬੱਚੇ ਹੋਣ ਇੱਥੇ ਪਏ ਹੋਣ ਗੱਦੀਆਂ ਦੇ ਤੇ ਮੈਂ ਸ਼ੋਅ ਕਰ ਰਹਾ ਨਾ ਅਗਰੇ ਮਾਰੇ ਸਟਾਰ 4 ਬੱਚੇ 5 ਦਿਨ ਦੇ। ਜਦੋਂ 20 ਸਾਲ ਦੇ ਹੋਏ ਉਹਨਾਂ ਨੂੰ ਉਹਨਾਂ ਦਾ ਮਾਪਿਓ ਸ਼ੋਅ ਹਾਜ਼ਰ ਹੋਵੇ ਅੱਜ ਤੱਕ ਖੱਬੇ ਹੱਥ ਵਾਲੀ ਗੱਦੀ ਤੇ ਨਾ ਉਰੇ ਤੂੰ ਆ। ਵਾਕਰ ਇੰਜ ਕਰਕੇ ਤਾਂ ਵਾਕਰ ਨਹੀਂ ਇੱਥੇ ਵੀ ਇੱਥੇ ਪਏ ਆ। ਉੱਤੇ ਕੈਮਰਾ ਲੱਗਾ ਹੋਵੇ ਹਾਂ ਜਾਂ ਪਿੱਛੋਂ ਨਾਲ ਢੋਲ ਆਈ ਹੋਵੇ। ਉਹ ਹੀ ਨਾ ਵਾਕਰ ਟਾਈਮ ਹੋਈ। ਯਾਰ ਸਾਲ ਦੇ ਬੱਚੇ, ਕੋਈ ਸੁੱਤਾ ਇਹ ਲੱਭ ਜਾਣੇ ਸਾਜੀ ਨਹੀਂ ਲੱਭ ਜਾਣੇ। ਸਾਲ ਦੇ ਬੱਚੇ ਉਹਨਾਂ ਨਾਲ ਵਿੱਚੋਂ ਕਿਵੇਂ ਕੋਈ ਸੁੱਤਾ ਕੋਈ ਟੈਕ ਨਾ ਖੇਡਣ ਦਿਆ। ਸਾਬਰੀ ਤੁਹਾਡਾ ਕੰਟੈਂਟ ਨਿਕਲ ਸਕਦਾ ਅਗਰ ਤੁਸੀਂ ਚਾਰੇ ਗੁੰਗੇ ਪਾਏ ਹੋਣ, ਬੋਲੇ ਨਾ 4 ਗੁੰਗੇ। ਹਾਂ ਉਸਤਾਦ ਜੀ ਇਹ ਬਹੁਤ ਵੱਡਾ ਕੰਮ ਹੋਣਾ। ਐਕਸਪ੍ਰੈਸ਼ਨ ਸਿਰਫ ਐਕਸਪ੍ਰੈਸ਼ਨਸ ਦੇਖਦੇ ਕਿ ਰੋਲੀ ਨਾ ਐ ਕਰਦੇ ਉਹ ਦੋ ਦੇ ਹੈਗੇ ਸਾਜੀ। 4 ਨਬੀਨੇ ਹਾਂ ਲਿਖੀ ਜਾ 4 ਨਬੀਨੇ। ਹਾਂ ਓਏ ਸਹੀ ਗੱਲ ਹੈ। ਉਹਨਾਂ ਦਾ ਵੀ ਹੱਕ ਵਾ ਸਾਜੀ। ਹਾਂ ਫਰੀਦ ਭਾਈ 4 ਜਿਹੜੇ ਬੋਲੇ ਉਹ ਗੁੰਗੇ ਉਹੀ ਹੋ ਗਏ। ਨਹੀਂ ਬੋਲਣ ਦੇ ਤੇ ਬੋਲੀ ਜਾਂਦੇ ਉੱਚੀ ਹਾਂ, ਉੱਚੀ ਗੱਲ ਨਹੀਂ ਸੁਣਨ ਦੇ ਤੁਹਾਡੀ। ਉਹ ਠੀਕ ਰਹਿਣੇ। ਅੱਛਾ ਜੀ 4 ਹਾਕਰ ਉਸਤਾਦ ਜੀ ਜਿਹੜੇ ਬੱਸਾਂ ਦੇ ਹੁੰਦੇ ਓਏ ਨਾ, ਲਾਰੀ ਅੱਡੇ ਵਾਲੇ। ਉਹ ਵੀ ਉਹ ਡਰਾਈਵਰ ਹੋ ਗਏ ਉਹੀ ਗੱਲ ਆ। ਨਹੀਂ ਤੁਸੀਂ ਇਦਾਂ ਕਰ ਲਓ ਨਾ 2 ਡਰਾਈਵਰ ਸੱਦ ਲਓ, ਦੋ 2 ਕੰਡਕਟਰ ਸੱਦ ਲਓ, ਕਿਉਂਕਿ ਉਹਨਾਂ ਦਾ ਆਪਸ ਚ ਗੇਮ ਹੁੰਦੀ। ਗੇਮ ਬਣ ਹਾਂਜੀ। ਹੋਰ ਲਾਰੇ ਹੋਰ ਭਾਜੀ ਹੋਰ ਦੱਸੋ। ਆ ਹੱਥ ਵੇਖਣ ਵਾਲੇ ਹੁੰਦੇ ਜਿਹੜੇ ਅਮਲ। ਨਹੀਂ ਉਹ ਨਹੀਂ। ਨਹੀਂ ਉनको छोड़ो परे। ਤਾਂ ਨੂੰ ਵਹਿਮ ਚ ਪਾ ਕੇ ਨਿਕਲ ਜਾਣੋ। ਆਹੋ ਨਹੀਂ ਇਹ ਵੀ ਵੈਸੇ ਐਕਸਪੀਰੀਅੰਸ ਕਿ ਉਹ ਕੀ ਹੁੰਦਾ ਸਾਰਾ ਹਿਸਾਬ ਕਿਤਾਬ ਵੀ ਚਲੀ ਗੱਲ ਝੂਠ ਆ। ਨਹੀਂ ਯਾਰ ਰਾਜ 4 ਤੁਸੀਂ ਸਤੋਂ ਮੁxtਲਿਫ ਇੱਕ ਬਾਜ਼ਾਰ ਦਾ ਇੱਕ ਬੰਦਾ ਦੁਕਾਨ ਦਾ ਜਿਹੜੇ ਸੇਲਮੈਨ ਨਹੀਂ ਬਾਹਰ ਖਾਪਾ ਹੁੰਦੇ ਨਹੀਂ ਜਿਨ੍ਹਾਂ ਦੀ ਲਾਈਫ ਚ ਵਾਧੇ ਘਾਟੇ ਹੁੰਦੇ ਨੇ ਕੋਈ ਹਿਸਾਬ ਕਿਤਾਬ। ਨਹੀਂ ਸੇਲਸਮੈਨ ਜਿਹੜੇ ਹੁੰਦੇ ਨੇ ਨਾ ਉਹਨਾਂ ਚ ਜਿਹੜੇ ਬਹੁਤ ਨਾਲ ਅੱਠਾਂ ਬਾਜ਼ਾਰਾਂ ਦੇ ਨਾ 8 ਬਾਜ਼ਾਰਾਂ ਦੇ ਨਹੀਂ ਉਹ ਨਹੀਂ। ਉਹਨਾਂ ਕੋਲ ਨਹੀਂ ਗੱਡੀਆਂ ਸਟੋਰੀਆਂ ਦੀਆਂ। ਵੇਟਰ 402 ਵੇਟਰਾਂ ਤੋਂ ਬੜੀ ਸਾਜੀ ਇੱਥੇ ਨਾ ਢੁੱਡੀ ਵਾਲੇ ਇੱਕ ਡਾਕਟਰ ਦਾ ਦੋਸਤ ਹੈ ਨਾਲ, ਉਹਨੇ ਸਟੋਰ ਵੀ ਬਣਾਇਆ। ਉਹਦੀ ਲੱਤ ਨਾ ਸਹੀ ਨਹੀਂ ਹੈਗੀ। ਅੱਛਾ ਨਾ ਇੱਕ ਤੇ ਗੱਲ ਤੇ ਸੁਣੋ, ਉਹਨੇ ਸਾਜੀ ਲਾਗੇ ਚਾਰਜ ਰੱਖੀ ਹੈ। ਆਇਆ ਗਿਆ ਮਰੀਜ਼, ਤੁਹਾਨੂੰ ਦਵਾਈ ਲਿਖ ਦੇਣਾ, ਕਹਿਣਾ ਲੈਟ ਮਾਰਨੀ ਆ, ਉੱਥੇ ਜਾ ਕੇ ਦਵਾਈ ਚੁੱਕ ਕੇ ਲਿਆ, ਜਿੱਥੇ ਲੈਟ ਵੱਜਣੀ ਉਹ ਲੈ ਗਿਆ ਤੇ ਮਰੀਜ਼ ਉਹ ਲੈਟ ਕੱਢ ਉਹ ਦਵਾਈ ਕੱਢ ਕੇ ਲਿਆਏਗਾ। ਆ ਲਓ ਜੀ, ਉਹ ਚ ਕੱਢ ਕੇ ਚੱਲ ਉੱਥੇ ਰੱਖ ਕੇ ਮੈਂ ਲੈਟ ਮਾਰਦਾ, ਉੱਥੇ ਲੈ ਕੇ ਦੇਗਾ।
ਉਹਨੂੰ ਮੈਂ ਲੈ ਗਿਆ ਮਹੱਲਿਆਂ 'ਚ ਹੁੰਦੇ ਨੇ ਏਦਾਂ ਹਾਂਜੀ ਉਹ ਡਾਕਟਰ। ਲੱਤ ਵਿਚਾਰੀ ਦੀ ਖਰਾਬ ਹਾਂ ਉਹਨੂੰ ਮੈਂ ਲੈ ਗਿਆ ਮੈਂ ਗੱਲ ਮੈਂ ਤਾਂ ਕਹਿੰਦਾ ਵੀ ਚਾਰ ਚਾਰ ਰਿਸ਼ਤੇਦਾਰੀ ਭਾਉ ਵੀ ਚਾਰ ਕੁੜਮ ਬੈਠੇ ਆਪਸ ਚ ਸਾਂਢੂ ਚਾਰ ਚਾਰ ਨਾਮ ਦੇ ਚਾਰ ਮਾਮੂ ਭਾਲੋ ਚਾਰ ਚਾਚੇ ਭਾਲੋ ਚਾਰ ਫੁੱਫੀਆਂ ਬਹਿ ਜਾਣ ਇਹ ਹੁੰਦਾ। ਚਾਰ ਦਾਦੇ ਬਹਿ ਜਾਣ। ਉਹ ਯਾਰ ਨਹੀਂ ਸ਼ੋਅ ਵੀ ਤੇ ਹੈਗਾ ਨਾ, ਮੈਂ ਤੁਸੀਂ ਹਮੇਸ਼ਾ ਸ਼ੁਗਲ 'ਚ ਗੱਲ ਪਾ ਲੈਂਦੇ ਆ। ਆ ਸੀਰੀਅਸ ਕੰਟੈਂਟ ਦਿੱਤਾ ਸਾਰਾ। ਆ ਜਿਹੜੇ ਸਬਜ਼ੀ ਨਹੀਂ ਵਿੰਨੀ ਮੰਡੀ ਮੁੰਡੀ ਜਿਹੜੇ ਜਾਂਦੇ ਆੜਤੀਏ ਬੋਲੀ ਵਾਲੇ ਤੁਸੀਂ ਇੱਥੇ 4 ਬੱਕਰੀਆਂ ਖਲੋਤੀਆਂ ਹੁਣ, ਐ ਹੀ ਫਰੀਦ ਇਹ ਕਰ ਹੁਣ ਨਾ ਮੈਂ ਸੀਰੀਅਸ ਇਹਨਾਂ ਨੂੰ ਕਹਾਂ ਵੀ ਬੈ ਉਹ ਕਹੇ ਬੈ ਇਹਦੇ ਲਈ ਕਹੇ ਬੈ 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 ਹਾਂ ਯਾਰ ਵਾਹ। ਇੱਧਰ ਹੀ ਥੋੜੀ ਸੀਰੀਅਸ ਹੋ ਗਏ ਬੈ ਗੀਤ ਕਿੱਦਾਂ ਸਾਜੀ ਆ ਵੀ ਮੈਨੂੰ ਇਹਨਾਂ ਕੀ ਹਾਂ ਉਹ ਲੱਗੇ ਰੋ ਤੁਸੀਂ ਇਦਾਂ ਹੁਣ ਚਾਰੇ ਯਾਰ ਬੜੀ ਗੱਲ ਆ ਛੋਟੀ ਛੋਟੀ ਕੱਟੀਆਂ ਮੱਝਾਂ ਦੇ ਬਿਠਾਈਆਂ ਹੁਣ, ਉਹ ਹੋਏ 4 ਬਾਂਦਰ ਬੈਠੇ ਹੋਣ ਇੱਥੇ ਮਸਜਿਦ। ਅੱਗੇ ਕਿਹੜਾ ਸ਼ੇਰ ਬੈਠੇ ਮੈਂ ਮਸਜਿਦ ਕਿਹਾ ਤਾਂ ਵਜ਼ੀਰ ਕਿਹਾ ਰਿਹਾ ਸਾਜ ਆਹੋ ਕੁੱਕੜ ਲੜਾਈ ਵਾਲੇ ਬੈਠੇ ਹੁਣ ਲੜਾਈ ਵਾਲੇ ਕੁੱਕੜ ਵੇ ਤੂੰ ਕਿਉਂ ਲੜਦੇ ਆ ਤੁਸੀਂ? ਓਏ ਆ ਤੁਹਾਡੀ ਵਜ੍ਹਾ ਤੋਂ ਸਾਨੂੰ ਬਾਂਦਰ ਕਹਿਤਾ ਉਹਨਾਂ ਨੇ। ਨਹੀਂ ਤੇ ਅੱਛਾ ਵੇਖੀ ਮਿੱਠੇ ਤੇਰਾ ਇੱਥੇ 4 ਬਿੱਲੀਆਂ ਬੈਠੀਆਂ ਹੁੰਦੇ ਓਏ ਓ ਯਾਰ ਤੂੰ ਤਾਂ ਸ਼ੁਗਲ ਕਰਨ ਡਿਆ। ਨਹੀਂ 4 ਬਿੱਲੀਆਂ ਭਾਗ ਵੇਖ ਲਓ। ਨਾ 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 ਨਹੀਂ ਹੁਣ ਤੁਸੀਂ ਇੱਥੋਂ ਕੁੱਕੜ ਬਿੱਲੀਆਂ ਬਾਂਦਰ ਉਹ ਭਾਜੀ ਤੁਹਾਡੀ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਬਿੱਲੀਆਂ ਦੀ ਗੱਲ ਇੱਕ ਐਸੀ ਆ, ਉਹ ਲੋਕ ਉਧਰ ਲੈ ਜਾਂਦੇ ਨੇ ਦੂਜੇ ਇਸਲਾਮਿਕ ਧਰਮ ਵਾਲੇ ਹਾਂਜੀ 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 ਭਾਜੀ ਉਹ ਇੱਕ ਗੱਲ ਹੈ, ਇੱਕ ਠੀਕ ਆ ਵੀ ਉਹਨਾਂ ਦਾ ਸਾਰਾ ਹਿਸਾਬ ਹੁਣ ਕਚਨਾ ਉਹ ਨੇ ਮਟਰ ਕਿਲੋਮੀਟਰ ਰੱਖਦੀ ਹੈ ਇੱਕ ਮਿੰਟ ਠਹਿਰ ਜਾਓ, ਮਟਰ ਨੇ ਹਾਂਜੀ ਇੱਕ ਦੌਰ ਸੀ ਮਟਰ ਮੈਨੂੰ ਚੰਗੇ ਨੀ ਲੱਗਦੇ ਸੀ, ਹਰ ਘਰ 'ਚ ਐਸੇ ਬੰਦੇ ਨੇ ਜਿਨ੍ਹਾਂ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਨਹੀਂ ਲੱਗਦੀ ਠੀਕ ਆ ਤੇ ਲਿਆਓ ਤੇ ਮੈਂ ਤੁਹਾਨੂੰ ਕ੍ਰਿਟਿਸਾਈਜ਼ ਜਿੰਨਾ ਮਰਜ਼ੀ ਕਰ ਦੇਣਾ, ਅੱਲਾ ਦੀ ਬਣਾਈ ਹੋਈ ਚੀਜ਼ ਆ, ਅੱਲਾ ਦੀ ਸਬਜ਼ੀ ਆ, ਤੂੰ ਕੌਣ ਉਹਨਾਂ ਨਾਲ ਏਦਾਂ ਕਹਿ ਕੇ ਜਿੰਨਾ ਮਰਜ਼ੀ ਜ਼ਲੀਲ ਕਰ ਦੇਣ। ਠੀਕ ਆ ਵਾਹ ਵਾਹ ਉਹਨਾਂ ਨੇ ਉਹ ਇੱਕ ਚੀਜ਼ ਹਰ ਘਰ 'ਚ ਆ, ਮੂੰਗਰੇ ਮੈਂ ਨਹੀਂ ਖਾਂਦਾ ਬਾਈ। ਸਹੀ ਹੈ ਅੱਛਾ ਜੀ ਹਾਂ ਇੱਕ ਮਿਸਾਲ ਆ, ਮੂੰਗਰੇ ਮੈਂ ਨਹੀਂ ਖਾਂਦਾ, ਮੈਨੂੰ ਨਹੀਂ ਚੰਗੇ ਲੱਗਦੇ। ਉਹਦੀ ਵਜ੍ਹਾ ਮੈਨੂੰ ਕੋਈ ਹੋਰ ਹੈ ਕਿ ਹਾਂ ਮੈਨੂੰ ਕੋਈ ਇਹ ਕਵੇ ਕਿ ਵੀ ਰੱਬ ਨੇ ਬਣਾਈ ਆ, ਇਹ ਸੋਚਣਾ ਮੈਨੂੰ ਕਵੇ ਮੈਨੂੰ ਮਿਲਿਆ 2 ਕਿਲੋ ਖਵਾ ਦੇ। ਲੇਕਿਨ ਤਬੀਅਤ ਦੀ ਗੱਲ ਤੁਹਾਡੇ ਨਹੀਂ ਗੱਲ ਹੈ ਨਾ ਫਰੀਦ ਸਾਹਿਬ, ਮੈਂ ਤੁਹਾਨੂੰ ਕਹਾਂ ਫਰੀਦ ਸਾਹਿਬ ਤੁਸੀਂ ਇਸ ਨਜ਼ਰ ਨਾਲ ਖਾਣਾ, ਇਹ ਰੱਬ ਦੀ ਬਣਾਈ ਹੋਈ ਸਬਜ਼ੀ ਆ, ਇਹ ਰਿਜ਼ਕ ਆ ਸਾਰ, ਤੂੰ ਕਹੇਗਾ ਫਿਰ ਛੱਡ ਦੋ, ਫਿਰ ਮੈਂ ਖਾ ਲੈਣਾ ਭਾਵੇਂ ਜੋ ਵੀ ਹੈ। ਸਹੀ ਹੈ ਲੇਕਿਨ ਇੱਕ ਨਾਰਮਲ ਲਾਈਫ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਸਬਜ਼ੀ ਦੀ ਦੁਕਾਨ ਤੇ ਯਾਰ ਮੈਂ ਮੂੰਗਰੇ ਨਹੀਂ, ਮੈਂ ਪਾਲਕ ਸ਼ੌਕ ਨਾਲ ਖਾਣਾ ਯਾਰ, ਇਹ 'ਚ ਕੀ ਹਰਜ ਆ? ਹਾਂ ਬਿਲਕੁਲ ਨਹੀਂ ਤੁਸੀਂ ਮਟਰ ਨਹੀਂ ਖਾਂਦੇ? ਹੁਣ ਮੈਂ ਖਾ ਲੈਣਾ ਵਾ, ਇੱਕ ਦੌਰ 'ਚ ਮੈਂ ਨਹੀਂ ਸੀ ਇਹ ਤਬੀਅਤ ਦੇ ਹਿਸਾਬ ਨਾਲ ਵੀ ਚੇਂਜ ਹੁੰਦਾ ਨਾ। ਬਾਜੀ ਬੜੀ ਦੇਰ ਮਟਰ ਟੀਂਡੇ ਨਹੀਂ ਖਾਦੇ ਟੀਂਡੇ ਤਾਂ ਸਾਦਾ ਕਈ ਲੋਕਾਂ ਨੂੰ ਖਾਦੇ, ਲੇਕਿਨ ਜੋ ਚਾਵਲਾਂ 'ਚ ਪੈਂਦੇ ਆ ਨਾ ਓਹੋ ਵੜੀ ਵੜੀਆਂ ਹਾਏ ਬੇਸਣ ਵਾਲੀਆਂ ਨਹੀਂ ਵੜੀਆਂ ਜਿਹੜੀਆਂ ਵੀ ਹੁੰਦੀਆਂ ਦਾਲ ਵਾਲੀ ਵੜੀ ਜਿਹੜੀ ਘਰ ਬਣਦੀ ਸੀ, ਹਾਂਜੀ। ਉਹ ਮੈਂ ਨਹੀਂ ਸੀ ਖਾਂਦਾ। ਅੱਛਾ ਜੀ ਹੁਣ ਮੈਂ ਕਹਿੰਦਾ ਯਾਰ ਉਹ ਮੇਰਾ ਦਿਲ ਕਰਦਾ ਖਾਵਾਂ, ਹੁਣ ਲੱਭਦੀ ਨਹੀਂ ਉਹ। ਹਾਏ ਹਾਏ ਤੁਹਾਨੂੰ ਲੱਭੇਗੀ ਏਦਾਂ ਦੱਸਿਆ ਕਿ ਉਹਨੇ ਸਾਜੀ ਮੈਂ ਤਾਂ ਬੜੀਆਂ ਸੀ ਤੁਸੀਂ ਮੇਰੇ ਕੋਲ ਨਿਕਲੀਆਂ ਵੀ ਪਈਆਂ ਤੇ ਆਹੋ ਸਾਜੀ ਕਚਨਾਰ ਉਹ ਲਾਈਕ ਕਰਦੇ ਆਏ ਹਾਏ ਯਾਰ ਸਾਜੀ ਦੇ ਤੇ ਓਏ ਉਹ ਨਾ ਕੋ ਇੱਥੇ 4 ਸਬਜ਼ੀਆਂ ਮੇਰੀਆਂ ਬੇਟੀ, ਇੱਥੇ ਕਰੇਲੇ ਹੋਣ ਬੈਠੇ, ਇੱਕ ਕਰੇਲਾ ਕਰਕੇ ਮੇਰੇ ਨਾਲ ਗੱਲਾਂ ਕਰੇ, ਇੱਧਰ ਕਚਨਾਰ ਦੀ ਗੁੱਛੀ ਪਈ ਹੋਵੇ, ਇੱਧਰ ਪਾਲਕ ਮੇਰੇ ਨਾਲ ਗੱਲ ਕਰਿਆ ਕਰ, ਇੱਧਰੋਂ ਕੋਈ ਭਿੰਡੀ, ਹਾਂ ਭਿੰਡੀ, ਆਏ ਆਏ 4 ਸਬਜ਼ੀਆਂ ਦਾ ਮੈਂ ਪੁੱਛਿਆ ਵੀ ਹਾਂ ਵੇਖੀ ਹੈ, ਅੱਛਾ ਇੱਕ ਤੇ ਇੰਜ ਤੇ ਮੈਂ ਸ਼ੋਅ ਕਰਾਂ ਧਨੀਆ ਗੋਸ਼ਤ ਸਾਦੀ ਆਏ ਯਾਰ ਕੋਈ ਬੰਦਾ ਐਸਾ ਲੱਭੇ ਮੈਨੂੰ 4 ਜਿੰਨ ਲੱਭ ਜਾਣ, ਨਾ ਹੋਣ ਸਾਹਮਣੇ ਨਾ ਹੋਣ, ਲੇਕਿਨ ਮੈਨੂੰ ਪਤਾ ਹੋਵੇ ਵੀ ਇੱਥੇ ਬੈਠੇ ਨੇ, ਮਤਲਬ ਮੈਂ ਉਹਨੂੰ ਕਹਾਂ ਕਿ ਭਾਜੀ ਇਹ ਤਰ੍ਹਾਂ ਗੱਦੀ ਐਨੂੰ ਕਰੋ ਤੇ ਕੱਲੀ ਗੱਦੀ ਇੰਜ ਜਾਵੇ ਇੰਜ ਕਰਕੇ ਡਰੋ, ਜੀ ਫਰੀਦ ਵੇਲ ਤੁਹਾਨੂੰ ਯਕੀਨ ਆ ਜਾਏ ਵੀ ਭਾਈ ਇੱਥੇ ਬੈਠੇ ਨੇ। ਫਰੀਦ ਵੇਲ ਕਰ ਲੇਗਾ ਸਾਜੀ ਹਾਂਜੀ ਮੇਰੀ ਸੁਣੋ ਗੱਲ ਤੁਸੀਂ। ਕੀ ਗੱਲ ਮੇਰੀ ਰਿਸ਼ਤੇਦਾਰੀ ਕਿਤੇ ਤੂੰ ਕਹਿਣਾ ਕੀ ਚਾਹਤੇ ਹੋ ਹਾਂ ਗੱਲਾਂ ਕਰਕੇ ਖਵਾਜਾ ਸਰਾਮ ਤੋਂ ਵੀ ਦਿਲ ਸੜਾ ਚੜਾਉਂਦੇ ਆ ਜਿੰਨਾ ਔਰ ਜਿੱਦਣ ਜੇ ਇੱਥੇ ਉਹ ਸ਼ੋਅ ਹੋਣਾ ਉਸ 4 ਪਰੀਆਂ ਪਰੀਆਂ ਆਹਾ ਉਹ ਮੈਂ ਤੁਹਾਨੂੰ ਲਿਆ ਦੂੰਗਾ, ਖਾਤੇ 'ਚ ਲੱਗੀਆਂ ਸਾਡੇ ਵੱਡੀਆਂ ਵੱਡੀਆਂ ਲੈ ਉਹ ਪਰੀ ਪਖਵਾਲ ਹੀ ਨਹੀਂ ਦੂਜੀ। ਅੱਛਾ ਹਾਂ ਪਰੀਆਂ ਹਾਜ਼ਰ ਕਰੋ ਤਾਂ ਲੱਗ ਪਤਾ ਚੱਲਦਾ ਜੁਮ ਬਰਾਬਰ ਹੋ ਨਹੀਂ ਜਾਂਦਾ। ਤੁਸੀਂ ਪਰੀਆਂ ਤੇ ਜਿੰਨੇ ਨਾ ਕਰੋ ਉਸਤਾਦ ਗੱਲਾਂ, ਇਸ ਤੋਂ ਇਲਾਵਾ ਵੀ ਹੋ ਸਕਦਾ ਅਸੀਂ ਸ਼ੋਅ ਫਰੀਦ ਕਰਾਂਗੇ। ਜਨਵਰ 4 ਚੜੇਲਾਂ ਬੈਠੀਆਂ ਹੁਣ, ਯਾਰ ਏ ਤੇ ਚਾਰੇ ਤਲਕ ਵਾਲੀਆਂ ਫਰੀਦ ਦੀਆਂ ਹੁਣ 4 ਚੜੇਲਾਂ ਬੈਠੀਆਂ ਹੁਣ, ਉਹ ਕਹਿਣ ਵੀ ਸਾਨੂੰ ਐਵੇਂ ਬਦਨਾਮ ਕੀਤਾ ਸੀ ਕੱਚੀਆ ਅੱਜ ਤੱਕ। ਮੋਕਲ ਲਓ ਜੀ ਫਰੀਦ ਜੀ ਤੁਸੀਂ ਕਿਹੜਾ ਝੂਠ ਬੋਲਦੇ ਆ। ਮਰੇਲਾ ਵਾਟਰਫਾਲ ਦੇਖਿਆ ਵਾ? ਦੇਖਿਆ ਸਲਾਮਾ ਤੋਂ ਅੱਗੇ ਆ, ਹਾਂ ਉੱਥੇ ਸੀਰੀਅਸਲੀ ਪਰੀਆਂ ਨਹਾ ਰਹੀਆਂ ਸੀਗੀਆਂ। ਹੂੰ ਸੀਰੀਅਸ ਯਾਰ ਫਰੀਦ ਤੂੰ ਉੱਥੇ ਕੱਚੇ ਲਾਏ ਸੀ। ਮੈਂ ਦੱਸਦਾ ਸਾਜੀ ਮੇਰੇ ਕਜ਼ਨ ਅਹਬਾਬ ਉਧਰ ਨਹੀਂ ਸੀ ਜਾ ਰਹੇ ਮੇਰੇ ਲੈ ਆ ਨਵੀਂ ਟਰਮ ਆ, ਮੇਰੇ ਕਜ਼ਨ ਅਹਿਬਾਬ, ਅੱਛਾ ਵਾਹ ਇਹ ਸੋਚ ਵਾਹ ਬਿੱਠੇ ਪਰੀਆਂ ਦੀ ਛੱਡ ਪਰਾ ਤੇਰੀ ਇਸ ਲੈਣ ਤੋਂ ਪਰੀਆਂ ਕੁਰਬਾਨ। ਕਿਆ ਕਹਿੰਦੇ ਮੇਰੇ ਕਜ਼ਨ ਅਹਿਬਾਬ ਹਾਏ 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 ਯਾਰ ਵਾਹ ਮਿੱਠਿਆ ਉਹ ਉਧਰ ਨਹੀਂ ਜਾ ਰਹੇ ਕੋਈ ਯਾਰ ਫੈਮਿਲੀ ਨਹਾ ਰਹੀ ਕਿਸੇ ਲੇਡੀ ਨਹਾ ਰਹੀਆਂ ਅਸੀਂ ਉਧਰ ਨਹੀਂ ਜਾਣਾ। ਉਹ ਜੇ ਹਲਕੇ ਵਾਲ ਝਾੜੇ ਨੇ। ਉਹ ਮੇਰੇ ਕਜ਼ਨ ਨੂੰ ਮੇਰਾ ਕਜ਼ਨ ਇੱਕ ਬਹੁਤ ਖੂਬਸੂਰਤ ਸੀ, ਹੂ ਬਹੂ ਮੇਰੇ ਵਰਗਾ। ਉਹ ਉਧਰ ਜਦੋਂ ਗਿਆ ਵਾ ਨਾ ਪਰੀ ਪੁੱਤ ਰਹਿ ਗਈ। ਓਏ ਉਹ ਜਿਹੜੇ 4 ਉਹ ਜਿਹੜੇ ਓਏ ਸਮੁੰਦਰ ਦੇ ਕੋਲ ਹੀ ਓਹ ਉਹ ਕਾਲੇ ਜੇ
ਕਾਲੇ ਚਿੱਟੇ ਹਾਂ ਕਿਉਂ ਕੀ ਸੀਗਾ ਇਹ ਪੈਂਗੁਇਨ ਪੈਂਗੁਇਨ Penguin। ਉਹ 4 ਕਿਲੋ ਦੇ ਪਰੇਂਗਿਓਨ ਉਹਨੇ ਮੈਂ ਚੀੜਾ ਤੇ ਉਹ ਸੇਕ ਹਣਾ ਉਹ 4 ਵਿੱਚ ਓ ਹਾਂ 4 ਕੈਂਗਰੂ ਬੈਠੇ ਨੇ ਕੈਂਗਰੂ ਓਏ ਲੇਕਿਨ ਉਹ 8 ਹੋ ਜਾਣੇ ਨਾ ਉਹਨਾਂ ਝੋਲੀ 'ਚ ਨਿਆਣੇ ਲਈ ਫਿਰਦੇ 4 ਖਰਗੋਸ਼ ਉਸਤਾਦ ਜੀ। ਨਹੀਂ ਖਰਗੋਸ਼ ਤੇ ਖਰਗੋਸ਼ ਨੂੰ ਮੈਂ ਪੁੱਛਣਾ ਚਾਹੀਦਾ ਵੀ ਤੂੰ ਕਿੱਧਰੋਂ ਵੜ ਕੇ ਕਿੱਧਰ ਨਿਕਲ ਆਉਣਾ ਯਾਰ ਉਸਤਾਦ ਜੀ ਉਹ ਜਿਹੜੇ ਤੁਸੀਂ ਕਹਿੰਦੇ ਭੇੜੀਆ ਜਿਹੜਾ ਤੁਹਾਨੂੰ ਪਸੰਦ ਆ ਉਹ ਨਹੀਂ ਯਾਰ ਇੱਥੇ ਕਾਲੂ ਚ ਟੀ ਟਾਈਮ ਹੋਣ ਡਿਆ ਤੁਸੀਂ ਕਿਹੜਾ ਚਿੜੀਆ ਘਰ ਚ ਪਾਉਣ ਡਏ ਯਾਰ ਉਹ ਲੱਗਣ ਨਹੀਂ ਲੱਗੇ ਉੱਥੋਂ ਤੱਕ ਜਿਹੜੀ ਗੱਲ ਹੈ ਨਾ ਉਸਤਾਦ ਜੀ ਵਕੀਲ ਮਿਸਤਰੀ ਔਰ ਨਹੀਂ ਉਹਦੇ ਤੇ ਵੈਸੇ ਹੁਣ ਸ਼ੂਗਰ ਲੱਗੇ ਹਾਂਜੀ ਉਹ ਅਸੀਂ ਵੈਸੇ ਉਸਤਾਦ ਜੀ ਇਹ ਕਰਨਾ ਵਾ ਅਸੀਂ ਉਹਦੀ ਅਵੇਲੇਬਿਲਿਟੀ ਕਰਨੇ ਉਹਨਾਂ ਲੋਕਾਂ ਦੀ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਜਿਹੜੇ ਕੈਟਾਗਰੀ ਤੁਸੀਂ 2 ਗੈਸਟ ਕਰੋ ਤੁਸੀਂ 4 ਗੈਸਟ ਕਰੋਗੇ ਤੁਹਾਡੇ ਕੋਲ ਮੈਨੂੰ ਪਤਾ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਣਾ ਉਹ ਗੈਸਟ ਨੇ ਤੁਹਾਡੇ ਕਿਸੇ ਇੱਕ ਗੈਸਟ ਦੇ ਵਿੱਚ ਚਾਹੀਦਾ ਲੇਕਿਨ ਮਜ਼ਾ ਇਹ ਹੈ ਕਿ ਚਾਰੇ ਬੈਠੇ ਉਹਨਾਂ ਨੂੰ ਟੀ ਟਾਈਮ ਉਹਦਾ ਨਿਜ਼ਾਮ ਤੁਸੀਂ ਤੈਨੂੰ ਅਕਲ ਹੈ ਵੀ ਤੁਸੀਂ ਵਕੀਲ ਬੈਠੇ ਹੋ ਤੂੰ ਉਹਨਾਂ ਨਾਲ ਗੱਲ ਕਰ ਸਕਦਾ ਆਫ ਕੋਰਸ ਦੱਸ ਤੂੰ ਐਸੀ ਕੋਈ ਚਵਲ ਮਾਰ ਘੋਰ ਨਹੀਂ ਹੈ ਤੂੰ ਨਹੀਂ ਨਾ ਕੋਈ ਤਕਲੀਫ ਨਹੀਂ ਹੈਗੀ ਉਸਤਾਦ ਜੀ। ਉਸਤਾਦ ਜੀ ਮੈਂ ਤਾਂ ਹੈ ਤਰੀਬ ਨਹੀਂ ਹੈਗੀ ਆ ਬਸਤੇਰ ਦਾ ਮੂੰਹ ਲੈ ਕੇ ਆ ਗਏ ਤੁਸੀਂ ਉਸਤਾਦ ਜੀ ਸਾਨੂੰ ਹਰ ਇਹ ਤਾਂ ਸਿਰਫ ਨਾ ਉਹ ਭਾਜੀ ਗੁੱਸਾ ਕਰਦੇ ਮੇਰੇ ਭਾਜੀ ਦੇ ਬਾਬੇ ਆਉਂਦੇ ਆ ਕੋਈ ਗੱਲ ਨਹੀਂ ਹਾਜ਼ਰੀ ਹੋ ਗਈ ਮਿੱਠੇ ਤੇਰੇ ਨਾਲ ਬੜਾ ਪਿਆਰ ਕਰਦਾ ਤੈਨੂੰ ਮੰਨਦਾ ਕਿ ਯਾਰ ਮਿੱਠੇ ਦੀ ਬੜੀ ਆਦਤ ਹੈ ਚਲਾ ਕਰ ਹਾਂ ਭਾਈ ਔਰ ਬੜਾ ਮੇਰੀ ਪਿਆਰ। ਮੈਂ ਗੜਗੀਲੇ ਨੂੰ ਜਦੋਂ ਹੱਸਦਾ ਵੇਖਿਆ ਨਾ ਇੱਥੇ ਹਾਲਾਂਕਿ ਗੜਗੀਲੇ ਨੇ ਇੱਕ ਦੁਨੀਆ ਵੇਖੀ ਹੈ ਲੇਕਿਨ ਮੈਂ ਇਹਨੂੰ ਜਦੋਂ ਹੱਸਦਾ ਵੇਖਿਆ ਨਾ ਉਹ ਤੇਰੀ ਗੱਲ ਤੇ ਹੱਸਦਾ ਵੇਖਿਆ ਭਾਈ ਇਮਦਾਦ ਜਦੋਂ ਪਹਿਲੇ ਵੀ 2-3 ਵਾਰੀ ਆਇਆ ਸੀ ਨਾ ਨਹੀਂ ਭਾਜੀ ਉਹ ਕਈਆਂ ਦੀ ਗੱਲ ਉਹਦੀ ਗੱਲ ਕੈਸੀ ਨਤੀ ਕੀਤੀ ਉਹ ਗੁਨਾਹ ਦੀ ਮੌਤ ਕਰਤਾ ਉਹਨੂੰ ਭਾਈ ਮੈਨੂੰ ਦਾਦ ਨਹੀਂ ਦਿੰਦੇ ਤੁਸੀਂ ਯਾਰ ਤੁਸੀਂ ਬਰੀਕ ਕਿਦੋਂ ਹੋਣਾ ਭਾਈ ਮੈਂ ਉਹੀ ਗੱਲ ਐ ਲੱਗਾ ਸੀ ਉਹਨੇ ਹੁਣ ਤੋਂ ਠੀਕ 15 ਸਕਿੰਟ ਪਹਿਲਾਂ ਉਹਨੇ ਗੱਲ ਕਹੀ ਤੂੰ ਗਈ ਆ ਬਸ ਤੇਰੇ ਦਾ ਮੂੰਹ ਲੈ ਕੇ ਆ ਗਿਆ ਤੇ ਮੈਂ 2 ਗੱਲਾਂ ਕੀਤੀਆਂ ਤੇ ਕੋ ਕਹਿੰਦਾ ਨਹੀਂ ਗੱਲ ਇਹ ਭਾਈ ਇਮਦਾਦ ਜਦੋਂ ਵੀ ਹੈ ਤੂੰ ਉਹਦਾ ਮੋੜਾ ਦੇਖ ਮੋੜਾ ਕਿਹਦਾ ਪਾਇਆ ਦਾ ਤੂੰ ਚੈੱਕ ਕਰ ਉਹਦਾ ਮੋੜਾ ਕਿਹਦਾ ਪਿਆ ਭਾਈ ਇਮਦਾਦ ਅੱਛਾ ਇਹਦਾ ਪਤਾ ਕੀ ਹਿਸਾਬ ਆ ਇਹਨੇ ਬੋਲਣਾ ਵਾ ਤੂੰ ਇਹਨੂੰ ਫੜ ਕੇ ਐਨ ਰੋਕ ਕਰਦੇ ਉਧਰ ਸ਼ੁਰੂ ਹੋ ਜਾਂਦਾ ਐਨ ਰੋਕ ਕਰਦੇ ਕਹਿੰਦਾ ਉਠਾ ਜਾ ਤੂੰ ਕੀ ਬਸ ਤੇਰੇ ਦਾ ਮੂੰਹ ਲੈ ਕੇ ਆ ਗਿਆ ਤੇ ਮੈਂ ਕਿਹਾ ਇੱਕ ਮਿੰਟ ਨਹੀਂ ਫੇਰ ਕਰਦਾ ਨਹੀਂ ਭਾਈ ਇਮਦਾਦ ਵੀ ਮੇਰਾ ਜਿਹੜਾ ਨਾ ਮੈਂ ਆ ਚੇਂਜ ਹੋਇਆ ਅੱਜ ਇੱਕ ਸ਼ੋਅ 'ਚ ਮੈਂ ਗਿਆ ਨਹੀਂ ਇਹ ਕੀ ਹੈ ਫੇਰਮਾ ਜਿਹਾ ਬੰਦਾ ਇਹਦੀ ਨਿਕਲ ਤੋਂ ਆਹੋ ਹਾਂਜੀ ਨਹੀਂ ਕੀ ਭਾਈ ਇਮਦਾਦ ਨੂੰ ਅਸੀਂ ਕਿੰਗ ਆਫ ਕਾਮੇਡੀ ਮੰਨੇ ਨਹੀਂ ਤੇ ਉਹ ਜਿਹੜਾ ਉਹਦਾ ਕੈਸਾ ਬਸ ਤੇਰੇ ਦਾ ਮੂੰਹ ਲੈ ਉਹ ਤਾਂ ਬਜ਼ਾਹਿਰ ਉਸਲ ਕੇ ਬੈਠੀ ਮਾਜਰ ਦਾ ਮੂੰਹ ਆ ਸੀਰੀਅਸਲੀ ਔਰ ਮੈਂ ਕਿੱਥੇ ਸੀ ਅੱਛਾ ਯਾਰ ਇੱਕ ਮਿੰਟ ਆ ਜਦੋਂ ਮੱਝ ਬੈਠੀ ਨਹੀਂ ਖਲੋਤੀ ਉਹਦੇ ਮੂੰਹ 'ਚ ਫਰਕ ਕਿੰਨਾ ਇਹ ਦੇਖੋ ਹੁਣ ਇੱਕ ਮਿੰਟ ਇਹ ਅਸਲ ਟੈਕਨੀਕਲ ਉਹਨੇ ਮੂੰਹ ਨਾਲ ਨਹੀਂ ਕੀਤਾ ਵਿਸ਼ਾਬਤ ਉਹ ਬੈਠੀ ਦਾ ਜਿਹੜਾ ਮਾਸ ਹੈ ਕੱਟਾ ਉਹਦੇ ਨਾਲ ਵਿਸ਼ਾਬਤ ਤੇ ਫਿਰ ਕਵੇ ਬੈਠੀ ਮੱਝ ਵਰਗਾ ਵਾ ਆ ਤੇ ਉਹ ਹੀ ਨਹੀਂ ਕਿਹਾ ਮੂੰਹ ਕਿਉਂ ਗਿਆ ਮੂੰਹ ਤੇ ਉਹਦਾ ਉਹੀ ਆ ਖਲੋਤੀ ਹੋਵੇ ਭਾਜੀ ਬੈਠੀ ਮੱਝ ਵਰਗਾ ਮੂੰਹ ਇਹਦਾ ਇਹ ਨਹੀਂ ਕਿ ਬੈਠੀ ਮੱਝ ਦੇ ਮੂੰਹ ਵਰਗਾ ਮੂੰਹ ਭਾਜੀ ਲੌਜੀਕਲੀ ਗੱਲ ਵਾ ਲੌਜੀਕਲੀ ਗੱਲ ਹੈ ਮੱਝ ਵਰਗਾ ਮੂੰਹ ਉਹ ਬੈਠੀ ਹੋਵੇ ਖਲੋਤੀ ਹੋਵੇ ਮੂੰਹ ਤੇ ਉਹੀ ਸਰ ਜੀ ਜਦੋਂ ਬਹਿ ਜਾਂਦੀ ਨਾ ਮੱਝ ਉਹਦਾ ਮਾਸ ਇਕੱਠਾ ਕੁੱਠਾ ਹਾਂ ਇਹ ਹੁਣ ਤੂੰ ਕੋਲੋਂ ਕਰ ਲਿਆ ਬੁੱਕਾ ਜਿਹਾ ਬਣ ਜਾਂਦਾ ਬੈਂਦੀ ਆ ਯਾਰ ਕੱਲਾ ਮੂੰਹ ਉਦਾਂ ਹੀ ਰਹਿੰਦਾ ਉਹਦਾ ਖੁਦਾ ਦਾ ਵਾਸਤਾ ਨਾ ਕਰੋ ਯਾਰ ਜਾ ਯਾਰ ਮੂੰਹ ਲੱਗਣ ਨਹੀਂ ਜਾਂਦਾ ਉਹ ਚੁੱਪ ਬਸ ਚੁੱਪ ਕਰ ਜਾ ਬੜਾ ਤੁਹਾਡਾ ਬੇਵਫਾ ਗੈਂਡੇਰ ਕੰਮ ਕੋ ਤੁਹਾਨੂੰ ਪਤਾ ਸੀ ਦਾ ਆ ਲਓ ਬੇਵਫਾ ਗੈਂਡਾ ਹੁਣ ਦੇਖੋ ਇੱਕ ਵਫਾਦਾਰ ਗੈਂਡਾ ਹੁੰਦਾ ਨਾ ਕਦੀ ਕਿਸੇ ਨੂੰ ਬੇਵਫਾ ਹੁੰਦਾ ਵੀ ਜਿਹੜੇ ਟਾਈਮ ਮਾਲਕ ਨੂੰ ਵੀ ਕਿਹੜਾ ਕਿਸੇ ਟਾਈਮ ਮਾਰ ਦਿੰਦਾ ਇਹ ਵਾ ਗੱਲ ਫਰੀਦ ਭਾਈ ਤੁਸੀਂ ਇੱਧਰ ਆ ਜਾਓ ਭਾਜੀ ਚਲੋ ਉੱਥੇ ਬੜਾ ਤੁਹਾਡਾ ਫੈਮਿਲੀ ਕੈਂਗਰੂ ਵਰਗਾ ਮੂੰਹ ਆ ਭਾਜੀ ਤੁਹਾਡਾ ਇਹ ਫੈਮਿਲੀ ਕੈਂਗਰੂ ਕਿ ਜਿਹੜਾ ਘਰ ਪਾਲ ਲੈਂਦੇ ਨਾ ਬੱਚਾ ਉਹ ਫਿਰ ਵੱਡਾ ਹੋ ਜਾਂਦਾ ਫਿਰ ਇਸੇ ਤਰ੍ਹਾਂ ਉਹਦੇ ਵਰਗਾ ਮੂੰਹ ਬੜਾ ਤੁਹਾਡਾ ਡੇਰੇ ਦੇ ਕੁੱਤੇ ਵਰਗਾ ਮੂੰਹ ਡੇਰੇ ਦਾ ਕੁੱਤਾ ਤੇ ਜ਼ਾਹਰ ਸਿੱਧੀ ਗੱਲ ਨਾ ਘਰ ਕਾ ਨਾ ਘਾਟ ਕਾ ਜ਼ਾਹਰ ਸਿੱਧੀ ਗੱਲ ਉਹਨੇ ਗਾਲ ਨਹੀਂ ਨਹੀਂ ਯਾਰ ਨਹੀਂ ਇਹ ਨੇ ਬਕਵਾਸ ਕੀਤੀ ਹੈ ਸਾਰੇ ਯਾਰ ਭਾਈ ਅੱਛਾ ਯਾਰ ਕਿੰਨਾ ਪਿਆਰ ਕਰਦਾ ਬਿਠੇ ਭਾਈ ਇਮਦਾਦ ਦੀ ਸੀਰੀਅਸਲੀ ਇਸ ਤਾਈ ਚੀਜ਼ ਤੁਹਾਡੇ ਕੇ ਮੈਂ ਦਿਲੋਂ ਇੱਜ਼ਤ ਕਰਦਾ ਸੀਰੀਅਸਲੀ ਉਹ ਮਾੜਾ ਭਰਾ ਵਾ ਮਾੜਾ ਭਰਾ ਵਾ ਕਹਿੰਦਾ ਕੈਸਾ ਮਿੱਠਾ ਯਾਰ ਉਸਤਾਦ ਜੀ ਤੁਸੀਂ ਫੇਰਵਾ ਕੈਸਾ ਹੋਇਆ ਬੜਾ ਬੱਚੇ ਦੀ ਚੌਕੜੀ ਵਰਗਾ ਮੂੰਹ ਇਸ ਬੰਦੇ ਦਾ ਯਾਰ ਯਕੀਨ ਹਾਂ ਇਹ ਠੀਕ ਆ ਠੀਕ ਇਹ ਠੀਕ ਹੁੰਦੀ ਹੋਈ ਆਪ ਸਮਝ ਆਉਂਦੀ ਇਹ ਲੌਜੀਕ ਨਾਲ ਗੱਲ ਬਣਦੀ ਸਹੀ ਭਾਜੀ ਮੇਰੀ ਗੱਲ ਸੁਣੋ ਹੁਣ ਲੌਜੀਕ ਤੁਸੀਂ ਦੱਸੋ ਮੈਨੂੰ ਕਿ ਬੱਚੇ ਦੀ ਚੌਂਕੜੀ ਐਸ ਰੋਖ ਉਹਦੇ ਗੋਡੇ ਨੇ ਹਾਂ ਨਹੀਂ ਕੀ shape ਆ ਉਹਦੇ? ਨਿੱਕੀ ਜਿਹੀ। ਨਾ ਦੇ ਨਾ ਉਸਤਾਦ ਜੀ ਮੇਰੇ ਨਿੱਕੇ ਬੱਚੇ ਇਹ ਦੇਖ ਨਾ ਇਹ ਕਾਜ ਨੇ ਬਣਾਤੀ ਹੈ ਕਿਆ ਬਈ ਗੜਗੀਲੇ ਦੱਸ ਤੈਨੂੰ ਤਿੰਨਾਂ ਦੇ ਵਿੱਚੋਂ ਕਿਹੜਾ ਆਰਟਿਸਟ ਅੱਛਾ ਲੱਗਦਾ ਹਾਂਜੀ ਆਮਦ ਕਿਹਦੀ ਅੱਛੀ ਹੈ ਆਮਦ ਹਾਂ ਬੋਲਣ ਚ ਯਾਨੀ ਕਿ ਸਪੀਡੀ ਆਮਦ ਕੀ ਬੋਲਣ ਚ ਮਿੱਠੇ ਦੀ ਹਾਂ ਅੱਲਾਹ ਤੇਰੇ ਨਾਲ ਅੱਲਾਹ ਸਾਹਿਬ ਮਾਚਸ ਮੈਂ ਕਹਿੰਦਾ ਥੈਰ ਤੇ ਕੱਢ ਅਗਲੀ ਗੱਲ ਹੁਣ ਮਿੱਟਰ ਕੀ ਕਹਿਣੀ ਅੱਛਾ ਤੇ ਦੂਸਰੀ ਗੱਲ ਅੱਛਾ ਹੋਰ ਦੱਸ ਵੀ ਤੈਨੂੰ ਮਤਲਬ ਫਰੀਦ ਦੀ ਤਾਰੀਫ ਚ ਤੂੰ ਕੀ ਕਹੇਂਗਾ ਫਰੀਦ ਕਿਸ ਤਰ੍ਹਾਂ ਦਾ ਕੈਟੇ ਹੈਗਾ ਤਾਜੀ ਫਰੀਦ ਤੇ ਕੁਝ ਵੀ ਨਹੀਂ ਹੈ ਇਹ ਤਾਂ ਐਵੇਂ ਤੁਸੀਂ ਜਗ੍ਹਾ ਕਵਰ ਕਰ ਲਓ ਇਹ ਬੱਚਾ ਇਹਨੇ ਸਟਰਗਲ ਕਰਨੀ ਹੈ ਆਲੇ ਉਹਦੀਆਂ ਗੱਲਾਂ ਦੀ ਤਰਜੀਹ ਕਰ ਰਹੇ ਸਾਰੇ ਜੁਗਤਾਂ ਦੀ ਸਭ ਤੋਂ ਵੱਡਾ ਫਾਪਾ ਉਹਦਾ ਵੱਜਿਆ ਹੀ ਆਲਾ ਫਟ ਠੀਕ ਮੈਂ ਦੇਖਦਾ ਯਾਰ ਦੇਖ ਲੈ ਚਿਹਰੇ ਤੇ ਨੂਰ ਵੀ ਨਹੀਂ ਤੇ ਸੱਚਾ ਕਿੰਨਾ ਹੀ ਉਹ ਜੀ ਬਾਲ ਗੱਡੀ ਕੀਤੀ ਹੁੰਦੀ ਨਹੀਂ
ਉਹ ਕਿਹੜੀ ਗੱਲ ਹੋਈ ਵੀ ਮਤਲਬ ਜਗ੍ਹਾ ਪੁੱਲ ਯਾਰ ਤੁਹਾਡਾ ਵੀਰ ਹੈ ਛੋਟਾ ਹੀ ਕਹਿ ਸਕਦੇ ਉਹ ਛੋਟਾ ਵੀਰ ਸਿਰਫ ਹੋਣਾ ਕੋਈ ਉਦਾਂ ਨਹੀਂ ਹੈਗਾ। ਬਸ ਕਰਦੇ ਫਰੀਦ ਸਾਹਿਬ ਉਹ ਤਾਂ ਆਪਣਾ ਬਾਂਦਰ ਤੇ ਮਰਗਾੜ ਓਏ ਬਗੈਰਤ ਆਦਮੀ, ਉਹਨੇ ਹੁਣੇ ਤੈਨੂੰ ਕਿਹਾ, ਉਹਨੇ ਕਿਹਾ ਯਾਰ ਮੈਂ ਤਾਂ ਮਿੱਠਾ ਫਾਈਨਲ ਆਇਆ। ਉਹ ਤੇ ਮੇਰਾ ਵੀਰ ਹੈ ਭਾਈ ਇਮਦਾਦ ਕਿੰਗ ਆਫ ਲੇਕਿਨ ਤੁਸੀਂ ਵੀ ਬਗੈਰਤੀ ਨਾ ਕਰਿਆ ਕਰੋ, ਐਡਾ ਉਹਦੇ ਨਾਲ ਨਾ ਕਰਿਆ ਕਰ। ਤੂੰ ਕੈਸਾ ਫਿੱਟੇ ਮੂੰਹ ਤੇਰਾ ਕੀ ਇਹਦਾ ਕੈਸਾ ਆਹ ਬੜਾ ਤੇਰਾ ਥੜੇ ਵਰਗਾ ਮੂੰਹ ਹੈ ਮੇਰਾ ਭਾਈ। ਨਾ ਯਾਰ ਮਿੱਠੇ ਨਾ ਮੱਥਾ ਹੀ ਯਾਰ, ਬਹੁਤ ਉਹਨੇ ਤੇਰਾ ਅੱਲਾ ਦੇ ਬੰਦੇ, ਉਹਨੇ ਤੇਰੀ। ਅੱਲਾ ਦੀ ਜ਼ਿੰਦਗੀ ਕਰੇ ਮੇਰਾ ਯਾਰ ਮੇਰਾ ਸ਼ਹਜ਼ਾਦਾ। ਲੇਕਿਨ ਇਹ ਦੇਖੋ ਉਹ ਕਰ ਰਹੇ ਆ ਨਾ, ਤੁਹਾਨੂੰ ਵੀ ਚਾਹੀਦਾ ਸ਼ਰਮ ਜਾ ਕਰੋ, ਤੁਸੀਂ ਵੀ ਚਾਹੀਦਾ। ਨਹੀਂ ਆ ਵੇ ਫਿਰ ਅੱਗੋਂ ਹੱਥ ਚੁੱਕ ਰਿਹਾ ਉਹਦੇ ਕੈਸਾ। ਉਹ ਤੇਰਾ ਖੁਸਰੇ ਦੀ ਪਿੰਨੀ ਵਰਗਾ ਮੂੰਹ ਹੈ, ਫੇਰ ਤੂੰ ਯਾਰ ਮਿੱਠੇ ਨਾ ਯਾਰ, ਤੈਨੂੰ ਭਰਾ ਵਾ ਮੇਰਾ, ਅੱਲਾ ਦੀ ਜ਼ਿੰਦਗੀ ਕਰੇ। ਇਹ ਜਨ ਸਹੀ ਗੱਲ ਹੈ। ਸਟੇਜ ਆਰਟਿਸਟ ਆ ਮੈਂ ਆਂਦਾ। ਤੁਸੀਂ ਸਹੀ ਤੁਸੀਂ ਕਹਿੰਦੇ ਅੱਲਾ ਦੀ ਮਿਹਰਬਾਨੀ ਕਰੇ ਸ਼ਹਜ਼ਾਦਾ। ਅਰੇ ਯਾਰ, ਮਿਹਰਬਾਨੀ। ਇਹ ਇੱਕ ਛੱਟਾ ਵਾ, ਬਰਸਟ ਨਹੀਂ ਹੁੰਦਾ ਇੱਕੋ ਟਾਈਮ ਨਿਕਲਦੀਆਂ। ਹੁਣ ਜਦੋਂ ਨੱਪਿਆ ਜਾਂਦਾ ਨਾ, ਹੁਣ ਤੂੰ ਉਹਦਾ ਮੂੰਹ ਕਿੱਧਰ ਨੂੰ ਵੀ ਕਰਦੇ ਖਾਲੀ ਹੋਣਾ ਨਿਕਲ ਹੀ ਗਈਆਂ ਉਹ ਖਾਲੀ ਹੋਣਾ ਹੀ ਆ। ਠੀਕ ਆ, ਲੇਕਿਨ ਇਹ ਵਾ ਕਿ ਅਦਬ ਕਰਦਾ ਨਾ ਸਾਜੀ ਗੜਗੀਲਾ ਇਹਦਾ, ਇਹਨੂੰ ਵੀ ਚਾਹੀਦਾ ਵੀ ਅਦਬ ਕਰੇ। ਇਹਨੂੰ ਵੀ ਚਾਹੀਦਾ। ਇਹ ਜਿਸਮ ਦਾ ਗੁੰਝਲ ਜਿਹਾ ਪਿਆ ਹੋਇਆ ਵਾ, ਇਹ ਬੁਗਾ ਨਹੀਂ ਹੈਗਾ ਇਹਦਾ। ਇੱਕ ਤੇ ਨਾੜਾ ਦਾ ਗੁੱਛਾ ਜਿਹਾ ਬਚ ਗਿਆ ਵਾ, ਉਹ ਪਤਾ ਲੱਗਣਾ ਵੀ ਕਿੱਦਾਂ ਸੀ, ਮੂੰਹ ਨਹੀਂ ਹੈਗਾ। ਅੱਛਾ ਜੀ ਗਣਗਿਲਾ ਜੀ, ਇਹਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ? ਇਹ ਸਾਜੇ ਨਵੇਂ ਆਏ ਨੇ ਭਾਈ, ਹਾਂ ਤੇ ਹਜੇ ਮੈਂ ਇਹਨਾਂ ਅੱਛਾ ਬਾਰੇ ਨਾਮ ਹੀ ਸੋਚਿਆ। ਲੈ ਰਿਹਾ ਕਾਲੂ, ਕਹਿੰਦਾ ਭਾਈ ਕੀ ਤਬੀਅਤ ਖਰਾਬ ਹੋਈ ਹੈ। ਅੱਛਾ। ਉਹ ਬ੍ਰਾਂਡ ਆ ਲੈ ਛੱਡ ਦੇ ਗਰਗੀਲਾ ਜੀ। ਗਣਗਿਲਾ ਜੀ, ਮਤਲਬ ਇਹਦੇ ਹਿਸਾਬ ਨਾਲ ਤੁਹਾਡੀ ਗੱਲ ਅੱਛੀ ਆ, ਕੀ ਕਰਦਾ ਹੈ ਇਹਦੇ ਚ ਕਿਹੜੀ ਐਸੀ ਕੁਆਲਿਟੀ ਜਿਹੜੀ ਤੂੰ ਕਹਿ ਰਿਹਾ ਕਿ ਇਹ ਇਸ ਵਜ੍ਹਾ ਤੋਂ ਇੱਥੇ ਬੈਠਾ ਹੋ? ਅਈ ਤਾਂ ਬਸ ਦਾਨਿਸ਼ ਨਹੀਂ ਆਇਆ ਇਸ ਵੇਲੇ ਤੋਂ ਇਹ ਬੈਠਾ ਉਹ ਗੱਲ ਏਡੀ ਕੋਈ ਵੀ ਨਹੀਂ ਸਾਜੀ। ਅਜੇ ਵੀਰ ਹੈ ਵੀ ਛੋਟਾ ਸਾਡਾ, ਇਹਨੂੰ ਵੀ ਟਾਈਮ ਲੱਗਣਾ। ਉਹ ਟਾਈਮ ਮੰਜੀ ਦੀ ਮੈਗਦੀ ਨਹੀਂ ਹੁੰਦੀ। ਠਹਿਰ ਜਾ ਇੱਕ ਮਿੰਟ, ਇਹਦੇ ਨਾਲ ਗੱਲ ਕਰ ਤੁਹਾਡੇ ਨਾਲ ਕਰ ਰਿਹਾ ਭਾਜੀ। ਚਲੋ ਠਹਿਰ ਜਾ ਇੱਕ ਮਿੰਟ। ਭਾਰਾ ਬੰਦਾ ਮੂੜੇ ਤੇ ਬਹਿ ਉਹ ਜਾਂਦਾ। ਯਾਰ ਉਹ ਅੱਗੇ ਹੀ ਮੈਨੂੰ ਤੇਰੇ ਵੱਲੋਂ ਮਨਤ ਨਫਰ ਹੋਇਆ ਹੈ, ਤੂੰ ਮੰਜੀ ਦੀ ਮੈਗਜ਼ੀਨ ਨੂੰ ਦਿਖਿਆ ਕੇ ਹੋਰ ਫਿੱਕਾ ਹੋ ਜਾਂਦਾ ਸਭ। ਚਲੋ ਜੀ, ਚਲੋ ਠੀਕ ਆ। ਲੋ ਜੀ ਨਾਜ਼ਰੀਨ, ਗੱਲ ਕਰਦੇ ਆ। ਅੱਛਾ ਰੌਲਾ ਇਹ ਆ ਯਾਰ, ਮੈਨੂੰ ਇੱਕ ਬੰਦਾ ਇੱਥੇ ਐਸਾ ਚਾਹੀਦਾ। ਹੁਣ ਚਾਰ ਅਸੀਂ ਉਹਨੂੰ 8 10 15 ਟੌਪਿਕ ਲਿਖ ਲੈਣਾ, ਉਹ ਬੰਦਾ ਲਿਆ ਕੇ ਆਵੇ ਕਿ ਸਾਜੀ ਮੈਂ ਇਕੱਠੇ ਕਰ ਲਏ ਨੇ। ਉਹ ਮੈਨੇਜਮੈਂਟ ਵਾਲਾ ਬੰਦਾ ਨਹੀਂਗਾ। ਮੈਂ ਇਕੱਲਾ ਕਰ ਲੈਣਾ, ਇਕੱਲਾ ਮੈਂ ਕੀ ਖਪਾ, ਮੈਂ ਕਿੱਥੋਂ ਹੁਣ 4 ਖਵਾਜਾ ਸਰਾ ਲੱਭਾਂ, ਕਿੱਥੋਂ 4 ਵਕੀਲਾਂ ਨੂੰ ਕਵਾਂ। ਚਲੋ ਵਕੀਲਾਂ ਨੂੰ ਤਾਂ ਮੇਰੇ ਭਰਾ ਹੈਗੇ ਨੇ, ਮੈਂ ਉਹਨਾਂ ਨੂੰ ਕਹਿ ਦਾਂਗਾ ਬੇਤਾਸ਼ਾ ਨੇ। ਸਲਮਾਨ ਸਾਹਿਬ ਨੂੰ ਕਹੋ, ਉੱਥੇ ਬੈਠਾ ਆਇਆ ਟੇਕ ਲਾ ਕੇ ਨੀਂਦ ਪੂਰੀ ਕਰਦਾ ਰਹਿੰਦਾ, ਉਹਨੂੰ ਕਹੋ ਸਰ। ਡਾਕਟਰਾਂ ਨੂੰ ਮੈਂ ਕਹਿ ਦਾਂਗਾ ਸਰ, ਹਾਂਜੀ ਡਾਕਟਰ ਮੇਰੇ ਫੈਨ ਹੈ ਸਾਜੀ, ਜ਼ਾਹਿਰ ਹੈ। ਰੀਅਲ ਸਾਜੀ। ਹਰ ਇੱਕ ਕੋਲੋਂ ਦਵਾਈ ਲੈ ਕੇ ਦੌੜ ਜਾਣਾ। ਅੱਛੀਆਂ ਡਾਕਟਰ ਵੀ ਆਏ ਅੱਛਾ ਇੱਕ ਕੰਮ ਹੋਵੇ, ਇਧਰ ਡਾਕਟਰ ਬੈਠੇ ਹੋਣ, ਚਾਰਾਂ ਨੂੰ ਹੈੱਡਫੋਨ ਲਵਾ ਦਿਓ, ਠੀਕ ਹੈ ਜੀ। ਡਾਕਟਰਾਂ ਨੂੰ ਨਹੀਂ ਸਾਰਿਆਂ ਨੂੰ, ਜਿੰਨੇ ਵੀ ਨੇ ਚਾਰਾਂ ਨੂੰ ਹੈੱਡਫੋਨ ਲਾ ਦੇਣਾ। ਇੱਕ ਦਾ ਹੈੱਡਫੋਨ ਲਾ ਕੇ ਤਿੰਨਾਂ ਉੱਚੀ ਆਵਾਜ਼ 'ਚ ਗਾਣਾ ਲਾ ਕੇ ਮੈਂ ਪੁੱਛਣਾ, ਦੱਸੋ ਜੀ ਫਲਾਣੀ ਜਿਹੜੀ ਬਿਮਾਰੀ ਹੈ, ਇਹਦੇ 'ਚ ਸਭ ਤੋਂ ਪਹਿਲੇ ਜਦੋਂ ਮਰੀਜ਼ ਆਵੇ ਕੀ ਕਰੀਦਾ ਵਾ? ਇੱਕ ਬੰਦੇ ਨੂੰ ਮਤਲਬ ਉਹਨੂੰ ਪੁੱਛ ਲਿਆ। ਇੱਕ ਬੰਦਾ ਕਹਿ ਰਿਹਾ ਕਿ ਯਾਰ ਮੇਰਾ ਪੇਟ 'ਚ ਦਰਦ ਹੋ ਰਹੀ, ਡਾਕਟਰ ਸਾਹਿਬ ਪੇਟ 'ਚ ਦਰਦ ਹੋ ਰਹੀ, ਤੁਹਾਡੇ ਕੋਲ ਆਵੇ ਤਾਂ ਸਭ ਤੋਂ ਪਹਿਲੇ ਕੀ ਕਰੋਗੇ? ਉਹ ਕਹੇਗਾ ਜੀ ਮੈਂ ਇਦਾਂ ਕਰਾਂਗਾ। ਉਹਨੂੰ ਕਿਹੜਾ ਉਹਨੇ ਦਾ ਹੈੱਡਫੋਨ ਲਾ ਦੋ, ਆਹ ਭਾਜੀ ਦਾ ਲਾ ਦੋ। ਆਹੋ ਸੇਮ ਉਹਨੂੰ ਸਵਾਲ ਕਰਨਾ, ਭਾਜੀ ਤੁਹਾਡੇ ਕੋਲ ਮੇਦੇ ਦਾ ਡਾਕਟਰ ਆਵੇ, ਬਾਕੀ ਇਹਦੇ ਗਾਣਾ ਲੱਗਾ ਮੈਨੂੰ ਹੁਣ ਕੋਈ ਸਮਝ ਨਹੀਂ ਆ ਰਹੀ, ਭਾਜੀ ਤੁਹਾਡੇ ਕੋਲ। ਉਹ ਕਹੇਗਾ ਜੀ ਮੈਂ ਇਦਾਂ ਕਰਾਂਗਾ। ਇਹ ਤਾਂ ਚਾਰਾਂ ਨੂੰ ਪੁੱਛ ਕੇ ਚਾਰਾਂ ਦੇ ਹੈੱਡਫੋਨ ਲਵਾ ਕੇ ਉਹਨੂੰ ਕਹੋ ਭਾਜੀ ਇਹਨਾਂ ਨੇ ਇਦਾਂ ਕਿਹਾ, ਤੁਸੀਂ ਇਦਾਂ ਕਿਹਾ, ਤੁਸੀਂ 4 ਡਾਕਟਰ ਹੋ, ਤੁਹਾਡੇ ਚਾਰਾਂ ਦੇ ਇਲਾਜ ਲੈਦਾ ਨਹੀਂ ਹੈ। ਇਹ ਕੀ ਰੌਲਾ ਪਹਿਲੇ ਦੇ ਦੱਸੋ ਨਾ। ਹਾਂ ਹਕੀਮ ਮਜ਼ੇਦਾਰ ਜੀ ਨੇ, ਹਾਏ ਹਾਏ ਹਾਏ, ਹਕੀਮ ਜੀ ਮਜ਼ੇਦਾਰ ਨੇ ਵੀ 4 ਹਕੀਮ ਨੇ, ਚਾਰਾਂ ਨੂੰ ਕਹਿਣਾ ਭਾਜੀ ਇਹਨਾਂ ਦੀ ਨਬਜ਼ ਫੜ ਕੇ ਦੱਸੋ ਇਹਨਾਂ ਨੂੰ ਕੀ ਰੌਲਾ। ਉਹਨੂੰ ਕਹਿਣਾ ਤੂੰ ਇਹਦੀ ਫੜੋ ਤੇ ਤੈਨੂੰ ਆਹ ਵਾ, ਕਵੇ ਤੈਨੂੰ ਆਹ ਵਾ। ਅੱਛਾ ਜਦੋਂ 4 ਡਾਕਟਰਾਂ ਨੇ ਦਵਾਈਆਂ 4 ਦੱਸਣੀਆਂ ਨੇ, ਫਰਜ਼ ਕਰੋ ਲੈਦਾ ਵੀ ਉਹਨਾਂ ਦਾ ਸਾਲਟ ਕਮ ਸੇ ਕਮ ਇੱਕ ਹੋਏਗਾ। ਹਾਂ ਯਾਨੀ ਉਸੇ ਸਾਲਟ ਹੀ ਉਸੇ ਹਕੀਮ ਨੇ ਟੋਟਲ ਡਿਫਰੈਂਸ ਦੱਸਣਾ। ਹਾਂ ਲੋ ਜੀ, ਅਜ਼ਾਨ ਸ਼ੁਰੂ ਹੋ ਗਈ ਨਾਜ਼ਰੀਨ। ਜੁਗਨੂ ਬਾਦਸ਼ਾਹ, ਲਵ ਯੂ, ਅੱਲਾ ਹਾਫਿਜ਼। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ।